अस्सलामुअलैकुम नाज़रीन, टी टाइम में खुश आमदीद। देखा आपने, तालियां भी वैसे ही बजी हैं जिस तरह का मैंने इंट्रो करवाया। नाज़रीन, तबीयत की नासाजगी की वजह से निज़ाम थोड़ा बिगड़ा हुआ है आज। आप मेरा आवाज़ चेक कर रहे हैं, कैसा किसी रियाजत वाले सिंगर जैसा आवाज़ हुआ मेरा। मैं होश में था तो फिर उस पे मर गया कैसे, ये जहर मेरे लहू में उतर गया कैसे। समझ में नहीं आता यार। मेरी गल सुन लो नाज़रीन, यार एक मिनट आराम नाल ना मेरी गल सुन लो बई। जिन्नू गाने नहीं पसंद भी उन्होंने नहीं पसंद गाने, ठीक है मान लिया भी वो ना वेखे अगे कर दे। वो कमेंट्स दे विच सानू काहतों दसना हुंदा बई हैं जी। जिन्नू गाने पसंद आ वो देख लवे, गल मुक्की। अज मैं थोड़ा मैंटली तौर पर ना थोड़ा इधर उधर होया वां, लिहाजा नाज़रीन मिठा साहब, फैसल साहब सारे जने है ना मैंटली तौर पर मैं थोड़ा घूमिया वां। मतलब मैनू समझ नहीं आ रही, ऑल फॉल टैप होया मैं भाजी बहुत अरसे का मैं तुहानू कहण डिया वां। लेकिन उस्ताद जी माजरत नाल एक गल मैं तुहाडी कटांगा। तुसीं कह रहे हो कि जिहड़े जिन्हों सिंगिंग नहीं पसंद ये वो। उस्ताद जी जरूरी नहीं कि हर बंदे का जोक सैड सॉन्ग हो या दूसरा हो, मुख्तलिफ है। हुण एक बंदे ने फरमाइश की सी आ जरा मेरे हम नशी थाम ले। हुण तुहाडा नहीं अगर उस्ताद जी मूड है, हुण मैं की कह सकदा। हर बंदे दी अपने अपना जोक हुंदा। ਉਹ ਭਾਈ ਮੈਂ ਇਹੀ ਕਹਿ ਰਿਹਾ ਨਾ ਕਿ ਤੂੰ ਹਿਸਾਬ ਲਾ ਕਿ ਉਹ ਤੂੰ ਲਤੀਫਾ ਸੁਣਿਆ ਵਾ। ਉਹ ਜਿਹੜਾ ਇੱਕ ਸਿੰਗਰ ਜਿਹੜਾ ਹੁੰਦਾ ਨਾ ਵੀ ਨਾਜ਼ਰੀਨ ਨੇ, ਇੱਕ ਸਿੰਗਰ ਹੁੰਦਾ ਨਾ ਅਤੇ ਕੋਈ ਉਹਨੂੰ ਪੁੱਛਣ ਗਿੱਛਣ ਵਾਲਾ ਨਹੀਂ ਹੁੰਦਾ। 5-7 ਜਣੇ ਕਵਾਲ ਟੈਪ ਪਾਰਟੀ ਹੁੰਦੀ ਹੈ ਅਤੇ ਉਹ ਨਾ ਇੱਕ ਬੰਦੇ ਨੂੰ ਇੱਕ ਸ਼ਾਦੀ ਦਾ ਇਵੈਂਟ ਹੁੰਦਾ ਅਤੇ ਉਹ ਵਿਚਾਰਾ ਵੱਡੇ ਸਿੰਗਰ ਦੇ ਕੋਲ ਕਿਸੇ ਜਾਂਦਾ, ਮਸ਼ਹੂਰ ਕੋ ਜਿਹੜਾ ਫੇਮਸ ਹੁੰਦਾ। ਉਹ ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ, ਇਸ ਡੇਟ ਦੇ ਵਿੱਚ ਮੈਂ ਨਹੀਂ ਗਾ ਸਕਦਾ। ਉਹ ਹੋਰ ਕਿਸੇ ਕੋਲ ਜਾਂਦਾ, ਉਹ ਵੀ ਕਹਿੰਦਾ ਨਹੀਂ। ਉਹ ਅੱਖ ਕਰਨਾ ਵਾਪਸ ਆ ਰਿਹਾ ਹੁੰਦਾ ਅਤੇ ਰਸਤੇ 'ਚ ਉਹਨੂੰ ਉਹ 8-9 ਜਣੇ ਮਿਲ ਜਾਂਦੇ ਜਿਹੜੇ ਵਿਹਲੇ ਸਿੰਗਰ ਹੁੰਦੇ ਅਤੇ ਉਹ ਉਹਨਾਂ ਨੂੰ ਕਹਿੰਦਾ ਯਾਰ ਚਲੋ ਇਹਨਾਂ ਨੂੰ ਹੀ ਕਹਿ ਦਿੰਦਾ ਯਾਰ। ਅਤੇ ਹੁਣ ਉਹ ਜਿਹੜਾ ਵੱਡਾ ਸਿੰਗਰ ਹੈ ਨਾ, ਮਤਲਬ ਉਹ ਮੰਗ ਰਿਹਾ 10 ਲੱਖ 8 ਲੱਖ। ਉਹ ਇਸ ਹਿਸਾਬ ਨਾਲ ਗਏ ਨੇ ਉਹਦੇ ਕੋਲ ਕਿ ਵੀ 8 ਲੱਖ 5 ਲੱਖ 7 ਲੱਖ ਜਿੱਥੇ ਟੱਕ ਲੱਗਾ ਲਾ ਲਾਂਗੇ। ਹੁਣ ਜਿਹੜੇ ਉਹ ਰਸਤੇ 'ਚ 8 ਜਣੇ ਮਿਲੇ ਨਾ, ਉਹ ਸਾਰੇ ਹੀ 16,000 ਰੁਪਏ ਦੇ ਮੰਨ ਜਾਂਦੇ। ਉਹ ਕਹਿੰਦੇ ਵੀ ਅਸੀਂ ਆ ਜਾਵਾਂਗੇ ਭਾਅ ਜੀ। ਅਤੇ ਹੁਣ ਉਹ ਤਬੀਅਤ ਉਹਨਾਂ ਦੀ ਇੱਦਾਂ ਦੀ ਹੁੰਦੀ ਆ ਵੀ ਉਹ ਹੁਣ ਕਹਿੰਦਾ ਵੀ 21 ਤਰੀਕ ਨੂੰ ਐਤਵਾਰ ਵਾਲੇ ਦਿਨ ਤੁਸੀਂ ਫਲਾਂ ਜਗ੍ਹਾ ਪਹੁੰਚ ਜਾਣਾ। ਕਹਿੰਦਾ ਭਾਅ ਜੀ ਠੀਕ ਆ। ਹੁਣ ਉਹ ਉਹਨਾਂ ਨੂੰ ਨਾ ਰੁਪਈਆ ਕੋਈ 2,000 ਐਡਵਾਂਸ ਵੀ ਦੇ ਦਿੰਦੇ ਅਤੇ 2,000 ਦੇ ਵਿੱਚ ਹੀ ਨਾ ਉਹ ਘਰ ਜਾ ਕੇ ਅਤੇ 5-6 ਭਰਾ ਇਕੱਠੇ ਨੇ ਇੱਕੋ ਘਰ 'ਚ ਅਤੇ ਇੱਕ ਦੂਜੇ ਨੂੰ ਬੁਲਾ ਨਹੀਂ ਰਹੇ। 2,000 ਮਿਲਣ ਨਹੀਂ। ਆਕੜ ਸਾਰੇ ਆਪਣੀ ਆਪਣੀ ਆਕੜ 'ਚ ਫਿਰ ਰਹੇ ਆ। ਕੋਈ ਢਿੱਡੋਂ ਮਤਲਬ ਕਿ ਮਹਿੰਦੀ ਹਸਨ ਬਣਿਆ, ਕੋਈ ਢਿੱਡੋਂ ਨੁਸਰਤ ਫਤਿਹ ਅਲੀ ਬਣਿਆ, ਕੋਈ ਕਿਸ਼ੋਰ ਕੁਮਾਰ ਬਣਿਆ, ਕੋਈ ਮੁਹੰਮਦ ਰਫੀ ਬਣਿਆ। ਵੀ 2,000 ਰੁਪਈਆ ਐਡਵਾਂਸ ਆ ਗਿਆ, ਸਾਡਾ ਪ੍ਰੋਗਰਾਮ ਆ ਹੈਂ ਜੀ। ਅਤੇ ਹੁਣ ਉਹਨਾਂ ਨੇ ਜਿਹੜਾ ਟਾਂਗਾ ਕਹਿਣਾ ਨਾ, ਜਿਸ ਟਾਂਗੇ 'ਤੇ ਉਹਨਾਂ ਨੇ ਜਾਣਾ ਜਾਂ ਜਿਸ ਮਤਲਬ ਉਸ ਟਾਈਮ ਟਾਂਗੇ 'ਤੇ ਰੋਜ਼ ਸਵੇਰੇ ਉਹਦੇ ਘਰ ਟਾਂਗੇ ਵਾਲੇ ਦੇ ਤੁਰ ਜਾਂਦੇ ਆ ਬਈ ਈਵੈਂਟ ਆ ਰਿਹਾ ਜਵਾਨਾ 21 ਤਰੀਕ ਨੂੰ ਐਤਵਾਰ ਵਾਲੇ ਦਿਨ 7 ਵਜੇ ਆ ਜਾਣਾ ਹੀ। ਉਹ ਚੌਥੇ ਕੁ ਦਿਨ ਟਾਂਗੇ ਵਾਲਾ ਅੱਕ ਗਿਆ। ਟਾਂਗੇ ਵਾਲੇ ਨੇ ਘੋੜਾ ਖੋਲ੍ਹਿਆ ਅਤੇ ਉਹਨਾਂ ਦੇ ਘਰ ਬੈਠਕ ਦੀ ਬੂਹੇ ਨਾਲ ਬੰਨ ਆਇਆ। ਕਹਿੰਦਾ ਭਾਅ ਜੀ ਇਹ ਘੋੜਾ ਮੇਰਾ ਇੱਥੇ ਆ, 21 ਨੂੰ ਇੱਥੋਂ ਹੀ ਚੱਲਾਂਗੇ। ਕਹਿੰਦਾ ਹੁਣ ਉਹ ਅੱਲਾ ਅੱਲਾ ਕਰਦੇ ਆ। 21 ਤਰੀਕ ਆ ਗਈ, ਟਾਂਗੇ 'ਤੇ ਬੈਠੇ ਨੇ ਅਤੇ ਤੁਰ ਪਏ ਨੇ ਟਾਂਗਾ ਤੋਰ ਕੇ। ਅਤੇ ਤਬੀਅਤ ਇੰਨੀ ਖਰਾਬ, ਆਪਣੇ ਆਪ ਨੂੰ ਐਡੇ ਵੱਡੇ ਸਿੰਗਰ ਸਮਝਣ ਦੇ ਨੇ, ਠੀਕ ਹੈ ਨਾ। ਅਤੇ ਟਾਂਗਾ ਉਹਨਾਂ ਦੀਆਂ ਗਲੀ ਦੇ ਵਿੱਚ ਵੜ ਕੇ ਦਰੀਆਂ ਦੇ ਉੱਤੇ ਚੜ੍ਹਾ ਕੇ ਅਤੇ ਬੈਠਕ ਦੇ ਬੂਹੇ ਅੱਗੇ ਲੈ ਗਏ ਨੇ ਵੀ ਅਸੀਂ ਉੱਥੇ ਉਤਰਨਾ ਮੇਨ ਜਗ੍ਹਾ 'ਤੇ ਹੈ, ਅਸੀਂ ਮਤਲਬ ਪੈਦਲ ਨਹੀਂ ਤੁਰਨਾ। ਉਹਨਾਂ ਨੇ ਬੈਠਕ 'ਚ ਬਿਠਾ ਦਿੱਤਾ। ਬੈਠਕ 'ਚ ਬਿਠਾ ਕੇ ਠੀਕ ਆ ਜੀ, ਉਹ ਅੱਲਾ ਅੱਲਾ ਕਰਕੇ ਕਿਤੇ ਟਾਈਮ ਆ ਗਿਆ। ਹੁਣ ਉੱਥੇ ਜਨਾਬ ਉੱਥੇ ਗਏ ਨੇ ਸਟੇਜ 'ਤੇ
ਸਟੇਜ ਤੇ ਗਏ ਨੇ ਤੇ ਜਾ ਕੇ ਤੇ ਉਹਨੂੰ ਕਹਿੰਦੇ ਨੇ, ਮੇਰੇ ਹਾਲ ਅੱਗੇ ਵੀ ਇੱਕ ਦਿਨ ਮੈਂ ਗੱਲ ਸੁਣਾਈ ਸੀ, ਨੋਨੀ ਬਹੁਤ ਹੱਸਦਾ ਸੀ ਇਸ ਗੱਲ ਤੇ ਸਟੇਜ ਤੇ ਗਏ ਨੇ ਤੇ ਉੱਥੇ ਜਾ ਕੇ ਤੇ ਜਦੋਂ ਇੰਝ ਸਟੇਜ ਤੇ ਆਏ ਨੇ ਨਾ ਤੇ ਇੱਕ ਬੰਦਾ ਸਿਰਫ ਮਤਲਬ 250 ਬੰਦੇ ਚੋਂ ਇੱਕ ਬੰਦੇ ਨੇ ਕਿਹਾ ਐਸ ਭਾਈ ਨੇ ਗਾਉਣਾ ਹੀ, ਤੇ ਉਹਨੇ ਸੁਣ ਲਿਆ ਤੇ ਉਹਨੂੰ ਕਹਿੰਦੇ ਓਏ ਗੱਲ ਸੁਣੋ, ਜੇ ਇੰਝ ਹੀ ਖੱਪ ਆਉਣੀ ਨਾ ਫੇਰ ਨਹੀਂ ਅਸੀਂ ਗਾਉਣਾ। ਤੋਬਾ ਸਮਝ ਆਈ ਗੱਲ ਦੀ। ਉਸਤਾਦ ਜੀ ਉਹ ਤਾਰਕ ਸਾਹਿਬ ਨੇ ਵੀ ਗੱਲ ਸੁਣਾਈ ਸੀ ਨਾ, ਤਾਰਕ ਜੀ ਹੁਣ ਜਿਸ ਗੱਲ ਤੋਂ ਮੈਂ ਇਹ ਮਿਸਾਲ ਦਿੱਤੀ ਸੀ ਉਹ ਗੱਲ ਮੈਨੂੰ ਯਾਦ ਕਰਾਓ। ਉਹ ਗੱਲ ਏਦਾਂ ਸੀ ਉਸਤਾਦ, ਤੁਸੀਂ ਕਿਹਾ ਸੀ ਵੀ ਗਾਣਾ ਅਗਰ ਕਿਸੇ ਨੇ ਨਹੀਂ ਸੁਣਨਾ ਅੱਗੇ ਨਿਗਾਹ ਦਿਆ ਕਰੋ। ਹਾਂ ਇਸੇ ਮੈਂ ਹੁਣ ਤੈਨੂੰ ਮੈਂ ਮਿਸਾਲ ਦਿੱਤੀ ਹੈ। ਹੁਣ ਇੱਕ ਕਮੈਂਟ ਆਇਆ ਕਿ ਗਾਣੇ ਵਾਲਾ ਸ਼ੋਅ ਜਿਹੜਾ ਅਸੀਂ ਆधी ਰਾਤ ਤੇ ਕੀਤਾ ਨਾ, ਉਹ ਪੌਣੇ 2 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਦੁਬਾਰਾ ਕੀਤਾ ਇੱਕ। ਇਸ ਤਰ੍ਹਾਂ ਹੀ ਹੁਣ ਤੈਨੂੰ ਸਮਝ ਆਏਗੀ ਮੈਂ ਮਿਸਾਲ ਕਿੱਦਾਂ ਦਿੱਤੀ ਤੇ ਕੈਸੀ ਫਿੱਟ ਆ ਰਹੀ ਹੈ। 2 ਮਹੀਨੇ ਬਾਅਦ ਅਸੀਂ ਉਹ ਦੁਬਾਰਾ ਸ਼ੋਅ ਕੀਤਾ ਵਾ ਇੱਕ ਸਿਰਫ, ਤੇ ਉਹਦੇ ਥੱਲੇ ਇੱਕ ਕਮੈਂਟ ਆਇਆ, ਸ਼ੁਕਰ ਹੈ ਯਾਰ ਗਾਣੇ ਤੋਂ ਬਗੈਰ ਵੀ ਕੋਈ ਸ਼ੋਅ ਆਇਆ। ਲਓ ਜੀ। ਨਹੀਂ ਉਸਤਾਦ ਜੀ ਬੇਸਿਕਲੀ ਪਤਾ ਕੀ ਗੱਲ ਆ, ਆਵਾਮ ਜਿਹੜਾ ਨਾ ਮੰਗਦੀ ਆ ਹੋਰ ਤੁਹਾਡੀ ਜਿਹੜੀ ਸਿੰਗਿੰਗ ਆ ਹੋਰ entertainment, ਉਹ ਮੰਗਦੀ ਚੇਂਜ, ਯਾਨੀ ਕਿ ਮੇਰੇ ਦਾ ਸਿੰਗਰ ਹੋ ਗਿਆ, ਕਾਲੂ ਦਾ ਸਿੰਗਰ ਹੋ ਗਿਆ, ਭਾਈ ਫੈਸਲ ਪਾ ਇਹਦਾ ਸਿੰਗਰ ਚਾਹੁੰਦੀ ਆ ਹਾਂਜੀ ਹਰ ਤਰਤੀ ਮਚਾਉਣ ਵਾਲਾ। ਹੁਣ ਉਸਤਾਦ ਜੀ ਥੜੀ ਮਾਦਰਤ ਨਾਲ ਮੈਂ ਰਿਆਜ਼ਤ ਕਰ ਰਿਹਾ ਵਾਂ ਪ੍ਰੋਪਰ, ਅਨ ਕਰੀਬ ਇੱਕ ਛੱਕਾ ਮਾਰਾਂਗਾ ਮੈਂ, ਐਲਬਮ ਆ ਰਿਹਾ ਮੇਰਾ ਜੋ ਵੀ ਹੈ ਜਿਸ ਤਰ੍ਹਾਂ ਵੀ। ਉਸਤਾਦ ਜੀ ਪਤਾ ਕੀ ਗੱਲ ਆ, ਸਿੰਗਿੰਗ ਦਾ ਇੱਕ ਲੈਵਲ ਸਿਸਟਮ ਹੁੰਦਾ। ਬੇਸਿਕਲੀ ਲੋਕ ਸਿੰਗਿੰਗ ਤੋਂ ਨਹੀਂ ਅੱਕਦੇ। ਹੁਣ ਇੱਕ ਨਾ ਇੱਕ ਮੈਂ ਗਰੁੱਪ ਦੇਖਿਆ ਵਾ, ਉਹਦਾ ਨਾਂ ਸੀਗਾ ਹੈਬਤ ਗਰੁੱਪ। ਹੈਬਤ ਗਰੁੱਪ ਭਰਾਵਾ, ਹੈਬਤ ਉਹਦੇ ਵਿੱਚ 9 ਟੋਟਲ ਬੰਦੇ ਸੀਗੇ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਉਹ ਸਾਰੇ ਬੰਦੇ ਉਸ ਸ਼ਹਿਰ ਦਾ ਕੋਈ ਵੀ ਨਹੀਂ ਸੀ, ਜਿਸ ਸ਼ਹਿਰ ਦੇ ਵਿੱਚ ਗਰੁੱਪ ਸੀ ਸਾਰੇ ਬਾਹਰ ਦੇ ਸ਼ਹਿਰਾਂ ਵਿੱਚ ਆਏ ਸੀ, ਹਰ ਜ਼ੁਬਾਨ ਦਾ ਸਿੰਗਰ ਉਹਨਾਂ ਨੇ ਆਪਣੇ ਗਰੁੱਪ 'ਚ ਐਡ ਕੀਤਾ ਹੋਇਆ। ਤੇ ਹੁਣ ਜਦੋਂ ਉਹ ਜਿੱਥੇ ਕੋਈ ਪ੍ਰੋਗਰਾਮ ਤੇ ਜਾਂਦੇ ਸੀ ਨਾ, ਵਿੱਚੋਂ 2-3 ਸਿੰਗਰ ਪਹਿਲੇ ਜਾ ਕੇ ਨਾ ਥੱਲੇ ਉਹਨੇ ਬਹਿ ਕੇ ਸਾਰਾ ਇੰਤਜ਼ਾਮ ਦੇਖਣਾ, ਦਰੀਆਂ ਵੀ ਆਪ ਵਿਛਾ ਆਉਣੀਆਂ, ਵੀ ਜਿੱਥੇ ਉਹਨਾਂ ਦਾ ਕੰਸਰਟ ਹੈ ਨਾ ਦਰੀਆਂ ਵੀ ਵਿਛਾ ਆਉਣੀਆਂ, ਜਾ ਕੇ ਸਟੇਜ ਵੀ ਲਾਇਆ ਆਉਣਾ, ਤੇ ਐਵੇਂ ਕਹੀ ਜਾਣਾ ਓਏ ਹੋਏ ਅੱਜ ਇੱਥੇ ਉਹ ਖਾਣ ਆਉਂਦੇ, ਓਏ ਹੋਏ ਹੋਏ ਲੈ ਵੀ ਉਹ ਤਾਂ ਕਿਆ ਬਾਤ ਆ ਉਹਦੀ, ਜਾ ਕੇ ਇੱਕ ਰਿਚਾਰਜ ਆਪ ਹੀ ਕਹੀ ਜਾਣਾ, ਆਪ ਆਪਣੇ ਬੰਦੇ ਨਹੀਂ। ਤੇ ਜੇ ਹੈ ਬਿਠਾਓ ਸਿੰਗਰ ਵੀ ਨਹੀਂ ਹੁੰਦੇ। ਇੱਕ ਮਿੰਟ ਗੱਲ ਸਮਝਣ ਦੇ ਨਾ, ਪਹਿਲਾਂ ਪੂਰੀ ਗੱਲ ਸਮਝਣ ਦੇ। ਅੱਛਾ ਆਪਾਂ ਹੀ ਆਪਣੇ ਬੰਦੇ ਨੂੰ ਉੱਥੇ ਭੇਜਣਾ 4-5 ਨੂੰ, ਉਹਨਾਂ ਨੇ ਜਾ ਕੇ ਉੱਥੇ ਦੇ ਲੋਕਾਂ ਦੇ ਹਾਲੇ ਤੋਂ ਅੱਛਾ ਜੋ ਆ ਰਿਹਾ, ਅੱਛਾ ਜੋ ਮਨੀਰ ਆ ਰਿਹਾ ਸਿੰਗਰ, ਓਏ ਹੋਏ ਅੱਛਾ ਜੋ ਇਹਦਾ ਕਹੀ ਜਾਣਾ, ਐਵੇਂ ਕਹੀ ਜਾਣਾ ਅੱਛਾ ਕਾਲੂ ਧਰਤੀ ਆਉਂਦੇ ਉਹ ਲੈ ਵੀ। ਤੇ 5-7 ਬੰਦੇ ਆਉਣਗੇ ਸਾਈਕਲ ਤੇ, ਐਂ ਕਰਕੇ ਸਾਈਕਲ ਆ ਕੇ ਸਾਨੂੰ ਪਤਾ ਲੱਗਾ ਕਾਲੂ ਧਰਤੀ ਆਉਂਦੇ, ਅਸੀਂ ਜੀ ਏਦਾਂ ਕਰਕੇ 10 ਪਿੰਡ ਟੱਪ ਕੇ ਅਸੀਂ, ਸਾਡਾ 11ਵਾਂ ਸਾਡਾ ਪਿੰਡ ਵਾ, ਅਸੀਂ ਭਾਈ ਉਹਦੇ ਫੈਨ ਹੀ ਬਣੇ ਆ, ਏਦਾਂ ਦਾ ਕਰਕੇ ਅਸੀਂ ਉਹਨੂੰ ਸੁਣਨ ਆਏ, ਸਾਡੇ ਬੱਚੇ ਵੀ ਨਾਲ, ਪੂਰੀ ਫੈਮਿਲੀ ਆਈਆਂ, ਅਸੀਂ ਪੂਰੀ ਬੱਸ ਕਰਾ ਕੇ ਆਏ ਆ ਵੀ ਕਾਲੂ ਕੋ ਫੋਕ ਪਾਉਣਾ ਆਪੇ ਹੀ। ਮੇਰੀ ਅੱਖੀ ਵੇਖਿਆ ਵਾਕਿਆ ਉਸਤਾਦ ਜੀ ਕਿ ਮੈਂ ਇੰਜ ਕਰਕੇ ਕਨਸਰਟ ਮੁੱਕਿਆ ਵਾ, ਤੇ ਜਿਹੜੇ ਬੰਦੇ ਪੈਸੇ ਸੁੱਟਣੇ ਆ ਉਹੀ ਖਾਨ ਸਾਹਿਬ ਨਾਲ ਜਾਣੇ, ਖਾਨ ਸਾਹਿਬ ਕਿੱਦਾਂ, ਹਾਂ ਚਲੋ ਪਹੁੰਚੋ ਖੈਰ ਨਾਲ ਘਰ, ਵੀ ਬੰਦੇ ਵੀ ਆਪਣੇ ਛੱਡੇ ਹੁੰਦੇ ਇੰਜ ਕਰਕੇ ਪੈਸੇ ਸੁੱਟਣ ਵਾਲੇ। ਤਾਂ ਕਈ ਬੰਦੇ ਉਸਤਾਦ ਜੀ ਤੁਸੀਂ ਯਕੀਨ ਮੰਨੋ ਵੀ ਉਹ ਨਾਮ ਸ਼ਾਇਦ ਉਹਨੇ ਉਹ ਬੰਦੇ ਦੇਖੇ ਵੀ ਨਾ, ਹੁਣ ਐਵੇਂ ਵੀ ਹੁਣ ਇੱਕ ਬੰਦਾ ਉਹਦੀ ਐਡੀਟਿੰਗ ਕਲਮ ਆ, ਬੇਲੈਜ ਵਾਲ ਰੱਖੇ ਆ, ਕਾਲਾ ਸਾਫਾ ਖੱਟੇ ਰੰਗ ਦਾ ਉਹਨੇ ਕਮੀਜ਼ ਪਾਇਆ, ਥੱਲੋਂ ਧੋਤੀ ਪਾਈ, ਗਿੱਟਿਆਂ ਦੇ ਮੈਲ ਜੰਮੀ ਆ, ਤੇ ਤੇਲ ਲਾ ਕੇ ਬਹੁਤਾਂ ਨੇ ਆਹ ਤੱਕ ਤੇਲ ਆਉਂਦੇ ਧਾਰੀ ਪਕੜਨੀ, ਤੇ ਐਵੇਂ ਕਹਿਣਾ ਮੇਰਾ ਨਾਮ ਹੈ ਜੀ AR ਰਹਿਮਾਨ, ਮੈਂ AR ਰਹਿਮਾਨ ਤੋਂ ਬੜਾ ਕਾਪੀ ਕਰਦਾ ਤੇ ਮੇਰਾ ਨਾਮ ਕਾਲੂ ਰਹਿਮਾਨ ਆ ਜੀ, ਤੇ ਇੰਜ ਕਰਕੇ ਜਦੋਂ ਸ਼ਹਿਰ ਵੀ ਦੱਸੀ ਜਾਣੇ, ਤੇ ਫਿਰ ਇਹ ਵੀ ਦੱਸਦੇ ਹੁੰਦੇ ਆ ਮੇਰੇ ਕੋਲੋਂ ਗੱਡੀ ਵੱਜ ਗਈ, ਬੰਦਾ ਥੱਲੇ ਆ ਗਿਆ, ਮੈਂ ਜ਼ਮਾਨਤ ਕਰਾ ਕੇ ਆਇਆ, ਇਹ ਪ੍ਰੋਗਰਾਮ ਸ਼ੁਕਰ ਕਰੋ, ਤੇ ਨਾਲ ਹਲਕਾ ਜਿਹਾ ਇਹ ਕਾਂਟੇ ਵੱਡੇ ਪਾਏ ਹੁੰਦੇ, ਪੂਰਾ ਰਚਾ ਕਰਦੇ ਆ। ਰੋਟੀ ਦਾ ਤਵਾ ਫੜਿਆ ਉਸਤਾਦ ਜੀ ਉਹ ਜਿਹੜੇ ਖਾਸ ਸਾਹਿਬ ਗਏ ਸੀ, ਉਹ ਹੁਣ ਉਹ ਮੈਂ ਗਏ ਹੈਗੇ ਨੇ ਫੰਕਸ਼ਨ ਤੇ, ਉਹ ਸਟੇਜ ਤੇ ਚੜੇ ਤੇ ਕਿਸੇ ਨੇ ਫਰਮਾਇਸ਼ ਕਰ ਦਿੱਤੀ ਜੀ ਕਿ ਉਹਦਾ ਅਕਰਮ ਰਾਈ ਸਾਹਿਬ ਦਾ ਗਾਣਾ ਸੁਣਾਓ, ਜੇ ਉਹਨੂੰ ਆਂਦਾ ਨਹੀਂ ਸੀਗਾ ਤੇ ਉਹ ਉਹਨਾਂ ਨੂੰ ਰੇਸ ਹੋ ਗਿਆ, ਕਹਿੰਦਾ ਹੁਣ ਉਹ ਇਹਨਾਂ ਦੀ ਗੱਲ ਹੀ ਆ। ਨਹੀਂ ਉਹ ਇਸੇ ਲਤੀਫੇ ਦੀ ਗੱਲ ਆ ਜਿਹੜੀ ਮੈਂ ਤੈਨੂੰ ਪਹਿਲੇ ਸੁਣਾਇਆ, ਇਸੇ ਗੱਲ ਆ। ਉਹਨਾਂ ਨੂੰ ਫਿਲਮੀ ਗਾਣੇ ਆਉਂਦੇ ਨਹੀਂ ਸੀ, ਉਹ ਜਿਹਨੇ ਬੰਦੇ ਨੇ ਕਿਹਾ ਨਾ ਆ ਭਾਈ ਨੇ ਗਾਉਣਾ ਹੀ, ਤੇ ਕਹਿੰਦਾ ਜੇ ਇਦਾਂ ਹੀ ਖੱਪ ਆਉਣੀ ਫਿਰ ਅਸੀਂ ਨਹੀਂ ਗਾਉਣਾ, ਇਹ ਉਹਦੀ ਅਗਲੀ ਗੱਲ ਆ, ਇਹ ਉਹਦੀ ਅਗਲੀ ਗੱਲ ਆ ਕਿ ਉਹ ਕਹਿੰਦਾ ਭਾਜੀ ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ ਸੁਣਾਓ, ਇੱਕ ਜਣਾ ਵਿੱਚੋਂ ਕਹਿੰਦਾ ਸਾਹਮਣੇ ਬੇਟਾ, ਤੇ ਉਹਨਾਂ ਨੂੰ ਹੁਣ ਨਾਲ ਦੇ ਨੂੰ ਕਹਿੰਦਾ ਭਾ ਤੈਨੂੰ ਆਉਂਦਾ, ਉਹ ਕਹਿੰਦਾ ਨਹੀਂ ਮੈਨੂੰ ਵੀ ਨਹੀਂ ਆਉਂਦਾ, ਤੈਨੂੰ ਭਾ ਕਹਿੰਦਾ ਨਹੀਂ ਮੈਨੂੰ ਵੀ ਨਹੀਂ ਆਉਂਦਾ, ਕਿਸੇ ਨੂੰ ਵੀ ਨਹੀਂ ਆਉਂਦਾ। ਤੇ ਹੁਣ ਨਾ ਉਹਨਾਂ ਨੇ ਸੁਣਾਉਣਾ ਵਾ, ਤੇ ਉਹ ਜਿਹੜੇ ਜਿਹਨੇ ਫਰਮਾਇਸ਼ ਕੀਤੀ ਨਾ ਪਹਿਲਾਂ ਹੀ ਗਾਣੇ 'ਚ ਨੈਸ਼ੀ ਪਾਤੀ, ਹੁਣ ਉਹਦੇ ਤੇ ਖਿਜੇ ਨੇ, ਪੂਰੇ ਪ੍ਰੋਗਰਾਮ 'ਚ ਉੱਤੇ ਖਿਜੇ ਨੇ।
ਉਹਨੂੰ ਇਹ ਵੀ ਕਹੀ ਜਾਂਦੇ ਲੈ ਵੀ ਸਾਥੋਂ ਕਿਹੜਾ ਭੁੱਲਿਆ ਬਹਾਰੋਂ ਫੁੱਲ ਬਰਸਾਓ, ਅਸੀਂ ਸੁਣਾ ਦਾਂਗੇ, ਤੂੰ ਹੁਣ ਸੁਣ ਕੇ ਜਾਈਂ ਜੇ ਪਿਓ ਦਾ ਤੇ ਹੈਂ? ਤੂੰ ਹੁਣ ਸੁਣਨਾ ਹੀ ਬਹਾਰੋਂ ਫੁੱਲ ਬਰਸਾਓ, ਇਹ ਤੈਨੂੰ ਬਹੁਤ ਹੀ ਯਾਦ ਆ ਬਹਾਰੋਂ ਫੁੱਲ ਬਰਸਾਓ, ਅਸੀਂ ਤੈਨੂੰ ਸੁਣਾ ਕੇ ਜਾਣਾ ਹੈ ਤੇ ਤੂੰ ਜੇ ਇੱਕ ਪਿਓ ਦਾ ਤੇ ਸੁਣ ਕੇ ਜਾਣਾ ਹੀ ਹੁਣ। ਲੈ ਉਹਦੀ ਗੱਲ ਆ। ਉਸਤਾਦ ਜੀ ਜਿਹੜੇ ਵੱਡੇ ਸਿੰਗਰ ਹੁੰਦੇ ਨੇ ਜਾਂ ਛੋਟੇ ਸਿੰਗਰ ਹੁੰਦੇ ਨੇ ਜਾਂ ਜੋ ਵੀ ਦਿਸ ਡੈਟ ਜਿਹੜਾ ਵੀ ਹੈ ਨਾ, ਸਭ ਤੋਂ ਜ਼ਿਆਦਾ ਜਿਹੜੇ ਮਾਇਨੇ ਰੱਖਦਾ ਨਾ, ਇੱਕ ਤੇ ਲੱਕ ਹੁੰਦੀ ਹੈ ਨਾ, ਕਿਸਮਤ, ਲੇਕਿਨ ਪਲੈਨਿੰਗ, ਜ਼ਿੰਦਗੀ 'ਚ ਪਲੈਨਿੰਗ ਬਹੁਤ ਜ਼ਰੂਰੀ ਹੈ ਉਸਤਾਦ ਜੀ। ਮੈਂ 2 ਮਿੰਟ ਲਾਂਗਾ ਤੁਹਾਡੇ। ਜ਼ਿੰਦਗੀ 'ਚ ਪਲੈਨਿੰਗ ਬਹੁਤ ਜ਼ਰੂਰੀ ਹੈ। ਜਿਹੜਾ ਤੁਹਾਡਾ ਮੈਨੇਜਰ ਹੈ ਨਾ, ਜਿਹੜੀ ਪਲੈਨਿੰਗ ਕਰਦਾ ਹੈ, ਹੁਣ ਇੱਕ ਸਿੰਗਰ ਹੈ, ਮੈਂ ਉਹਦਾ ਨਾਮ ਨਹੀਂ ਲੈਣਾ ਇਸ ਟਾਈਮ, ਹੀ ਇਜ਼ ਵੈਰੀ ਬਿਜ਼ੀ ਪਰਸਨ, ਉਹਨਾਂ ਕੋਲ ਫੰਕਸ਼ਨ ਦਾ ਟਾਈਮ ਨਹੀਂ ਹੈ, ਤੇ ਉਹ ਲੋਕਾਂ ਨੂੰ ਇਹੀ ਦੱਸਦਾ ਸੀ ਜਿਹੜਾ ਵੀ ਉਹਨੇ ਆਣਾ ਨਾ ਕਿ ਵੀ ਫਲਾਣੀ ਡੇਟ ਫਾਰਗ ਹੈ, ਉਹ ਕਹਿੰਦਾ ਨਹੀਂ ਜੀ ਬਿਜ਼ੀ ਹੈਗੇ ਨੇ, ਫਲਾਣੀ ਡੇਟ ਫਾਰਗ ਹੈ, ਬਿਜ਼ੀ ਨੇ। ਤੇ ਉਹ ਇੱਕ ਟਾਈਮ ਆਇਆ ਕਿ ਉਹ ਬਹੁਤ ਕੋਸਟਲੀ ਯਾਨੀ ਕਿ ਸਿੰਗਰ ਹੋ ਗਿਆ। ਜਿਵੇਂ ਕਿ ਇੱਕ ਥੀਏਟਰ ਦੇ ਵਿੱਚ ਸ਼ੋਅ ਵੀ ਹੋਇਆ ਸੀਗਾ ਤੇ ਪਬਲਿਕ ਨਹੀਂ ਉਹਨਾਂ ਨੂੰ ਪਈ, ਉਹਨਾਂ ਨੇ ਬਾਹਰ ਬੋਰਡ ਲੈ ਕੇ ਲਾਤਾ ਹਾਊਸਫੁੱਲ, ਹਾਊਸਫੁੱਲ। 4-5 ਦਿਨ ਉਹਨਾਂ ਨੇ ਹਾਊਸਫੁੱਲ ਦੇ ਬੈਨਰ ਲਾਏ ਨੇ ਤੇ ਪਬਲਿਕ ਨੇ ਕਿਹਾ ਕਿ ਯਾਰ ਉਹ ਕੀ ਡਰਾਮਾ ਹੋਏਗਾ, ਤੇ ਉਹਨਾਂ ਨੇ ਵੇਖਿਆ ਐਡਵਾਂਸ ਬੁਕਿੰਗਾਂ, ਫਿਰ ਉਹ ਬੜਾ ਅਰਸਾ ਚੱਲਿਆ ਸੀਗਾ। ਫਿਰ ਐਸੇ ਤਰ੍ਹਾਂ ਸਿੰਗਿੰਗ ਪਲੈਨਿੰਗ ਬੜੀ ਕਾਊਂਟ ਹੁੰਦੀ ਹੈ ਉਸਤਾਦ ਜੀ। ਹਾਂਜੀ ਯਾਰ ਪਲੈਨਿੰਗ ਤੇ ਕਾਊਂਟ ਇਹਨੂੰ ਹੁੰਦੀ ਕਹਿੰਦੇ ਨੇ ਆ। ਮਾਰਕੀਟਿੰਗ ਨਾ। ਹਾਊਸਫੁੱਲ ਅੰਦਰ ਖਾਲੀ ਵੀ ਹੁੰਦਾ ਸੀ ਨਾ ਤੇ ਬਾਹਰ ਲਾਇਕ ਕੇ ਲਾ ਦਿੰਦੇ ਸੀ ਹਾਊਸਫੁੱਲ। ਇਸ ਤਰ੍ਹਾਂ ਹੀ ਉਸਤਾਦ ਜੀ, ਉਸਤਾਦ ਜੀ ਤੋਂ ਬਿਲਕੁਲ ਇਸ ਤਰ੍ਹਾਂ ਹੀ। ਆ ਸਿੰਗਿੰਗ ਦੀ ਮੈਂ ਗੱਲ ਕਰਨ ਡਿਆ ਉਸਤਾਦ ਜੀ। ਜਿਹੜਾ ਮੈਨੇਜਰ ਹੈ ਉਹਨੇ ਪਤਾ ਕਿ ਇੱਕ ਮੈਨੇਜਰ ਨੇ ਬੜੀ ਵੱਡੀ ਪਲੈਨਿੰਗ ਕੀਤੀ। ਇੱਕ ਮਾਰਕੀਟ ਸੀ ਸਿੰਗਰਾਂ ਦੀ, ਉਹਨੂੰ ਪਤਾ ਲੱਗਾ ਜੀ ਇੱਕ 20 ਤਰੀਕ ਨੂੰ ਸ਼ੋਅ ਆ ਰਿਹਾ ਹੈ। ਉਹਨੇ 20 ਤਰੀਕ ਨੂੰ ਉਸਤਾਦ ਜੀ ਸਾਰੀ ਮਾਰਕੀਟ ਦੇ ਸਿੰਗਰ ਬਾਉਂਡ ਕਰ ਲਏ। ਉਹਨਾਂ ਨੂੰ ਕੁਛ ਪੈਸੇ, ਨਾਰਮਲ ਪੈਸੇ ਦੇ ਕੇ ਨਾ, ਕਿ 20 ਤਰੀਕ ਦਾ ਫੰਕਸ਼ਨ ਨਹੀਂ ਫੜਨਾ ਕਿਸੇ ਨੇ, 20 ਤਰੀਕ ਦਾ ਫੰਕਸ਼ਨ ਨਹੀਂ ਫੜਨਾ ਕਿਸੇ ਨੇ। ਸਾਰਿਆਂ ਬੰਦਿਆਂ ਨੂੰ ਬਾਉਂਡ ਕਰਤਾ। ਜਿਹੜਾ ਆਪਣਾ ਕਰੈਕਟਰ ਸੀਗਾ ਉਹ 20 ਤਰੀਕ ਨੂੰ ਉਹਨੇ ਵਿਹਲਾ ਰੱਖਿਆ, ਜੋ ਸਭ ਤੋਂ ਮਹਿੰਗਾ। ਉਸ ਜਿੱਧਰ ਵੀ ਗਏ ਨੇ ਉਹਨਾਂ ਨੇ ਕਿਹਾ ਜੀ ਬਿਜ਼ੀ 20 ਤਰੀਕ ਬਿਜ਼ੀ। ਉਹ ਸਿਰਫ ਸਿੰਗਰ ਅਵੇਲ ਹੋਇਆ, ਉਹਨਾਂ ਨੇ ਮੂੰਹ ਮੰਗੇ ਪੈਸੇ ਲਏ ਨੇ ਤੇ ਬਿਜ਼ੀ, ਉਹ ਬਾਕੀ ਸਾਰਿਆਂ ਦਾ ਐਡਵਾਂਸ ਮਾਰ ਗਿਆ। ਠੀਕ ਹੈ ਉਸਤਾਦ ਜੀ, ਇੱਥੇ ਸਾਡੇ ਇੱਕ ਮੱਕੂ ਨੇ ਸਿੰਗਰ ਸੀਗਾ ਉਸਤਾਦ ਜੀ, ਉਹਨੂੰ ਪਤਾ ਨਹੀਂ ਸੀ ਸ਼ੌਕ ਬੜਾ ਸਿੰਗਰ ਬਣਨ ਦਾ। ਇਸ ਤਰ੍ਹਾਂ ਹੀ ਤੇ ਉਹ ਉਸਤਾਦ ਜੀ ਸਿੰਗਰ ਬਣਿਆ ਤੇ ਇੱਕ ਬੰਦੇ ਨੇ ਚੇਤਾ ਕੀਤਾ, ਉਹਨੇ ਕਿਹਾ ਜੀ 32 ਦਸੰਬਰ ਵਾਲੇ ਦਿਨ ਰਾਤ 9 ਵਜੇ ਤੁਸੀਂ ਆ ਜਾਣਾ। ਹਾਂ 32 ਦਸੰਬਰ ਤੇ ਉਸਤਾਦ ਜੀ ਨੇ ਸਟੇਟਸ ਲਾਤਾ WhatsApp ਤੇ ਕਿ ਸਾਰੇ ਕਮਿੰਗ ਸੂਨ ਮਾਈ ਨਿਊ ਸ਼ੋ 32 ਦਸੰਬਰ ਫਲਾਣੇ ਪਿੰਡ ਤੁਸੀਂ ਪਹੁੰਚ ਜਾਣਾ। ਉਹ ਫਿਰ ਬੰਦਿਆਂ ਨੇ ਦੱਸਿਆ, ਉਹਨੇ ਕਿਹਾ ਚਵੜੇ ਜੀ ਇਹ 32 ਦਸੰਬਰ ਹੁੰਦਾ ਹੀ ਨਹੀਂ। ਉਹ ਯਾਰ ਕਿਉਂ ਨਹੀਂ ਹੁੰਦਾ ਇਹ? ਪੰਜ ਫੈਸਲੇ ਨਹੀਂ ਹੁੰਦਾ ਜੀ 32 32 ਦਸੰਬਰ। ਦਸੰਬਰ ਸਾਡੇ ਹੁੰਦਾ। ਮਹੱਲੇ 'ਚ ਨਾ, ਸਾਡੇ ਮਹੱਲੇ 'ਚ ਮੇਲਾ ਸੀ। 32 ਦਸੰਬਰ ਹੁੰਦਾ ਵਾ ਯਾਰ। 31 ਹੁੰਦਾ ਭਾਵੇਂ ਉਹ 32 ਹੁੰਦਾ ਵਾ। ਜਿਹੜਾ ਯਕਮ ਜਨਵਰੀ ਹੈ ਨਾ, ਉਹ 32 ਗਿਣੀ ਜਾਣੀ ਹੈ। ਆ ਜਾਣ ਦੋ ਚੱਲ ਜਾ ਕੰਮ, ਅੱਗੇ ਦਿਨ ਵਧਾ ਲਈਦਾ ਵਾ। ਪਤਾ ਨਹੀਂ ਕਿਹੜੇ ਤੈਨੂੰ ਦਿਨ ਕਮਾ 32 ਦਿਨ ਬਾਅਦ ਆਉਣਾ ਤੇ 32 ਤਰੀਕ ਨੂੰ ਤੈਨੂੰ ਕਹਿਣ ਡਿਆ। ਤਾਂ ਦਿਨ ਵਧਾ ਦੇਣਾ, ਤੁਸੀਂ ਜਲਦੀ ਦੇਖਦੇ ਕਾਹਦੇ ਵਾਸਤੇ ਨਾਂ ਚੱਲ ਲਿਖਿਆ। ਜਾ। ਉਸਤਾਦ ਜੀ ਸਾਡੇ ਮਹੱਲੇ ਦਾ ਮੇਲਾ ਸੀ। ਗਾਲਾਂ ਕੱਢੋ, ਗੰਦੀਆਂ ਗਾਲਾਂ ਕੱਢੋ ਇੱਕ ਦੂਜੇ ਨੂੰ, ਲੜ ਪੋ। ਤਾਜੀ ਮਵੀ ਸਿੰਗਰ ਵੇਖੇ ਥੋੜੇ ਜਿਹੇ। ਆਹ ਤਾਜੀ ਕਈ ਸਿੰਗਰ ਮੈਂ ਵੇਖੇ ਆ, ਉਹਨਾਂ ਨੂੰ 3 ਮਹੀਨਿਆਂ 'ਚ ਨਾ ਇੱਕੋ ਹੀ ਪ੍ਰੋਗਰਾਮ ਆਏਗਾ, ਉਹ ਉੱਥੇ ਗਾ ਗੂ ਕੇ ਕਹੀ ਆਉਗੇ। मैंने ना आगे भी जाना है, प्लीज मेहरबानी, इंतजामिया की तरफ से टाइम कम है तो साजी अपनी ਉਸਤਾਦ ਜੀ ਸਾਡੇ ਮਹੱਲੇ ਨਾਲ ਮੇਲਾ ਸੀ, ਉੱਥੇ ਉਹਨੇ ਬੁਲਾਇਆ ਸਰੈਕੀ ਸਿੰਗਰ। ਸਰੈਕੀ ਸਿੰਗਰ ਅੱਲਾ ਉਹਨੂੰ ਸਿਹਤ ਤੋਂ ਤੰਦਰੁਸਤੀ ਮਾਸ਼ਾਅੱਲਾ। ਹੁਣ ਤੇ ਸਾਰੇ ਨਾ ਆਪਣੇ ਆਪ ਨੂੰ ਅਪਡੇਟ ਕਰ ਲਿਆ। ਪਹਿਲੇ ਹੋਰ ਹਿਸਾਬ ਦੇ ਹੁੰਦੇ ਸੀ ਵੀ ਸੰਤਾਰ ਵਾਲੀ ਜੁੱਤੀ ਪਾ ਕੇ ਆਉਣੀ ਆ, ਵੀ ਕਿਸ ਟਾਈਮ ਕਿਸੇ ਧੋਤੀ ਨਾਲ ਪਿਸਤੌਲ ਵੀ ਲਾਇਆ ਹੁੰਦੇ ਸੀਗੇ ਵੀ ਕਿਤੇ ਰਾਜ ਕੋ ਚੋਰੀ ਟਿਕੇਟੀ ਫੈਰ ਮਾਰ ਦਿਆਂਗੇ। ਉਸਤਾਦ ਜੀ ਹੁਣ ਪਹਿਲੇ ਨਾ ਲੰਗਰ ਸੀਗਾ, ਸਰੈਕੀ ਸਿੰਗਰ ਸਾਹਿਬ ਸਾਡੇ ਜੀ ਬਹਿ ਕੇ ਆ ਕੇ ਨਾ ਲੰਗਰ ਕਰਨ ਲੱਗ ਗਏ ਤੇ ਪਿਛਲੀ ਸਾਈਡ ਤੇ ਰੱਖਿਆ ਚਿਮਟਾ ਇੰਜ ਕਰਕੇ ਕਿ ਯਾਰ ਹੁਣ ਅੱਗੇ ਅਗਰ ਚਿਮਟਾ ਰੱਖਦੇ ਤਾਂ ਰੋਟੀ 'ਚ ਡਿਸਟਰਬ ਹੁੰਦੀ, ਚਿਮਟਾ ਵੱਡਾ ਤੇ ਪਿੱਛੇ ਇੰਜ ਕਰਕੇ ਚਿਮਟਾ ਰੱਖਿਆ ਤੇ ਰੋਟੀ 'ਚ ਮਗਨ ਨੇ। ਤੇ ਉਸਤਾਦ ਜੀ ਹਲਕਾ ਨਾ ਆਮ ਗੁਫ਼ਤਗੂ ਕਰਦੇ ਤੇ ਹਲਕਾ ਹਟ ਜੀ ਹੁੰਦੀ ਸੀ ਕਿ ਵੀ ਮੈਂ ਸਰੈਕੀ ਕੋਲ ਗਾਉਣਾ। ਅਸੀਂ ਕਹੀ ਯਾਰ ਮੈਨੂੰ ਤਾਂ ਹਲਕਾ ਹਟ ਪੈਂਦੀ, ਲੇਕਿਨ ਜਦੋਂ ਗਾਉਂਦਾ ਸੀ ਨਾ ਸਹੀ ਹੁੰਦਾ ਸੀ। ਉਹਨੇ ਇੰਜ ਕਰਕੇ ਸਾਰੀ ਪਿੱਛੇ ਚਿਮਟਾ ਰੱਖਿਆ, ਰੋਟੀ ਖਾ ਕੇ ਉਹਨੂੰ ਕਹਿੰਦਾ ਲਓ ਵੀ ਸੱਜਣੋ ਰਾਤ ਨੂੰ ਸਟੇਜ ਤੇ ਮਿਲਦੇ ਆ, ਤੁਹਾਡਾ ਬਹੁਤ ਸ਼ੁਕਰੀਆ। ਜਦੋਂ ਇੰਜ ਕਰਕੇ ਪਿੱਛੇ ਦੇ ਕਦੇ ਚਿਮਟਾ ਹੈ ਨਹੀਂ, ਚਿਮਟਾ ਚੋਰੀ ਹੋ ਗਿਆ। ਤੇ ਹੁਣ ਉਹਨੂੰ ਆਦਤ ਪਈ ਸੀਗੀ ਤੇ ਸਟੇਜ ਤੇ ਗਿਆ, ਉਹਨੂੰ ਸਟੇਜ ਤੇ ਗਾਣਾ ਗਾਉਣਾ ਸੀ ਨਾ, ਜੁਗਨੀ ਗਾਉਣੀ ਸੀਗੀ। ਤੇ ਜਦੋਂ ਹੁਣ ਉਹਨੂੰ ਪਤਾ ਲੱਗਾ ਕਿ ਯਾਰ ਮੈਨੂੰ ਕਹਿੰਦਾ ਯਾਰ ਮੈਨੂੰ ਕੋਈ ਸੋਟੀ ਫੜਾ ਦਿਓ, ਮੈਂ ਨਾ ਆਪਣਾ ਕਰੀ ਜਾਊਂਗਾ। ਸਾਦੇ ਵਿਚਾਰਾ ਨਾ ਹੁਣ ਇੰਜ ਪਲ ਕੇ ਮੇਰੇ ਯਾਦ ਜੁਗਨੀ ਉਹ ਵੀਰ ਚਿਮਟੇ ਵਾਲਾ ਪੂਰਾ ਐਕਟ ਕੀਤਾ ਇੰਜ ਕਰਕੇ, ਮੇਰੇ ਯਾਦ ਜੁਗਨੀ ਉਹ ਵੀਰ ਮੇਰੇ। ਅਸੀਂ ਗੱਲ ਲੈ ਦੇਖ ਲਾ ਵੀ ਚਿਮਟੇ ਤੈਨੂੰ ਕੈਸੀ ਆਦਤ ਪਈ, ਉਹ ਚਿਮਟੇ ਐਕਟ ਵੀ ਕਰ ਰਿਹਾ ਵਾ। ਲੇਕਿਨ ਉਸਤਾਦ ਜੀ ਅੱਜ ਕੱਲ੍ਹ ਨਾ ਜ਼ਿਆਦਾਤਰ ਚੇਜ਼ ਹੀ ਹੋਣ ਡੇ ਨੇ। ਹਾਂਜੀ ਲੋਕ ਮਜ਼ਾਕ ਕਰਦੇ ਨੇ ਕਿ ਯਾਰ ਉਹਨੂੰ ਕੋਲੋਂ ਯਾਰ ਮਜ਼ਾ ਲਾਂਗੇ ਤੇ ਉਹ ਨਹੀਂ ਯਾਰ ਨਹੀਂ ਯਾਰ ਪੰਜ ਫੈਸਲ ਮੈਂ ਪਿਛਲੇ ਸ਼ੋਅ 'ਚ ਵੀ ਦੱਸਿਆ ਉਸਤਾਦ ਜੀ
ਇਹ ਬੜਾ ਅੱਛਾ ਸਿੰਗਰ ਲੱਗਾ, ਤੁਹਾਨੂੰ ਪਿਛਲੇ ਸ਼ੋਅ ਦੱਸਿਆ ਸੀ, ਬੜਾ ਅੱਛਾ ਸਿੰਗਰ ਗਾ ਰਿਹਾ, ਹੁਸਨ ਵਾਲੇ ਹੁਸਨ ਪੇ ਨਾਦ ਕਰਨਾ ਛੋੜ ਦਿਓ। ਉਸ ਤੋਂ ਬਾਅਦ ਵਾਰਿਸ ਬਾਬਰ ਬੀਰਦੀਨ ਸਾਹਿਬ ਦੇ ਬਾਬਾ ਨੂੰ ਕਹਿੰਦਾ ਚੱਲ ਓਏ ਉਹ ਚੱਲ ਬਾਬਰ ਨੂੰ ਬੁਲਾ ਚੱਲ। ਉਹ ਵਿਚਾਰਾ ਸਾਰਾ ਕਹੀਗਾ ਬਾਬਾ ਜੀ ਨੂੰ ਗਾਉਣ ਦਿਓ, ਨਹੀਂ 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 ਨਹੀਂ, ਇਹ ਕਹਿੰਦਾ ਕੀ ਕਹੀ ਜਾਂਦਾ ਸ਼ਰਾਬ ਜੇ ਉਹ, ਚੱਲ ਬਾਬਰ ਨੂੰ ਬੁਲਾ ਕੇ ਉੱਠ। ਉਹ ਵਿਚਾਰਾ ਕੱਚਾ ਹੋ ਗਿਆ। ਤਾਂ ਜੀ ਉੱਥੇ ਇੱਕ ਸਿੰਗਰ ਆਇਆ ਸੀਗਾ, ਉਹਨੇ ਕਿਤੇ ਹੀਰ ਪੜੀ ਉੱਥੇ ਮੇਲੇ ਤੇ ਨਾ, ਉਹ ਇੱਕ ਬਾਬੇ ਨੂੰ ਸ਼ੇਰ ਇੰਨਾ ਪਸੰਦ ਆ, ਉਹਨੇ ਯਕੀਨ ਕਰੋ 12 ਵਾਰੀ ਸੁਣਿਆ, ਉਹ ਰੇਸ ਹੋ ਗਿਆ ਅੱਗੇ। ਮੈਂ ਤੈਨੂੰ ਦੱਸਦਾ, ਮਲਕ ਅਸਗਰ ਨਹੀਂ ਮੇਰਾ ਯਾਰ, ਮਲਕ ਅਸਗਰ ਗੁਲਾਮਾਬਾਦ, ਅੱਛਾ ਜੀ। ਉਹਦੇ ਭਰਾ ਦੀ ਸ਼ਾਦੀ ਤੇ ਮੈਂ ਉੱਥੇ ਗਾ ਰਿਹਾ। ਹੁਣ ਉਹਦੇ ਹਰ ਭਰਾ ਦੀ ਸ਼ਾਦੀ ਤੇ ਮੈਂ ਸ਼ੌਕੀ ਆ ਗਾਉਣਾ ਬਸ, ਹਾਂਜੀ ਐਵੇਂ ਹੀ। ਮੈਂ ਨਵੀਂ ਇੱਕ ਗਜ਼ਲ ਯਾਦ ਕੀਤੀ ਤੇ ਉਹਦੇ ਸਟਾਰਟ ਦੇ ਨਾਲ ਇੱਕ ਸ਼ੇਰ ਬੜਾ ਅੱਛਾ ਸੀ, ਤੇ ਉਹ ਨਾ ਮੈਂ ਉਹ ਸੁਣ ਕੇ ਨਾ ਮਤਲਬ ਬੜਾ ਅੱਛਾ ਸਟਾਰਟ ਹੁੰਦਾ ਸੀ। ਤੇ ਹੁਣ ਨਾ ਉੱਥੇ ਕੋ 5-7 ਐਸੇ ਕਰੈਕਟਰ ਮਜਮੇ 'ਚ ਉੱਥੇ ਸ਼ਾਦੀ 'ਚ ਜਿਨ੍ਹਾਂ ਨੇ ਨਾ ਮਤਲਬ ਮਰਿੰਕ ਡੈਂ ਕੀਤੀ ਹੈ ਅੱਛੀ। ਤੇ ਮੈਨੂੰ ਉਹ ਮਤਲਬ ਕਹਿੰਦਾ ਚਲਾ ਸਜਾਦ ਕੁਛ, ਤੇ ਉਹਨੂੰ ਹਾਰਮੋਨੀਅਮ ਵੀ ਪਿਆ। ਤੇ ਮੈਂ ਉੱਥੇ ਨਾ ਮਤਲਬ ਉਹ ਬੋਲ ਕੇ ਆ, ਤੇ ਉਹ ਜਿਹੜਾ ਇੱਕ ਕਰੈਕਟਰ ਸੀ ਨਾ ਵਿੱਚ, ਉਹਨੂੰ ਉਹ ਲੜ ਗਿਆ ਬੋਲ, ਮਤਲਬ ਕਿ ਉਹਨੂੰ ਉਹ ਬਹੁਤ ਪਸੰਦ ਆ ਗਿਆ। ਹੁਣ ਵੱਡੇ ਸਿੰਗਰ ਅਸੀਂ ਉੱਥੇ ਬੁਲਾਏ ਨੇ, ਤੇ ਮੈਂ ਵੈਸੇ ਹੀ ਐਵੇਂ ਸ਼ੁਗਲ ਮੇਲਾ। ਉਹ ਭਾਈ ਬਹਿ ਗਿਆ ਸਟੇਜ ਤੇ, ਕਹਿੰਦਾ ਜਿੰਨੀ ਦੇਰ ਇੱਥੇ ਪ੍ਰੋਗਰਾਮ ਹੋਣਾ ਨਾ ਸਿਰਫ ਤੂੰ ਗਾਏਗਾ। ਸਿਰਫ ਕਹਿੰਦਾ ਤੂੰ ਗਾਏਗਾ ਬਸ। ਪਿੱਛੇ ਮਜ਼ਰ ਰਾਈ ਲਾਹੌਰੋਂ ਆਇਆ, ਮਜ਼ਰ ਰਾਈ ਹੋਰ ਸਿੰਗਰ, ਉਹ ਬਹਿ ਗਿਆ ਸਟੇਜ ਤੇ, ਉਹਨਾਂ ਦਾ ਨਾ ਕੋਈ ਮਤਲਬ ਭਾਰ ਵਾਲਾ ਜੀ ਸੀ, ਮਤਲਬ ਜਿਹਦੀ ਉਹ ਮੰਨਦੇ ਸੀ ਇੱਦਾਂ ਦਾ ਸੀ। ਇੰਝ ਦਾ ਨਹੀਂ ਸੀ ਕਿ ਵੀ ਜਿਹਨੂੰ ਐਵੇਂ ਕਹਿਣ ਚਲੋ ਚੱਲ ਨਿਕਲ, ਇੰਝ ਦਾ ਨਹੀਂ ਸੀ। ਮਤਲਬ ਉਹ ਬੰਦਾ ਕੋਈ ਭਾਰ ਵਾਲਾ ਸੀ ਫੈਮਿਲੀ ਦਾ, ਉਹਨੂੰ ਕਹਿ ਵੀ ਕੁਛ ਨਹੀਂ ਸਕਦੇ। ਉਹ ਬਹਿ ਗਿਆ। ਉਸਤਾਦ ਜੀ ਉਹਦੀ ਮੇਰੇ ਤੇ ਨਾ ਸੂਈ ਫਸ ਗਈ। ਸੁਣਾ ਕਹਿੰਦਾ, ਫੇਰ ਸੁਣਾ। ਹਾਂ ਮੈਂ ਉਹ ਸੁਣਾਇਆ ਨਾ, ਮਤਲਬ ਉਹ ਸੀ ਕਿ ਰੋਨੇ ਸੇ ਨਹੀਂ ਹਾਸਿਲ कुछ है दिले सौदाई, अनूप जलोटा क्या बात। आँखों की भी बर्बादी, दामन की भी रुसवाई, हम लोग समंदर के बिछड़े हुए साहिल हैं, उस पार भी तन्हाई, इस आर भी तन्हाई। ऐसी ਉਹਦਾ ਸਟਾਰਟ। ਉਹ ਭਾਈ ਉਹਨੂੰ ਲੜ ਗਈ। ਉਹ ਹੁਣ ਮੈਂ ਮੁੱਕ ਗਈ, ਮੈਨੂੰ ਕਹਿੰਦਾ ਫੇਰ ਸੁਣਾ। ਉਹ ਮੈਂ ਫੇਰ ਸੁਣਾਵਾਂ, ਕਹਿੰਦਾ ਫੇਰ ਸੁਣਾ। ਹੁਣ ਗੁਲਾਮਾਬਾਦ ਦੀ ਬੋਲੀ ਵੀ, ਉਹ ਚੱਲ ਗਾ ਹੈ ਗਾ ਤੂੰ, ਓਏ ਗਾ, ਓਏ ਤੇਰਾ ਨਾਂ ਕੀ ਹੈ? ਮੈਂ ਕਿਹਾ ਮੇਰਾ ਸਜਾ। ਓ ਸ਼ਿਆਰ ਗਾ। ਤੇ ਮੈਂ ਹੁਣ ਆਹੋ ਹੁਣ ਨਾ ਹੁਣ ਸਾਰੇ ਅੱਛਾ, ਮੈਂ ਹੁਣ ਪੂਰਾ ਗਾਣਾ ਸੁਣਾਤਾ, ਗਜ਼ਲ 2 ਅੰਤਰੇ ਸੁਣਾਤੇ। ਤੇ ਉਸ ਤੋਂ ਬਾਅਦ ਕਹਿੰਦਾ ਮੁੱਕ ਗਿਆ? ਮੈਂ ਕਿਹਾ ਮੁੱਕ ਗਿਆ। ਹਾਂਜੀ ਮੈਂ ਕਿਹਾ ਮੁੱਕ ਗਿਆ। ਫੇਰ ਸੁਣਾ। ਲੈ ਉਹ ਮੈਂ ਅੱਛਾ, ਹੁਣ ਜਿਹੜੇ ਮਲਕ ਹੋਣੀ ਨਾ ਸਾਰੇ, ਉਹ ਹੁਣ ਹੌਲੀ ਹੌਲੀ ਨਾ ਉਹਦੇ ਲਾਗੇ ਆ ਰਹੇ, ਆਪਸ 'ਚ ਪਲੈਨਿੰਗਾਂ ਕਰ ਰਹੇ ਵੀ ਬਾਬੇ ਨੂੰ ਕਿੱਦਾਂ ਕੱਢੀਏ ਬਾਹਰ। ਤੇ ਮੈਨੂੰ ਕਹਿੰਦਾ ਤੂੰ ਨਾ ਕੋਈ ਬਹਾਨਾ ਕਰਕੇ ਨਿਕਲ, ਇਸ਼ਾਰਾ ਕੀਤਾ। ਤੇ ਮੈਂ ਉੱਠਿਆ, ਕਹਿੰਦਾ ਕਿੱਧਰ? ਮੈਂ ਕਿਹਾ ਮੈਂ ਵਾਸ਼ਰੂਮ ਚੱਲਾਂ ਜ਼ਰਾ। ਕਹਿੰਦਾ ਨਾ ਇੱਥੇ ਕਰ, ਮੇਰੇ ਉੱਤੇ ਕਰ ਦੇ, ਮੇਰੇ ਉੱਤੇ ਕਰ। ਕਸਮ ਵਾਲੀ ਗੱਲ ਆ, ਵੱਖੀਆਂ ਟੁੱਟ ਗਈਆਂ। ਕਹਿੰਦਾ ਜਾਣ ਨਹੀਂ ਮੈਂ। ਓਏ ਯਾਰ ਉਹਨੂੰ ਨਸ਼ੇ 'ਚ ਵੀ ਪਤਾ ਸੀ ਵੀ ਇਹ ਮੈਨੂੰ ਗੇੜਾ ਦੇ ਰਿਹਾ। ਬੜੀ ਮੁਸ਼ਕਲ ਭਾਜੀ ਉਹ ਹੋਇਆ। ਫਿਰ ਪਤਾ ਕਿੱਦਾਂ, ਮਤਲਬ ਸਟੇਜ ਦੇ ਉੱਪਰ ਕੋਈ 17-18 ਮੁੰਡੇ ਇਕੱਠੇ ਚੜਾਤੇ, ਰਸ਼ ਜਿਹਾ ਪਾਤਾ, ਔਰ ਰਸ਼ ਦੇ ਵਿੱਚ ਹੀ ਮੈਂ ਗੁੰਮੂ ਜਿਹਾ ਕਰਕੇ ਨਿਕਲ ਗਿਆ। ਤੇ ਤੂੰ ਯਕੀਨ ਕਰ, ਉਸ ਤੋਂ ਬਾਅਦ ਕੋਈ 3-4 ਸਿੰਗਰਾਂ ਨੇ ਕੋਈ 18-20 ਗਾਣੇ ਸੁਣਾਏ ਆ, ਲੇਕਿਨ ਉਸ ਕਰੈਕਟਰ ਦੀ ਨਜ਼ਰ ਸਿਰਫ ਆਡੀਅנס ਸੀ ਕਿ ਮੈਨੂੰ ਇਹ ਨਜ਼ਰ ਆਵੇ ਕਿੱਥੇ ਹੈ, ਤੇ ਮੈਂ ਗੈਪ ਹਾਂ। ਤੇ ਦੇਖ ਰਿਹਾ, ਉਹ ਦੇਖ ਰਿਹਾ, ਉਹ ਗਾਣਾ ਨਹੀਂ ਸੁਣ ਰਿਹਾ, ਉਹ ਸਿਰਫ ਉਧਰ ਦੇਖ ਰਿਹਾ ਵੀ ਉਹ ਕਿੱਥੇ ਹੈ। ਇਹ ਸੈਟਅਪ ਹੁੰਦਾ ਹੈ ਜਦੋਂ ਸੂਈ ਪਾਸ ਜਾਏ। ਹਾਂਜੀ ਉਸਤਾਦ ਜੀ, ਇਸ ਤਰ੍ਹਾਂ ਬੜੇ ਵਾਕਏ, ਪਤਾ ਨਹੀਂ ਮੈਂ ਪਹਿਲੇ ਦੱਸੀ ਕਿ ਨਹੀਂ ਗੱਲ। ਅਵੈਸ ਰਜ਼ਾ ਕਾਦਰੀ ਸਾਹਿਬ ਦੀ ਨਾ ਬੜੀ ਡਿਮਾਂਡ ਹੋਵੇ, ਟਾਈਮ ਹੀ ਨਾ ਮਿਲੇ, ਲੋਕ ਬੜਾ ਯਾਨੀ ਕਿ ਫੋਰਸ ਕਰਦੇ ਹੁੰਦੇ ਸੀ ਕਿ ਯਾਰ ਸਾਡੇ ਇਲਾਕੇ ਜਾਣ, ਸਾਡੇ ਇਲਾਕੇ ਜਾਣ। ਮਾਸ਼ਾਅੱਲਾ। ਤੇ ਸਾਡੇ ਨਾ ਇੱਕ ਫੈਸਲਾਬਾਦ ਦਾ ਪ੍ਰਮੋਟਰ ਹੈ, ਉਹਨੇ ਨਾ ਇੱਕ ਮਹਿਫਲ ਤੇ ਅਵੈਸ ਰਜ਼ਾ ਕਾਦਰੀ ਸਾਹਿਬ ਨੂੰ ਓਕੇ ਕਰਤਾ। ਕੀ ਆਏਗਾ? ਉਹ ਪਾਰਟੀ ਕੋਲੋਂ 3 ਲੱਖ ਰੁਪਏ ਵੀ ਲੈ ਲਿਆ ਜੀ ਕਿ ਅਵੈਸ ਰਜ਼ਾ ਕਾਦਰੀ ਸਾਹਿਬ ਆਉਣਗੇ ਜੀ। ਆਓ
ਤੇ ਕੋਈ ਕਿਸੇ ਕਿਸਮ ਦੀ ਉਹਦੀ ਗੱਲਬਾਤ ਨਹੀਂ ਹੈ ਵੈਸ ਰਜ਼ਾ ਕਾਦਰੀ ਸਾਹਿਬ ਨਾਲ, ਨਾ ਉਹਨਾਂ ਨੂੰ ਪਤਾ, ਉਹਨੇ ਹੋ ਕੇ ਕਰ ਲਿਆ। ਗੇਮ ਭਾਈ ਆ। ਠੀਕ ਹੈ ਜੀ। ਤੇ ਹੁਣ ਆਖਰੀ ਦਿਨ ਨੇ ਜੀ, ਬੋਰਡ ਲੱਗੇ, ਬੈਨਰ ਲੱਗੇ, ਦੁਨੀਆ ਇੰਤਜ਼ਾਰ ਕੇ ਵੈਸ ਰਜ਼ਾ ਕਾਦਰੀ ਸਾਹਿਬ ਨੇ ਆਣਾ। ਤੇ ਹੁਣ ਨਾ ਉਹ ਬੰਦਾ ਬੜਾ ਪਲੈਨਰ ਆਦਮੀ ਸੀਗਾ, ਤੇ ਉਹਨੇ ਨਾ ਫੋਨ ਕੀਤਾ ਉਹਨਾਂ ਨੂੰ, ਪਾਰਟੀ ਨੂੰ, ਤੇ ਉਧਰ ਬੋਲਣ ਲੱਗ ਪਿਆ, ਕਹਿੰਦਾ ਯਾਰ ਵੇਖੋ ਯਾਰ, ਉਹ ਤਾਂ ਕਹਿਣ ਡੇ ਕਿ ਭਾਈ ਮੇਰੇ 16 ਬੰਦੇ ਆ, 16 ਬੰਦਿਆਂ ਦੀਆਂ ਟਿਕਟਾਂ ਆਣ ਜਾਣ ਦੀਆਂ, ਠੀਕ ਹੈ, ਟਿਕਟਾਂ ਦੇਣੀਆਂ 22,000 ਆਣ ਜਾਣ ਦੀਆਂ, ਡੱਫ ਵਾਲਾ ਲੈਦਾ ਵਾ, ਫਲਾਣਾ ਮੇਰਾ ਕੁਰਸੀਏ ਲੈਦਾ ਨੇ, ਉਹ 16 ਬੰਦਿਆਂ ਦੀਆਂ ਟਿਕਟਾਂ ਦੇਣੀਆਂ, ਮੇਰੀ ਲੈਦਾ ਪੇਮੈਂਟ ਦੇਣੀ, ਇਹ ਤੁਹਾਨੂੰ ਟੋਟਲ ਇਹ ਨਹੀਂ ਕਹਿੰਦਾ ਕੋਈ 22 ਲੱਖ ਰੁਪਏ 'ਚ ਪੈ ਜਾਣੇ ਜੀ। ਤੇ ਜੇ ਤੁਹਾਨੂੰ ਮਨਜ਼ੂਰ ਹੈ ਦੱਸੋ, ਜਲਦੀ ਫੌਰਨ ਹੋ ਕੇ ਕਰੋ, ਮੇਰੇ ਨਾਲ ਲੈਣ ਤੇ ਨੇ ਅਵੈਸ ਰਜ਼ਾ ਕਾਦਰੀ ਸਾਹਿਬ। ਲੈਣ ਤੇ ਉਹ ਕਹਿੰਦੇ ਜੀ ਅਸੀਂ ਜਿਹੜਾ 5 ਮਿੰਟ ਬਾਅਦ ਦੱਸਦੇ ਆ ਤੁਹਾਨੂੰ। ਉਹ 5 ਮਿੰਟ ਬਾਅਦ ਫੋਨ ਕੀਤਾ, ਕਹਿੰਦਾ ਜੀ ਉਹ ਜਿਹੜਾ ਤੁਹਾਨੂੰ ਅਸੀਂ ਐਡਵਾਂਸ ਦਿੱਤਾ ਉਹਦਾ ਕੀ ਕਰਨਾ? ਕਹਿੰਦਾ ਉਹ ਵਾਲਾ ਉਹਨਾਂ ਦਾ ਮੈਂ ਭਤੀਜਾ ਇੱਕ ਬੁੱਕ ਕਰ ਲਿਆ, ਬਾਬਰ ਰਜ਼ਾ ਕਾਦਰੀ। ਕਹਿੰਦੇ ਜੀ ਉਹ ਕਿੰਨੇ 'ਚ ਹੋਏਗਾ? ਕਹਿੰਦਾ ਯਾਰ ਉਹ ਨਾ ਸਸਤਾ ਹੈਗਾ, 1.5 ਪੌਣੇ 2, ਤੇ ਬਾਕੀ ਯਾਨੀ ਕਿ ਪੈਸੇ ਯਾਨੀ ਕਿ ਨਾ ਵਾਪਸ ਮਿਲ ਜਾਣਗੇ ਤੁਹਾਨੂੰ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਤੇ ਅਵੈਸ ਸਾਹਿਬ ਦਾ ਨਾਮ ਬੜਾ ਅੱਛਾ ਹੈਗਾ, ਲੇਕਿਨ ਤੁਸੀਂ ਉਹਨਾਂ ਦਾ ਭਤੀਜਾ ਸੁਣੋਗੇ ਨਾ ਤੇ ਉਹਦੀ ਆਵਾਜ਼ ਉਹਨਾਂ ਤੋਂ ਵੀ ਕਿਤੇ ਚੰਗੀ। ਉਹ ਪਾਰਟੀ ਕਹਿੰਦੀ ਠੀਕ ਹੈ ਜੀ, ਓਕੇ ਕਰੋ, ਲੈ ਆਓ। ਤੇ ਹੁਣ ਉਹਨਾਂ ਉਹ ਮੁੰਡੇ ਨੂੰ ਲੱਭਣ ਡਿਆ, ਬਾਬਰ ਨੂੰ ਪੁੱਛਣ ਡਿਆ ਮਹੱਲੇ 'ਚ ਸਾਰਿਆਂ ਨੂੰ ਕਿ ਯਾਰ ਬਾਬਰ ਕਿੱਥੇ, ਬਾਬਰ। ਉਹ ਪਤਾ ਲੱਗਾ ਜੀ ਕੋਈ ਇੱਕ ਸਨੋਕਰ ਕਲੱਬ ਤੇ ਬੈਠਾ ਹੋਇਆ, ਉਹ ਉੱਥੇ ਗਿਆ ਤੇ ਉਹ ਉਰੇ ਆ ਜਲਦੀ ਦਿਹਾੜੀ ਲਾਣੀ, ਕਹਿੰਦਾ ਹਾਂ ਲਾਣੀ। ਤੇ ਉਹਨੂੰ ਉਸਤਾਦ ਜੀ ਲੈ ਆਇਆ, ਉਹਨੂੰ ਕਹਿੰਦਾ ਤੈਨੂੰ ਨਾਤਾਂ ਕਿੰਨੀਆਂ ਆਉਂਦੀਆਂ ਨੇ? ਕਹਿੰਦਾ ਭਾਜੀ ਮੈਨੂੰ ਨਾ ਇਹ ਇੱਕ ਨਾਤ ਪੂਰੀ ਆਉਂਦੀ ਤੇ ਇੱਕ ਨਾ ਅੱਧੀ ਆਉਂਦੀ, ਤੇ ਜਿਹੜੀ ਪੂਰੀ ਆਉਂਦੀ ਉਹਦੇ 'ਚ ਵੀ ਕਹਿੰਦਾ ਮੈਂ ਥੋੜੀ ਜਿਹੀ ਭੁੱਲਦਾ ਵਾਂ। ਟੈਨਸ਼ਨ ਨਹੀਂ ਲੈਣੀ ਤੂੰ, ਬਸ ਆ ਜਾ। ਤੇ ਉਸਤਾਦ ਜੀ ਉਹਨੂੰ ਨਵਾਂ ਸੂਟ ਪਾਇਆ, ਲੱਠੇ ਦਾ ਕਾਟਨ ਵਾਲਾ ਸਫੈਦ ਸੂਟ, ਉੱਤੇ ਪਗੜੀ ਰੱਖੀ ਏ। ਤੇ ਇੱਕ ਦੋਸਤ ਨੂੰ ਫੋਨ ਕੀਤਾ ਕਿ ਯਾਰ ਫੌਰਨ ਨਾ ਕਾਰ ਲੈ ਕੇ ਆ ਆਪਣੀ, ਮੈਨੂੰ ਕਾਰ ਚਾਹੀਦੀ ਹੈ, ਤੇ ਮਿਹਰਬਾਨੀ ਯਾਰ ਮੈਂ ਪੈਟਰੋਲ ਪਵਾ ਦਾਂਗਾ। ਉਹ ਕਾਰ ਲੈ ਕੇ ਆਇਆ ਤੇ ਬਾਬਰ ਰਜ਼ਾ ਨੂੰ ਉਹਨਾਂ ਨੇ ਬਿਠਾਇਆ ਗੱਡੀ 'ਚ, ਹਾਏ ਤੇ ਲੈ ਆਏ ਨੇ ਜੀ ਕਿ ਬਾਬਰ ਰਜ਼ਾ ਕਾਦਰੀ ਸਾਹਿਬ, ਵੈਸ ਰਜ਼ਾ ਕਾਦਰੀ ਸਾਹਿਬ ਦੇ ਭਤੀਜੇ ਆ ਰਹੇ ਨੇ। ਤੇ ਥੜਥੱਲੀ ਪੈ ਗਈ ਉੱਥੇ। ਉਹਨੂੰ ਭਾਈ ਜੀ ਸਟੇਜ ਤੇ ਬੜੇ ਪ੍ਰੋਟੋਕੋਲ ਦੇ ਨਾਲ, ਫੁੱਲ ਹੀ ਫੁੱਲ ਤੇ ਪ੍ਰੋਟੋਕੋਲ ਦੇ ਨਾਲ ਉਸਤਾਦ ਜੀ ਉਹਨੂੰ ਸੱਦਿਆ। ਉਹਨੇ ਜਿਹੜੀ ਪੂਰੀ ਨਾਦ ਆਉਂਦੀ ਸੀ ਉਹਨੇ ਉਹ ਸੁਣਾਈ ਏ। ਉਸ ਤੋਂ ਬਾਅਦ ਹੈ ਨਾ ਉਹਨੇ ਆਪ ਹੀ ਕਿਹਾ ਜੀ ਕਾਦਰੀ ਸਾਹਿਬ ਜਿਹੜੀ ਅਗਲੀ ਥੋੜਾ ਹੀ ਹੈ ਨਾ, ਉਹਦੀ ਸਿਰਫ 2 ਸ਼ੇਰ ਉਸ ਨਾਦ ਦੇ ਸੁਣਾ ਦਿਓ ਮਿਹਰਬਾਨੀ, ਉਸ ਤੋਂ ਬਾਅਦ ਅਸੀਂ ਤੁਹਾਨੂੰ ਜਾਣ ਦੇਵਾਂਗੇ। ਅੱਛਾ ਜਿਹੜੀ ਉਹਨੂੰ ਪਤਾ ਸੀ ਕਿ ਇਹਨੂੰ ਅੱਧੀ ਆਉਂਦੀ ਆ, ਜਿਹੜੀ ਅੱਧੀ ਆਉਂਦੀ ਉਹਦੇ ਕੋਲੇ ਕਹਿੰਦਾ ਜਿਹੜੀ ਉਹਨੂੰ ਕਹਿੰਦੇ ਜੀ ਜਹਾਜ਼ ਵੇਟ ਕਰਨ ਡਿਆ ਤੇ ਸਿਰਫ ਕਾਦਰੀ ਸਾਹਿਬ ਦਾ ਵੇਟ ਹੋ ਰਿਹਾ, ਤੇ ਟਿਕਟ ਓਕੇ ਵੇ, ਇਹਨਾਂ ਨੇ ਫੌਰਨ ਨਿਕਲਣਾ। ਤੇ ਉਹਨਾਂ ਨੇ ਕਿਹਾ ਜੀ ਠੀਕ ਹੈ ਜੀ। ਤੇ ਉਸਤਾਦ ਜੀ ਉਹਨਾਂ ਨੇ ਬੜੇ ਪ੍ਰੋਟੋਕੋਲ ਨਾਲ ਮਾਮਲਾਤ ਹੈਂਡਲ ਕੀਤੇ ਨੇ, ਤੇ ਭਾਈ ਜਾਨ ਉਹਨੇ ਚੰਗੀ ਦਿਹਾੜੀ ਲਾਈਏ। ਅੱਛਾ ਯਾਨੀ ਕਿ ਜਿਹੜੀ ਉਹਨੂੰ ਅੱਧੀ ਆਉਂਦੀ ਸੀ ਇਹਨੂੰ ਪਤਾ ਸੀ, ਤੇ ਉਹਨੂੰ ਕਹਿ ਰਿਹਾ ਬਸ ਉਹਦੇ ਬਿਨਾਂ ਵੀ 2 ਬੋਲ ਸੁਣਾ ਦਿਓ, 2 ਬੋਲ ਸੁਣਾ ਦਿਓ, ਤੇ ਬੋਲ ਸੁਣਾ ਕੇ ਤੁਹਾਨੂੰ ਅਸੀਂ ਇਜਾਜ਼ਤ ਆਂਗੇ। ਤੇ ਕਹਿੰਦਾ ਕਾਦਰੀ ਸਾਹਿਬ ਨੇ ਵਾਪਸ ਜਾਣਾ, ਟਿਕਟ ਓਕੇ ਹੈਗੀ ਏ, ਤੇ ਮਿਹਰਬਾਨੀ ਇਹ 2 ਸ਼ੇਰ ਸੁਣਾ ਦਿਓ। ਉਹਨੇ 2 ਸ਼ੇਰ ਸੁਣਾਏ ਲੈ, ਤੇ ਉਸਤਾਦ ਜੀ ਉਹਨੂੰ ਲੈ ਕੇ ਤੇ ਇੰਝ ਨਿਕਲਿਆ ਗੱਡੀ 'ਚ, ਉਹਨੂੰ 2000 ਰੁਪਏ ਦਿੱਤਾ ਜੀ, ਲਓ ਜੀ ਕਾਦਰੀ ਸਾਹਿਬ 2000 ਰੁਪਇਆ, ਬਾਕੀ ਸਾਰੇ ਆਪਣੀ ਜੇਬ 'ਚ। ਉਸਤਾਦ ਜੀ ਬੜੇ ਪੈਸੇ ਲੈ, ਬੜੇ ਪਲੈਨਰ, ਪ੍ਰਮੋਟਰ ਬਹੁਤ ਖਾਂਦੇ ਆ ਉਸਤਾਦ ਜੀ। ਜਿਹੜੇ ਮੈਂ ਤੁਹਾਨੂੰ ਬਾਬਾ ਜੀ ਦੀ ਗੱਲ ਨਹੀਂ ਦੱਸ ਰਿਹਾ, ਉਹ ਬਾਬਾ ਜੀ ਨੇ ਆਪਣੀ ਮੇਲੇ ਵਾਲੇ ਦਿਨ ਆਪਣੇ ਨਾ ਸਾਰ ਲੰਗਰ ਵਰਤਾਇਆ, ਜਿਹੜਾ ਆਪ ਨਾ ਵਿੱਚ ਬੈਠੇ ਮਹਿਫਲ ਦੇ, ਉਹ ਜਿਹੜਾ ਲੰਗਰ ਵਰਤਾਉਂਦਾ ਸੀ ਨਾ ਹਲੀਮ, ਉਦੋਂ ਕੋਲ ਕਿਤੇ ਇੱਕ ਡੋਂਗਾ ਬਾਬਾ ਜੀ ਦੀ ਪੱਗ 'ਚ ਪੈ ਗਿਆ। ਕਿੱਥੇ ਪੈ ਗਿਆ ਡੋਂਗਾ ਹਲੀਮ ਦਾ ਕਿਤੇ ਪੱਗ 'ਚ ਪੈ ਗਿਆ, ਉੱਪਰੋਂ ਐਨੇ ਕਰਕੇ ਉਹ ਪੱਗ ਸਾਰੀ ਹਲੀਮ ਨਾਲ ਭਰੀ ਗਈ। ਤੇ ਇੱਕ ਮਰੀਜ਼ ਉੱਠ ਕੇ ਕਹਿੰਦਾ ਬਾਬਾ ਜੀ ਲਿਆਓ ਮੈਂ ਧਵਾ ਲੈਣਾ। ਕਹਿੰਦਾ ਨਹੀਂ, ਤੁਹਾਨੂੰ ਰਹਿਣ ਦੇ, ਦੁਰ ਫਿਟਰ ਕੋ। ਕਹਿੰਦਾ ਉਹਦਾ ਜਿਹੜਾ ਵਰਤਾਉਣ ਵਾਲਾ ਤੁਹਾਨੂੰ ਰਹਿਣਾ ਲਾਣ ਤੋਂ ਬਾਅਦ ਉੱਥੋਂ 2 ਨਾਲ ਫੜ ਇਹਨੇ ਲਾ ਲੈਣੇ ਆਪਾਂ। ਫਾਇਦਾ ਥੋੜੀ ਕਰਦਾ ਵਾ, 2 ਨਾਲ ਫੜ ਕੇ ਭਾਵੇਂ ਕੁੱਲਾ ਕਰੇਗੇ ਤੇ ਉਹਦੇ ਨਾਲ ਕਾਲ ਦੇ ਜਰਵਰ। ਓਏ ਹੋਏ ਉਸਤਾਦ ਜੀ ਇੱਕ ਕਲਿੱਪ ਮੈਂ ਦੇਖਿਆ, ਤੇ ਉਹ ਖਾਨ ਸਾਹਿਬਾਂ ਨੂੰ ਨਾ ਫਰਮਾਇਸ਼ ਹੋ ਗਈ ਏ, ਉਹ ਯਾਰ ਨਹੀਂ ਬਸ ਅੱਜ ਦੀ ਰਾਤ ਮਨਜ਼ੂਰ ਕਰ ਲੈ। ਇਹ ਜਿਹੜਾ ਗਾਣਾ ਹਬੀਬ ਰਫੀਕ ਸਾਹਿਬ ਦਾ, ਨਹੀਂ ਇਹ ਹੈਗਾ ਵਾ ਸ਼ੇਰ ਮੇਰ ਸਾਹਿਬ ਦੀ, ਸ਼ੇਰ ਮੇਰ ਸਾਹਿਬ ਦਾ, ਉਹਨਾਂ ਦੀ ਉਹ ਫਰਮਾਇਸ਼ ਹੋ ਗਈ ਕਿ ਇਹ ਸੁਣਾਓ। ਹੁਣ ਉਸਤਾਦ ਜੀ ਉਹ ਜਿਹੜਾ ਮੇਨ ਸਿੰਗਰ ਬੈਠਾ ਨਾ ਬਾਜੇ ਤੇ, ਉਹਨੇ ਸਿਰਫ ਇੰਨਾ ਹੀ ਕਿਹਾ ਬਸ ਅੱਜ ਦੀ ਰਾਤ, ਤੇ ਨਾਲ ਦੇ ਨੇ ਪੜ ਲਿਆ ਮਨਜ਼ੂਰ, ਇਧਰਲਾ ਨਾਲ ਦਾ ਮਨਜ਼ੂਰ ਕਰ ਲੈ। ਫਿਰ ਉਹ ਪਰਲਾ ਜੂ ਪਰਲਾ, ਤੇ ਮੇਰ ਹੁਣ ਬਾਜੇ ਤੇ ਬੈਠਾ ਇੱਧਰ ਉੱਧਰ ਵੇਖਣ ਡਿਆ, ਮੇਰੀ ਵਾਰੀ ਤੇ ਉਹ ਉੱਠ ਕੇ ਕਹਿਣ ਡਿਆ ਭਾਜੀ ਤੁਸੀਂ ਇਹਨਾਂ ਕੋਲ ਸੁਣ ਲਓ, ਮੈਨੂੰ ਇਜਾਜ਼ਤ ਮੈਂ ਚੱਲਦਾ ਵਾ। ਉਸਤਾਦ ਜੀ ਇੱਕ ਨਾ ਸਾਡੇ ਮਹੱਲੇ ਸਿੰਗਰ ਆ, ਪੇਂਡੂ ਟੈਪ ਸ਼ੂਪ ਚੱਲਣਾ ਭੁੱਲ ਜਾਂਦਾ ਸੀਗਾ ਕਿ ਮੈਂ ਕਿੱਥੋਂ ਸ਼ੁਰੂ ਕੀਤਾ, ਮੈਂ ਕਿੱਥੇ ਮੁਕਾਉਣਾ, ਉਹਨੂੰ ਸਮਝ ਨਹੀਂ ਸੀ ਆਉਂਦੀ।
ਉਹ ਬਾਜੇ ਮੂੰਹ ਨਾਲ ਸਾਰਿਆਂ ਨੂੰ ਕਹਿੰਦੇ ਯਾਰ ਧਿਆਨ ਨਾਲ ਮੈਨੂੰ ਨਾ ਉੱਚੀ ਉੱਚੀ ਨਾਲ ਬੋਲਿਓ, ਮੈਂ ਭੁੱਲ ਜਾਂਦਾ। ਹੁਣ ਉਹ ਗਾਣਾ ਗਾਉਂਦਾ, ਥੱਲੇ 3-4 ਮੁੰਡੇ ਨਾ ਚੇਦਾ ਕਰਨੇ, ਵਾਹ 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 ਵਾਹ। ਉਹਨੇ ਇੰਜ ਕਰੇ ਭੂਰੀ ਪਾਈ ਤੇ ਖਿਜਿਆ ਫਿਰਦਾ। ਉਹਨੇ ਫੇਰ ਮੁੰਡੇ ਨੇ ਕੀਤਾ ਵਾਹ 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 ਵਾਹ। ਮੈਂ ਛੱਡਵਾ ਮਾਰ ਕਹਿੰਦਾ ਤੁਹਾਨੂੰ ਮੈਂ ਕਹੀ ਜਾਂਦਾ, ਮੈਂ ਵਿੱਚੋਂ ਭੁੱਲ ਜਾਂਦਾ ਵਾ। ਮੈਂ ਕੀ ਛੱਡਵਾ। ਲੈ ਵੀ ਬਾਸ ਇੰਜ ਹੀ ਬਿਲਕੁਲ ਸੇਮ ਤੂੰ ਉਸ ਦਿਨ ਆ ਕੇ ਬਹਿ ਜਾਂਦਾ ਜਿੱਦਣ ਤੂੰ ਪੀਜ਼ਾ ਖਾਦਾ ਸੀ। ਉਸਤਾਦ ਜੀ ਮੈਂ ਨਾ ਇੱਕ ਫੰਕਸ਼ਨ ਤੇ ਗਿਆ ਵਾਂ, ਮਹਿੰਦੀ ਸੀ ਦੋਸਤ ਦੀ, ਮੈਂ ਉੱਥੇ ਗਿਆ ਵਾਂ ਤੇ ਉੱਥੇ ਨਾ ਉਸਤਾਦ ਜੀ ਮੈਨੂੰ ਖਾਨ ਸਾਹਿਬ ਮਿਲੇ। ਉਹ ਤੁਹਾਡੇ ਵੀ ਫੈਨ ਤੇ ਮੇਰੇ ਵੀ ਮੁਹੱਬਤ ਕਰਨ ਵਾਲੇ ਉਸਤਾਦ ਜੀ, ਦੋਸਤ ਸਾਨੂੰ ਟੱਕਰ ਗਏ। ਤੇ ਉਹ ਹੁਣ ਕਰੈਕਟਰ ਕਹਿਣ ਡਿਆ ਜੀ ਫੈਸਲ ਸਾਹਿਬ ਇਹ ਬੰਦਾ ਜਿਹੜਾ ਨਾ ਇਹ ਫੈਨ ਆ ਜਾਨੀ ਸਾਹਿਬ ਦਾ, ਤੇ ਗੱਲਬਾਤ ਤੋਰਨਾ ਤੁਸੀਂ। ਮੈਂ ਕਿਹਾ ਮੈਂ ਤੋਰ ਲਾਂਗਾ, ਕੋਈ ਮਸਲਾ ਨਹੀਂ। ਤੇ ਫੋਨ ਤੇ ਨਾ ਸਾਰੇ ਸਿੰਗਰਾਂ ਨਾਲ ਲੱਗਾ, ਹਾਂ ਵੀ ਕੀ ਹਾਲ ਚਾਲ ਜੀ, ਫਲਾਣਿਆਂ ਫਲਾਣਿਆਂ ਫਲਾਣਿਆਂ। ਤੇ ਵੱਡੇ ਵੱਡੇ ਜਿਹੜੇ ਸੈਲੈਬ੍ਰਿਟੀ ਵੱਡੇ ਵੱਡੇ ਸਿੰਗਰ ਉਹਨਾਂ ਨਾਲ ਗੱਲਾਂ ਕਰਨ ਡਿਆ ਫੋਨ ਤੇ। ਮੈਨੂੰ ਨਹੀਂ ਪਤਾ ਲੇਕਿਨ ਨੰਬਰ ਸੇਫ ਸਨ ਸਾਰਿਆਂ ਦੇ। ਤੇ ਮੈਂ ਉਹਨੂੰ ਕਿਹਾ, ਕਹਿੰਦਾ ਜੀ ਫੈਸਲ ਸਾਹਿਬ ਹਰ ਸਿੰਗਰ ਤੁਹਾਡੇ ਲਈ ਹਾਜ਼ਰ ਹੈ, ਵਿਦਆਊਟ ਪੇਮੈਂਟ ਵਿਦਆਊਟ ਐਨੀ ਹੈਜ਼ਿਟੇਸ਼ਨ, ਇਹ ਉਹ ਤੁਹਾਡੇ ਲਈ ਹਾਜ਼ਰ ਹੈ। ਮੈਂ ਕਿਹਾ ਅੱਛਾ ਜੀ। ਮੈਂ ਕਿਹਾ ਯਾਰ ਮੇਰੀ ਪਰਸੋਂ ਨਾ ਬੇਟੇ ਦੀ ਸ਼ਾਦੀ ਹੈ, ਮੈਨੂੰ ਨਾ ਆਤਫ ਅਸਲਮ ਸਾਹਿਬ ਚਾਹੀਦੇ ਨੇ। ਮੈਂ ਕਿਹਾ ਤੇ ਉਸਤਾਦ ਜੀ ਉਹਨੇ ਮੇਰੇ ਰੰਜ ਵੇਖਿਆ ਤੇ ਕਹਿੰਦਾ ਆਤਫ ਅਸਲਮ। ਫੈਸਲ ਸਾਹਿਬ ਕਹਿੰਦਾ ਉਹ ਤਾਈ ਆਦਮੀ ਕਿਸੇ ਹੋਰ ਨੂੰ ਕਰ ਲੋ। ਲੈ ਤਾਈ। ਮੈਂ ਕਿਹਾ ਯਾਰ ਜਾਣਦੇ ਆ ਤਾਈ। ਉਹ ਤੇ ਕਹਿੰਦਾ ਤੁਸੀਂ ਕਿਸੇ ਹੋਰ ਨੂੰ ਕਰ ਲੋ, ਉਹਨੂੰ ਰਹਿਣ ਦਿਓ। ਤੇ ਉਸਤਾਦ ਜੀ ਕਰੈਕਟਰ ਇੱਕ ਟਕਰਿਆ ਤੇ ਛੱਫੀ ਪਾ ਕੇ ਤੇ ਰੋਣ ਡਿਆ। ਇੰਨਾ ਰੋਇਆ ਕਿ ਮੈਂ ਕਹਿੰਦਾ ਰੱਬ ਕੋਲੋਂ ਕੁਝ ਹੋਰ ਵੀ ਅੱਜ ਮੰਗ ਲੈਂਦਾ ਉਹ ਵੀ ਪੂਰਾ ਹੋ ਜਾਣਾ ਸੀ। ਮੈਂ ਉਹਨੂੰ ਤਸੱਲੀਆਂ ਦੇਣ ਡਿਆ ਤੇ ਰੋਈ ਜਾਣ ਡਿਆ ਰੋਈ ਜਾਣ ਡਿਆ। ਕਹਿੰਦਾ ਰੱਬ ਨੇ ਮੇਰੀ ਖੁਆਇਸ਼ ਪੂਰੀ ਕਰਤੀ। ਆ ਰੱਬਾ ਤੇਰਾ ਸ਼ੁਕਰ ਆ, ਤੇਰਾ ਸ਼ੁਕਰ ਆ, ਆ ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਮੈਂ ਕਿਹਾ ਹੁਣ ਮੈਂ ਉਸਤਾਦ ਜੀ ਹੁਣ ਨਾਲ ਕਰੈਕਟਰ ਮੇਰੇ ਦੋਸਤ ਦਾ ਬਾਪ ਤੇ ਮੈਂ ਉਹਨੂੰ ਤਸੱਲੀ ਦੇਣ ਡਿਆ। ਮੈਂ ਕਿਹਾ ਅੱਲਾ ਖੈਰ ਕਰੇਗਾ, ਅੱਲਾ ਪਾਕ ਕਰਮ ਕਰੇ ਯਾਰ, ਪਰੇਸ਼ਾਨ ਨਾ ਹੋ। ਕਹਿੰਦਾ ਮੈਨੂੰ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਬਲਕਿ ਹੋ ਚੱਲਾ ਹੈ। ਮੈਂ ਕਿਹਾ ਆਰਡਰ ਲਾ, ਹੁਕਮ ਕਰ, ਜਾਨੀ ਸਾਹਿਬ ਨਾਲ ਬੁਲਾ ਦੇ ਇੱਕ ਵਾਰੀ। ਕਹਿੰਦਾ ਨਹੀਂ ਕੋਈ ਮੇਰਾ ਨਹੀਂ ਫੈਨ ਤੇ ਮੇਰੇ ਨਾਲ ਵੀ ਰੋਣ ਡਿਆ, ਮੇਰੇ ਗਲੇ ਲੱਗ ਗਏ। ਯਾਰ ਭਾਈ ਫੈਸਲ ਉਸਤਾਦ ਜੀ ਇੱਕ ਦਿਨ ਨਾ ਮੈਂ ਅਚਾਨਕ ਸਟੂਡੀਓ ਦਾ ਨਾ ਦਰਵਾਜ਼ਾ ਖੋਲਿਆ, ਇੱਕ ਭਲਵਾਨ ਟਾਈਪ ਬੰਦਾ ਬਗਲੋਲ ਜਿਹਾ ਅੱਧਾ ਅੰਦਰ ਹੀ ਆ ਗਿਆ। ਮੈਂ ਲੈ ਬੂਹਾ ਖੋਲਿਆ, ਅੱਧਾ ਅੰਦਰ ਆ। ਕਹਿੰਦਾ ਹਾਂ ਉਸਤਾਦ ਕਿੱਥੇ ਆ? ਮੈਂ ਕਿਹਾ ਭਾਈ ਤੂੰ ਕੌਣ ਆ, ਮੈਨੂੰ ਤਾਂ ਦੱਸ। ਕਹਿੰਦਾ ਨਹੀਂ ਮੈਂ ਉਸਤਾਦ ਨੂੰ ਮਿਲਣ ਆਇਆ, ਮੈਂ ਪੁਰਾਣੇ ਪਿੰਡੋਂ ਆਇਆ ਫਲਾ ਫਲਾ। ਤੇ ਮੈਂ ਐਡਰੈਸ ਪੁੱਛਿਆ ਤੇ ਮੈਂ ਉਸਤਾਦ ਨੂੰ ਮਿਲ ਕੇ ਜਾਣਾ। ਮੈਂ ਕਿਹਾ ਭਾਈ ਉਹ ਛੱਡ ਗਏ ਆ, ਇੱਥੇ ਕੋਈ ਵੀ ਨਹੀਂ ਰਹਿੰਦਾ, ਮੈਂ ਤਾਂ ਸਮਾਨ ਸਮੂਨ ਚੁਕਾਉਣ ਆਇਆ। ਕਹਿੰਦਾ ਲਓ ਫਿਰ ਅੱਗੇ ਤੋਂ ਅਸੀਂ ਸ਼ੋਅ ਨਹੀਂ ਦੇਖਿਆ, ਕਹਿੰਦੇ ਮਿਲਣਾ ਨਹੀਂ। ਮੈਂ ਕਿਹਾ ਲੈ ਦੱਸ। ਕਹਿੰਦਾ ਜੀ ਮੇਰਾ ਸ਼ੋਅ। ਉਹ ਕਰੈਕਟਰ ਕਹਿੰਦਾ ਜੀ ਮਦਨਪੁਰੇ ਚਾਹ ਪੀਂਦੇ ਹੁੰਦੇ ਸੀ ਮੇਰੇ ਕੋਲੋਂ, ਜਾਨੀ ਸਾਹਿਬ ਨੂੰ ਪੁੱਛੀ, ਮੇਰੇ ਕੋਲ ਚਾਹ ਪੀਂਦੇ ਸੀ ਮਦਨਪੁਰੇ, ਠੀਕ ਹੈ। ਤੇ ਅਕਸਰ ਕਹਿੰਦੇ ਮੋਟਰਸਾਈਕਲ ਵੀ ਲੈ ਕੇ ਚਲੇ ਜਾਂਦੇ ਸੀ ਮੇਰੀ। ਤੇ ਅੱਜ ਕਹਿੰਦਾ ਜੀ ਉਹ ਵਕਤ ਭੁੱਲੇ ਹੋਏ ਨੇ, ਉਹਨਾਂ ਨੂੰ ਯਾਦ ਨਹੀਂ ਸੀ ਆ ਰਹੇ। ਉਸਤਾਦ ਜੀ ਇੱਕ ਤੇ ਆਹ ਚੀਜ਼ ਬੜੀ ਕਾਮਨ ਜੀ ਹੋ ਗਈ ਹੈ, ਜਿਹੜਾ ਕਰੈਕਟਰ ਉਹ ਯਾਦ ਕਰਾਉਂਦਾ। ਯਾਰ ਭਾਈ ਫੈਸਲ ਮੈਂ ਉਸਤਾਦ ਜੀ ਮੈਨੂੰ ਇੱਕ ਕਰੈਕਟਰ ਨੇ ਅੰਡਰਪਾਸ ਚ ਡੱਕ ਲਿਆ, ਝਾਲ ਅੰਡਰਪਾਸ। ਉਹ ਮਿੱਠੇ ਓਏ ਉਹ ਕਿੱਥੇ ਰਹਿ ਕੇ ਤੂੰ ਲੱਭ ਥੱਕ ਗਿਆ ਕੀ ਆ? ਮੈਂ ਨੰਬਰ ਦੇ ਜਾਨੀ ਸਾਹਿਬ ਦਾ। ਕਹਿੰਦਾ ਨਾ। ਉਹ ਮੈਂ ਕਿਹਾ ਮੇਰਾ ਦੇਖ ਤੇ ਸਹੀ, ਕੋਈ ਸਾਡੇ ਗੱਲ ਤੇ ਘਰ ਕੋ ਦੇਖ, ਮੈਂ ਤੇ ਨਾ ਕੋਈ ਹੈ ਵੀ ਹੈ ਮਤਵਜੋ ਕਿ ਨਹੀਂ। ਨਹੀਂ ਕੋਈ ਨੰਬਰ ਦੇ ਜਾਨੀ ਸਾਹਿਬ ਦਾ ਕਹਿੰਦਾ ਗੱਲ ਕਰਨੀ ਹੁੰਦੀ ਬੰਦੇ ਨੇ। ਲਾ ਆਹੋ ਲੇਕਿਨ ਅਸੀਂ ਕਹਿ ਦਿੰਦੇ ਹਾਂ ਕਿ ਅਲਾਓ ਨਹੀਂ ਹੈ, ਲੇਕਿਨ ਸੱਚੀ ਮੁੱਚੀ ਅਲਾਓ ਨਹੀਂ ਹੈ। ਮੈਂ ਤਾਂ ਉਸਤਾਦ ਨਾਲ ਮੈਸੇਂਜਰ ਤੇ ਗੱਲ ਕਰ ਲੈਣਾ ਯਾਰ, ਮੇਰਾ ਜਦੋਂ ਦਿਲ ਕਰੇ। ਭਰਾਵਾ ਸਾਡੀ ਆਪਣੀ ਗੱਲ ਹੀ ਹੁੰਦੀ, ਸਾਨੂੰ ਬਸ ਨਾ ਮੈਸੇਜ ਆਉਂਦਾ ਵਾ ਕਿ ਆ ਜਾਓ ਬਸ। ਉਸਤਾਦ ਜੀ ਹੁਣ ਤੁਸੀਂ ਤਬੀਅਤ ਆਪਣੀ ਦਾ ਸੁਣਾਓ ਪਹਿਲੇ ਤੇ ਇਹ ਮੈਨੂੰ ਦੱਸੋ ਨਾ। ਯਾਰ ਫੈਸਲ ਅਸਲ 'ਚ ਨਾ ਐਡਾ ਟੀ ਟਾਈਮ ਆ ਨਾ ਜਿਹੜਾ ਆਨਲਾਈਨ ਹੁੰਦਾ, ਇਹ ਥੋੜ੍ਹਾ ਜਿਹਾ ਨਾ ਡਿਫੀਕਲਟ ਹੈ। ਯਾਨੀ ਜਿਹੜਾ ਮੈਂ ਉੱਥੇ ਬਹਿ ਕੇ ਟੀ ਟਾਈਮ ਕਰਦਾ ਨਾ, ਉਹਦੇ ਨਾਲੋਂ ਇਸ ਟੀ ਟਾਈਮ ਦਾ 3 ਗੁਣਾ ਜ਼ਿਆਦਾ ਟਾਈਮ ਲੱਗਦਾ ਐਡਿਟ ਕਰਨ 'ਚ। ਇਸ ਤਰ੍ਹਾਂ ਉਸਤਾਦ ਜੀ ਆਹੋ ਉਹਦੀ ਵਜ੍ਹਾ ਇਹ ਹੈ ਕਿ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਏਗਾ ਕਿ ਮੈਂ ਉਹ ਤੇ ਨਾਰਮਲ ਸਿੰਗਲ ਫਰੇਮ ਲਾ ਦੇਣਾ ਕੱਟ ਕੇ। ਇਹਦੀਆਂ 5 ਵਿੰਡੋਜ਼ ਨੇ, 5 ਵਿੰਡੋਜ਼ ਨੂੰ ਸੈੱਟ ਕਰਨਾ ਆਪਸ 'ਚ, ਫਿਰ ਉੱਤੇ ਉਹ ਲਾਉਣਾ, ਫਿਰ ਇਹਦੇ ਆਪਸ 'ਚ ਮੈਚ ਕਰਨਾ। ਯਾਨੀ ਇਹਦਾ ਕੋਈ ਕਮ ਅਜ਼ ਕਮ ਡਬਲ ਤੋਂ ਜ਼ਿਆਦਾ ਟਾਈਮ ਲੱਗਦਾ ਉਸ ਟੀ ਟਾਈਮ 'ਤੇ। ਅਤੇ ਉਹ ਸ਼ਰਾਜ਼ ਜਿਹੜਾ ਵਾ ਉਹਦੇ ਕੋਲ ਆਪਣਾ ਇੱਕ ਸ਼ੋਅ ਹੈਗਾ ਸੀ, ਜਾਨੀ ਕੀ ਚਾਹ ਉਹਨੇ ਕਰਨਾ ਸੀ। ਇਹ ਫਿਰ 2 ਜਿਹੜੇ ਸ਼ੋਅ, ਇੱਕ ਯਾਨੀ ਕਿ ਜਿਹੜਾ ਕੱਲ੍ਹ ਵੀ ਜਿਹੜਾ ਚੱਲਿਆ ਨਾ, ਕੱਲ੍ਹ ਜਿਹੜਾ ਸ਼ੋਅ ਚੱਲਿਆ ਨਾ ਉਹ ਰਾਤ 11 ਵਜੇ ਅਪਲੋਡ ਹੋਇਆ। ਇਸੇ ਵਜ੍ਹਾ ਤੋਂ ਹੋਇਆ ਕਿ ਮੈਂ ਇੱਥੇ ਐਡਿਟ ਕੀਤਾ ਆਪ। ਜਿਹੜਾ ਅੱਜ ਚੱਲਣਾ ਨਾ, ਮਤਲਬ ਜਿਹੜਾ ਕਹਿ ਲਓ ਕਿ ਕੱਲ੍ਹ ਨਹੀਂ ਸਰ, ਜਿਹੜਾ ਪਰਸੋਂ ਚੱਲਿਆ ਸੀ ਉਹ ਵੀ ਜਿਹੜਾ ਕੱਲ੍ਹ ਚੱਲਿਆ ਸੀ ਉਹ ਵੀ ਮੈਂ ਮਤਲਬ ਕਿ ਤਕਰੀਬਨ ਕਹਿ ਲਓ ਕਿ 9-10 ਵਜੇ ਅਪਲੋਡ ਹੋਇਆ।
ਤੇ ਇਸ ਤੋਂ ਨਾ ਉਹਨੂੰ ਐਡਿਟ ਕਰਦੇ ਆ ਸਵੇਰ ਦੇ 12-1 ਵੱਜ ਜਾਂਦੇ ਨੇ। ਯਾਨੀ ਅੱਜ ਹੁਣ ਮੈਂ 12-1 ਵਜੇ ਸੁੱਤਾ ਵਾਂ, ਐਡਿਟ ਕਰਦਾ ਤੇ 3 ਵਜੇ ਉੱਠ ਪਿਆ ਵਾਂ। ਉਹ ਫਿਰ 2-3 ਦਿਨ ਮੁਸਲਸਲ ਇਦਾਂ ਕਰਦੇ ਨਾ, ਮੇਰੀ ਤਬੀਅਤ ਡਾਊਨ ਹੋਈ ਪਈ ਹੈ। ਹੁਣ ਇਸ ਤਰ੍ਹਾਂ ਉਹ ਸਿਰਫ ਇਹ ਪ੍ਰੋਬਲਮ ਹੋਈ ਆ, ਜਿਹੜਾ ਅਬਾਸ ਉਧਰ ਨਹੀਂ ਨਾ ਆਇਆ, ਅਬਾਸ ਨਾਲ ਸ਼ੋਅ ਮਿਸ ਹੋਇਆ ਤੇ ਉਹ ਅਸੀਂ ਸ਼ੋਅ ਨਹੀਂ ਕੀਤਾ, ਉਹਦੀ ਵਜ੍ਹਾ ਨਾਲ ਅਸੀਂ 7 ਜਣੇ ਜ਼ਲੀਲ ਹੋ ਰਹੇ ਹਾਂ। ਸਾਜੀ ਇਸ ਲਈ ਮੈਂ ਕਹਿੰਦਾ ਹੁੰਦਾ ਯਾਰ, ਤੁਹਾਨੂੰ ਕੁਝ ਖਿਆਲ ਕਰਨਾ ਚਾਹੀਦਾ ਯਾਰ, ਤੁਸੀਂ ਆਪਣਾ ਕੁਝ ਖਿਆਲ ਕਰੋ। ਤੁਸੀਂ ਇਹ ਆਪਣਾ ਤੇ ਇੱਕ ਕਦੇ ਮੈਂ ਪੀਜ਼ਾ ਖਾ ਲਿਆ ਸੀ ਜਿੱਦਾਂ, ਅਗਲੇ ਬੰਦੇ ਦਾ ਦੇਖੋ ਤੁਸੀਂ ਕਿੰਨਾ ਉਸ ਬੰਦੇ ਨੂੰ ਮਤਲਬ ਉਸ ਬੰਦੇ ਦੀ ਜ਼ਲਾਲਤ ਤੁਸੀਂ ਕਰ ਰਹੇ ਹੋ। ਤੁਹਾਨੂੰ ਵੀ ਅੱਜ ਜੁਮੇ ਵਾਲੇ ਦਿਨ ਆਉਣਾ ਪਿਆ, ਅਗਰ ਉਹ ਸਾਡੇ ਕੋਲ ਸ਼ੋਅ ਹੁੰਦਾ ਤੇ ਅਸੀਂ ਅੱਜ ਈਜ਼ੀ ਹੋਣਾ ਸੀ। ਤਾਜੀ ਮੈਨੂੰ ਪਤਾ ਹੁੰਦਾ ਪੀਜ਼ਾ ਖਾਂਦਾ ਹੀ ਨਾ ਤਾਜੀ, ਅੱਗੇ ਕਦੀ ਵੀ ਨਹੀਂ ਇਦਾਂ ਹੋਇਆ, ਠੰਡੇ ਪੀਜ਼ੇ ਵੀ ਖਾਦੇ। ਯਾਰ ਪੱਲਿਓਂ ਖਾ ਲਿਆ ਕਰਨਾ, ਫਿਰ ਪਤਾ ਹੁੰਦਾ ਬੰਦਾ ਨੂੰ। ਯਾਰ ਆ ਹੁਣ ਤੂੰ 37 ਮਿੰਟਾਂ ਬਾਅਦ ਇੱਕ ਗੱਲ ਕੀਤੀ ਆ ਤੇ ਇਦਾਂ ਹੀ ਪੀਜ਼ੇ ਵਾਲੇ 'ਚ ਬਹਿ ਜਾਂਦਾ ਆ ਕੇ। ਹਾਂਜੀ ਇਹ ਆ ਉਸਤਾਦ ਜੀ, ਲੇਕਿਨ ਉਸਤਾਦ ਜੀ ਉੱਤੋਂ ਦੁੱਧ ਪੀਤਾ ਸੀ ਮੈਂ, ਲੈ ਦੂਧ ਫਰਵੈਰੀ ਵੀ ਨਹੀਂ ਨਿਕਲੀ। ਉਸਤਾਦ ਜੀ ਅੱਗੇ ਫੈਸਲ ਭਾਈ ਗੱਲ ਕਰ ਰਹੇ ਸੀ, ਕਹਿੰਦੇ ਮੈਂ ਖਾਬ ਦੇਖਿਆ ਉਸਤਾਦ ਦੇ ਬਾਰੇ, ਹੁਣ ਪਤਾ ਨਹੀਂ ਕਿਹੜਾ। ਅਸੀਂ ਬੜੇ ਪਰੇਸ਼ਾਨ ਹੈਗੇ ਉਦੋਂ ਦੇ। ਨਹੀਂ ਪਰੇਸ਼ਾਨੀ ਦੀ ਗੱਲ ਕਿਹੜੀ ਹੈ? ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਦੋ 3 ਦਿਨਾਂ 'ਚ 2 ਖਾਬ ਦੇਖੇ ਨੇ ਬੜੇ ਅੱਛੇ। ਸਾਜੀ ਕੀ ਇੱਕ ਤੇ ਵੇਖਿਆ? ਅੱਛਾ ਸੀ ਤੇ ਇੱਕ ਨਹੀਂ ਸੀ ਅੱਛਾ। ਇੱਕ ਮੈਂ ਦੇਖਿਆ ਕਿ ਮੈਂ ਰਫੀ ਸਾਹਿਬ ਦੇ ਘਰ ਫਿਰ ਰਿਹਾ ਇੰਡੀਆ। ਉਹਨਾਂ ਦੇ ਬੇਟੇ ਨੇ ਸ਼ਾਹਦ ਸਾਹਿਬ, ਤੇ ਸ਼ਾਹਦ ਸਾਹਿਬ ਦਾ ਅੱਗੋਂ ਇੱਕ ਬੇਟੇ ਨੇ। ਉਹਨਾਂ ਨੂੰ ਮੈਂ ਮਿਲਿਆ, ਮੈਨੂੰ ਘਰ ਲੈ ਕੇ ਗਏ, ਮਤਲਬ ਉੱਥੇ ਕਾਫੀ ਡਿਟੇਲ ਨਾਲ ਮੈਂ ਮਤਲਬ ਫਿਰਦਾ ਰਿਹਾ ਉਹਨਾਂ ਦੇ ਘਰ। ਅੱਛਾ ਮੈਂ ਮਿਲਦਾ ਰਿਹਾ, ਉਹਨਾਂ ਨੂੰ ਮਿਲਿਆ, ਸ਼ਾਹਦ ਸਾਹਿਬ ਨੂੰ ਵੀ ਮਿਲਿਆ, ਉਹਨਾਂ ਦੇ ਪੋਤੇ ਨੂੰ ਰਫੀ ਸਾਹਿਬ ਦੇ ਨੂੰ ਵੀ ਮਿਲਿਆ, ਉਹਨਾਂ ਦੇ ਘਰ ਬੱਚੇ ਬੁੱਚੇ ਸੀ 1-2, ਉਹਨਾਂ ਨੂੰ ਵੀ ਮਿਲਿਆ। ਦੂਸਰਾ ਮੈਂ ਕੱਲ੍ਹ ਖਾਬ ਦੇਖਿਆ ਕਿ ਮੈਂ ਨਾ ਖਾਬ 'ਚ ਇੱਕ ਮੂਰੀ ਲੈ ਨਿਜ਼ਾਮ ਕਰਤੀ ਹੈ। ਉਸਤਾਦ ਜੀ ਇਹ ਕਸਮੇ ਜੀ ਸੱਚੀ ਕਹਿ ਰਿਹਾ। ਦੂਜਾ ਆ ਖਾਬ ਜਾ। ਸੱਚਾ ਹੋਣਾ ਹੀ। ਲੋ ਜੀ, ਸੁਣ ਲੈ। ਖਾਬ ਜੀ ਮੇਰੇ ਚੈਨਲ ਬਣਨ ਲੱਗਾ। ਅੱਛਾ ਜਾਨ ਦੋ ਉਸਤਾਦ ਨਹੀਂ ਜੀ। ਖਾਬ ਆ ਜਾਂਦੇ ਨੇ ਅਕਸਰ ਖਾਬ ਆ ਜਾਂਦੇ ਨੇ ਇਸ ਤਰ੍ਹਾਂ। ਤਾਜੀ ਉਸਤਾਦ ਜੀ ਨੇ ਉਸਤਾਦ ਜੀ ਮੈਨੂੰ ਨਾ ਅੱਜ ਉਸਤਾਦ ਜੀ ਨੇ ਜਾਣ ਕੇ ਜਲਦੀ ਸੋਣਾ ਵੀ ਅੱਜ ਕਿਤੇ ਟਾਈਮ ਦਿੱਤਾ ਲੋਰੀ ਨੂੰ। ਉਸਤਾਦ ਜੀ ਮੈਨੂੰ ਨਾ ਖਾਬ ਵਾਲਾ ਨਾ ਅਜੀਬ ਉਹ ਗਰੀਬ ਜਿਹਾ ਆਇਆ ਹੈਗਾ। ਤੁਸੀਂ ਭਾਜੀ ਪਾਸਾ ਲੈ ਕੇ ਸੋਇਆ ਕਰੋ। ਉਸਤਾਦ ਜੀ ਤੁਹਾਡੀ ਨਾ ਕਿਤੇ ਤੁਸੀਂ ਸ਼ੋਅ ਕਰਨ ਦੇ ਹੈਗੇ ਹੋ ਤੇ ਇੱਕ ਬੰਦਾ ਨਾ ਤੁਹਾਡੇ ਵਿੱਚ ਵੱਜਾ ਹੈ ਤੇ ਉਹਦਾ ਨਾ ਗੁਰਦਾ ਜਿਹੜਾ ਹੈ, ਉਹ ਗੁਰਦੇ 'ਚ ਮਾਈਕ ਵੱਜ ਗਿਆ ਤੁਹਾਡੇ ਕੋਲੋਂ ਤੇ ਉਹ ਬੜਾ ਵਿਚਾਰਾ ਪਰੇਸ਼ਾਨ ਹੁੰਦਾ ਹੈ। ਮੈਂ ਇੰਜ ਮਾਈਕ ਫੜ ਕੇ ਸ਼ੋਅ ਕਰ ਰਿਹਾ ਸੀ। ਉਸਤਾਦ ਜੀ ਖੁਆਬ ਦੇ ਵਿੱਚ ਤੇ ਨਹੀਂ ਨਾ ਕਿਸੇ ਦਾ ਜ਼ੋਰ ਚੱਲਦਾ। ਖਾਬ ਕੁਝ ਵੀ ਹੋ ਸਕਦਾ। ਖਾਬ ਤਾਂ ਸੁਣ ਲਓ ਉਸਤਾਦ ਤੇ ਜੀ। ਖਾਬ ਸੁਣਦੇ ਆ ਤੁਸੀਂ ਕੋਈ ਵੀ ਬਕਵਾਸ ਕਰ ਸਕਦੇ ਹੋ। ਉਸਤਾਦ ਜੀ ਮਾਈਕ ਵੱਜ ਗਿਆ, ਤੁਸੀਂ ਇੰਜ ਜਾਣਦੇ ਹੋ ਤੇਜ਼ੀ ਨਾਲ ਆ ਰਿਹਾ ਸੀ ਤੇ ਉਹ ਇੱਕ 'ਚ ਮਾਈਕ ਵੱਜ ਗਿਆ, ਉਹਦਾ ਗੁਰਦਾ ਟੁੱਟ ਗਿਆ, ਪਸਲੀਆਂ ਟੁੱਟ ਗਈਆਂ ਨੇ। ਹਾਂਜੀ ਪੱਕਾ ਸੀਗਾ, ਬਸ ਟੁੱਟਣ ਵਾਲਾ ਸੀ। ਆਹੋ। ਬੀਜਿਆ ਸੀਗਾ। ਗੁਰਦਾ ਟੁੱਟ ਗਿਆ। ਉਸਤਾਦ ਜੀ ਤੁਸੀਂ ਫਿਰ ਨਾ ਕਹਿੰਦੇ ਹੋ ਕਿ ਯਾਰ ਮੈਂ ਆਪਣਾ ਗੁਰਦਾ ਦਾਂਗਾ। ਉਸਤਾਦ ਜੀ ਤੁਸੀਂ ਨਾ ਉਹ ਮਰੇ ਮੈਂ ਕਿਹੜਾ ਐਡਾ 32 ਬੋਰ ਦਾ ਮਾਈਕ ਲੈ ਕੇ ਜਾ ਰਿਹਾ ਸਾਹਿਬ, ਮੈਂ ਸਿੱਧਾ ਉਹਦੀਆਂ ਪਸਲੀਆਂ ਹੀ ਤੋੜਤੀਆਂ ਮਾਰ। ਐਡਾ ਮੈਂ ਕਿਹੜਾ ਮਾਈਕ ਲੈ ਕੇ ਜਾ ਰਿਹਾ, ਮਾਈਕ ਦੇ ਅੱਗੇ ਨੇਜ਼ਾ ਵੀ ਲੱਗਾ ਸੀ। ਨਹੀਂ ਉਸਤਾਦ ਜੀ ਤੁਹਾਨੂੰ ਨਾ ਚੈਨ ਨਹੀਂ ਆਉਂਦਾ। ਓਏ ਫਿਕਰ ਰਹਿੰਦੀ ਉਹਦੀ। ਤੁਸੀਂ ਸਾਰੀ ਦਿਹਾੜੀ ਕਦੇ ਇੱਧਰ ਫਿਰਦੇ ਹੋ, ਇੱਧਰ ਲੂਰ ਫਿਰਦੇ ਹੋ, ਤੁਹਾਡੀ ਨਾ ਕੋਈ ਦਾੜੀ ਵੀ ਵੱਡੀ ਹੋ ਗਈ ਏ, ਪਰੇਸ਼ਾਨੀ ਏ ਬਣੀ, ਤੇ ਤੁਸੀਂ ਉਹ ਬੰਦੇ ਦਾ ਪੁੱਛਦੇ ਹੋ ਕਿੱਥੇ ਵੇ, ਤੇ ਅਬਦੁੱਲਾ ਕਹਿੰਦਾ ਕਿ ਉਹ ਹਸਪਤਾਲ ਹੀ ਏ। ਤੁਸੀਂ ਉਸਤਾਦ ਜੀ ਨਾ ਖੰਜਰ ਮਾਰ ਕੇ ਥੋੜਾ ਆਪਣਾ ਗੁਰਦਾ ਕੱਢ ਕੇ ਤੇ ਲੈ ਜਾਂਦੇ ਹੋ। ਕਿੱਥੋਂ ਕੱਢਦੇ ਆ? ਇੱਥੋਂ ਕੱਢਣਾ ਹੋਰ ਕਿੱਥੋਂ ਕੱਢਣਾ? ਫ੍ਰਿਜ ਪਿਆ ਸੀਗਾ ਬਹੁਤ ਅੱਛਾ। ਜਿਹੜਾ ਗੁਰਦਾ ਤੁਸੀਂ ਨਾ ਗੁਰਦਾ ਕੱਢ ਕੇ ਉਸਤਾਦ ਜੀ ਹਸਪਤਾਲ ਲੈ ਗਏ ਹੋ। ਇੰਜ ਫੜਿਆ ਇੰਜ। ਆਹੋ ਇੰਜ ਕਰਕੇ ਫੜਿਆ ਹੋਇਆ ਤੇ ਤੁਸੀਂ ਨਾ ਜਾਂਦੇ ਵਾਲਾਂ ਵੀ ਲਾ ਰਹੇ ਹੋ, ਗੁਰਦਾ ਲੈ ਲਓ, ਗੁਰਦਾ ਲੈ ਲਓ। ਹਾਂ ਬੱਟ ਪੱਟੀ ਮੈਂ ਕੀਤੀ ਆ, ਗੁਰਦਾ ਲੈ ਲਓ ਬੱਟ ਪੱਟੀ। ਨਹੀਂ ਯਾਰ ਮਿੱਠੇ ਤੁਸੀਂ ਸ਼ੁਗਲ ਚ ਪਾਣ ਡੇ ਹੋ। 2 ਕੰਨਾਂ ਤੋਂ ਗੁਰਦਾ ਲੈ ਲਓ। ਅੱਛਾ ਉਸਤਾਦ ਜੀ ਤੁਸੀਂ ਨਾ ਉਧਰੋਂ ਨਾ ਗੁਰਦਾ ਲੈਣ ਡੇ ਹੈਗੇ ਹੋ ਤੇ ਉਹ ਨਾ ਉਹ ਮਰੀਜ਼ ਕਹਿੰਦਾ ਵੀ ਮੈਨੂੰ ਮੈਂ ਮਰ ਜਾਊਂਗਾ, ਮੈਂ ਇਹ ਗੁਰਦਾ ਨਹੀਂ ਪਵਾਉਣਾ। ਹਾਂ ਸਹੀ ਕਹਿੰਦੇ ਹੋ। ਜੋ ਮਰਜ਼ੀ ਕਰ ਲਓ। ਤੁਸੀਂ ਨਾ ਕਿਹਾ ਕਿ ਯਾਰ ਮੇਰਾ ਤੇ ਫਿਰ ਫਾਰਗ ਹੋ ਗਿਆ ਨਾ, ਮੇਰਾ ਤੇ ਵਧਿਆ ਹੀ ਆ। ਹਾਂ ਉਹ ਕਹਿੰਦਾ ਮੈਂ ਇਹ ਨਹੀਂ ਗੁਰਦਾ ਪਵਾਉਣਾ, ਜੋ ਮਰਜ਼ੀ ਕਰ ਲੈ। ਤੇ ਉਹ ਕਹਿੰਦੇ ਫੈਸਲ ਨੂੰ ਬੁਲਾਓ। ਤੁਸੀਂ ਫਿਰ ਕਹਿੰਦੇ ਹੋ ਕਿ ਫੈਸਲ ਨੂੰ ਬੁਲਾਓ ਯਾਰ, ਉਹ ਹੀ ਨਹੀਂ ਕਿ ਮੇਰਾ ਨਾ ਪੁੱਤਰ ਹੈਗਾ ਵੈਸੇ ਹੀ, ਉਹ ਮੈਨੂੰ ਮਸ਼ਵਰਾ ਦੇਗਾ ਕਿ ਹੁਣ ਮੈਂ ਕੀ ਕਰਾਂ। ਨਾਲੇ ਉਧਰੋਂ ਨਾ ਮੇਰੀ ਨਾ ਮੰਗਣੀ ਹੁੰਦੀ ਏ। ਫੈਸਲ ਨੂੰ ਬੁਲਾਓ, ਮੇਰੇ ਪ੍ਰੋਗਰਾਮ ਦਾ ਟਾਈਮ ਵੀ ਬੜਾ ਪੂਰਾ ਕਰਾ ਦਿੰਦਾ ਇਦਾਂ ਦੀ ਗੱਲ ਕਰਕੇ। ਨਹੀਂ ਉਸਤਾਦ ਜੀ ਮੇਰੀ ਨਾ ਉਦੋਂ ਫਿਰ ਮੰਗਣੀ ਹੋਣ ਡਈ ਏ। ਤੁਸੀਂ ਫੋਨ ਕਰਨ ਡੇ ਹੋ, ਤੁਸੀਂ ਮੈਨੂੰ ਕਿਹਾ ਕਿੱਥੇ ਮੈਂ ਕਿਹਾ ਉਸਤਾਦ ਜੀ ਮੇਰੀ ਅੱਜ ਅੰਗੇਜਮੈਂਟ ਏ, ਮੈਂ ਪਰਸਤਾਨ 'ਚ ਫਿਰਨ ਡਿਆ ਵਾਂ ਤੇ ਬੜਾ ਮੈਂ ਨਾ ਖੂਬਸੂਰਤ ਮਾਹੌਲ ਦੇ ਵਿੱਚ ਫਿਰ ਰਿਹਾ ਤੇ ਮੈਂ ਆਪਣੀ ਬੇਗਮ ਨੂੰ ਨਾ ਅੰਗੂਠੀ ਪਾਣ ਡਿਆ ਵਾਂ,
ਤੇ ਉਹ ਮੈਂ ਜਦੋਂ ਨਾ ਉੱਪਰ ਮੂੰਹ ਕਰਕੇ ਵੇਖਦਾ ਤੇ ਅੱਗੇ ਤੁਸੀਂ ਹੁੰਦੇ ਹੋ ਤੇ ਤੁਹਾਨੂੰ ਮੈਂ ਅੰਗੂਠੀ ਪਾ ਦਿੰਦਾ। ਇਹ ख्वाब ਦੀ ਮੈਨੂੰ ਸਮਝ ਨਹੀਂ ਲੱਗੀ। ਕੀ ਕਿਹਾ ਜਿਹਨੂੰ ਅੰਗੂਠੀ ਪਾਈ ਕੌਣ ਸੀ? ਉਸਤਾਦ ਜੀ ਸਨ। ਇਹ ਤੁਹਾਡੇ ਜ਼ੌਜਾ ਉਸਤਾਦ ਨੇ? ਉਹ ਨਹੀਂ ਯਾਰ, ਮੈਨੂੰ ख्वाब ਦੱਸਣੇ, ख्वाब ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਬੇਟੇ ਤੂੰ ਵੀ ਸੁਣਾਇਆ ਨਾ ਦੇਖਿਆ ਵੀ? ਨਹੀਂ ਇਹ ਨੁਕਤਰ ਕਾਰ ਤੇ ਕੀ ਲਿਖਾ ਹੈ? ਦੁਖਤਰ ਨੇਕ ਅਖਤਰ ਸਜਾਦਾ ਜੀ ਕੀ ਲਿਖਾ ਉਹ ਹੈ? ਨਹੀਂ ਯਾਰ, ਮੈਂ ਤੈਨੂੰ ਕਹਿਣ ਡਿਆ ਇਹ ਮੈਨੂੰ ਨਹੀਂ ਪਤਾ। ਤੇ ਉਹ ख्वाब 'ਚ ਤੁਹਾਡੀ ਮੇਰੀ ਮੰਗਣੀ ਹੋ ਗਈ ਉਸਤਾਦ ਜੀ। ਤਾਜੀ ਨਾ ਆਹੋ ਓਏ ਅੱਲਾ ਦੇ ਬੰਦਿਓ, ਖਾਬ ਤੁਸੀਂ ਕਿਸੇ ਤਰਤੀਬ ਨਾਲ ਦੇਖੋ। ਉਹ ਬੰਦਾ ਕਿੱਦਾਂ ਵੀ ਓਏ। ਅੰਗੂਠੀ ਪਵਾਤੀ? ਉਹ ਯਾਰ ਉਹ ख्वाब 'ਚ ਨਹੀਂ ਮੰਗਣੀ, ਮੈਂ ਤੇਰੇ ਕੋਲ ਕਿਸੇ ਦਿਨ ਹਕੀਕਤ 'ਚ ਵੀ ਮੰਗਣੀ ਆ। ਚਲੋ ਠੀਕ ਹੋ ਗਿਆ ਉਸਤਾਦ ਜੀ, ਅਸੀਂ ਮੰਗਣੀ ਕਰਨ ਲਈ ਤਿਆਰ ਹਾਂ ਉਸਤਾਦ ਜੀ ਤੁਹਾਡੇ ਨਾਲ। ਐਡੀ ਕਿਹੜੀ ਟੈਨਸ਼ਨ। ਸਾਜੀ ਮੈਂ ਵੀ ਇਹ ਖਰਾਬ ਨਹੀਂ ਮੈਂ ਵਿਆਹ ਉਹ ਕਰਨਾ ਯਾਰ- ਵਾ। ਕਾਹਨੂੰ ਕੀ ਵੇਖਿਆ? ਮੈਂ ਵਿਆਹ ਕਰਨਾ ਮਿੱਠੇ ਦਾ ਤੇ ਮੁਦੱਸਰ ਦਾ ਧੂਮ-ਧਾਮ ਸੇ ਸ਼ਾਦੀ ਕਰਨੀ ਮੈਨੇ। ਤਾਜੀ ਅੱਜ ਇਹ ਆਓ ਕਰੋ ਮੰਗਣੀ ਤੇ ਹੋਈ ਆ ਤਾਜੀ। ਅਬਾਸ ਯਾਰ ਤੂੰ ਵੀ ਕੋਈ ਹਿਸਾਬ ਲਾ ਯਾਰ, ਕੋਈ ਕੀ ਕਰਨਾ ਹੁਣ, ਸਾਰੀ ਜ਼ਿੰਦਗੀ ਇਦਾਂ ਹੀ ਕੱਢ ਦੇਣੀ ਹੈ। ਤਾਜੀ ਮੈਂ ਵੀ ਵੇਖਿਆ ਵਾ ਛੋਟਾ ਜਿਹਾ ਇੱਕ ਖਾਬ। ਹੈ ਅੱਛਾ ਜੀ। ਹਾਂਜੀ ਤਾਜੀ ਮੈਂ ਖਾਬ 'ਚ ਮੇਰੇ ਸ਼ਾਦੀ ਹੋ ਗਈ ਹੈ। ਆਹਾ ਮੁਬਾਰਕ ਹੋਵੇ। ਹਾਂਜੀ ਕੋਈ ਯਾਰ ਮਾਰਕ ਬਈ। ਲੇਕਿਨ ਤਾਜੀ ਮੈਂ ਨਾ ਭਰਜਾਈ ਕੁੱਟ ਕੇ ਉਹਨੂੰ ਭਜਾਤਾ ਆ। ਭਜਾਈ ਸਾਡੀ ਨੂੰ? ਹਾਂ ਤਾਜੀ ਕਿਉਂ? ਭਰਜਾਈ ਉਹ ਕਿਉਂ? ਤਾਜੀ ਉਹ ਕੋਈ ਗਲਤੀ ਫੋਨ ਕਰ ਗਈ ਸੀ। ਅੱਛਾ ਹਾਂਜੀ ਫਿਰ ਫਿਰ ਤਾਜੀ ਮੈਨੂੰ ਉਹ ਸਮਨ ਆਇਆ ਵਾ, ਮੈਨੂੰ ਉਹਨਾਂ ਨੇ ਕੇਸ ਕਰਤਾ ਵਾ ਜਾ ਕੇ। ਅੱਛਾ ਪਹਿਲੇ ਦਿਨ ਜੇ ਵਿਆਹ ਹੋਇਆ ਤੂੰ ਵੇਖੀ ਵੀ ਨਹੀਂ? ਨਹੀਂ ਉਹ ਬਾਅਦ- ਦੇਖੀ ਆ ਵਿਆਹ ਮੇਰਾ, ਜਦੋਂ- ਆਡੀਓ ਵਿਆਹ ਆ ਤਾਜੀ। ਉਹ ਸਮਨ ਆਇਆ ਵਾ, ਫਿਰ ਮੇਰਾ ਕੇਸ ਚੱਲਿਆ ਵਾ, ਫਿਰ ਮੇਰੀ ਉਹਨਾਂ ਨਾਲ ਡਿਵੋਰਸ ਹੋ ਗਈ ਆ ਤਾਜੀ। ਅੱਗੋਂ ਮੇਰੀ ਫਿਰ ਤੁਹਾਡੇ ਨਾਲ ਕੁੰਡਲੀ ਮਿਲ ਗਈ, ਤੁਹਾਡੇ ਨਾਲ ਮੇਰੀ ਸ਼ਾਦੀ ਹੋ ਗਈ। ਆ ਲਓ ਜੀ। ਓਏ ਯਾਰ ਉਸਤਾਦ ਨਾਲ ਸ਼ਾਦੀ ਹੋ ਗਈ। ਹਾਂਜੀ ਤੇ ਤਾਜੀ ਮੇਰੀ ਤੁਸੀਂ ਨਾ ਖਾਬ ਦੇ ਐਂਡ ਤੇ ਕਹਿੰਦੇ ਜੇ ਮੈਂ ਨਾ ਮਾਂ ਬਣਨ ਵਾਲੀ ਹਾਂ। ਹੈ ਹਾਂਜੀ ਇਹਦੀ ਨਹੀਂ ਤਾਜੀ ਮੈਨੂੰ ਸਮਝ ਆਈ ਇਹ ਖਾਬ ਦਾ ਕੋਈ ਉਹ ਲੱਖ ਮਾਨਤ ਓਏ ਓਏ ਬਗੈਰਤਾ। ਸਾਰੀ ਦੁਨੀਆ ਨੂੰ ਆ ਗਈ ਆ, ਤੈਨੂੰ ਨਹੀਂ ਵੀ ਆਈ ਤੇ ਕੋਈ ਰੌਲਾ ਨਹੀਂ। ਤਾਜੀ ਵਿਆਹ ਮੇਰਾ ਉਸਤਾਦ ਜੀ ਨੇ ਕਿਹਾ ਮੁਬਾਰਕ ਹੋਵੇ ਮਾਂ ਬਣਨ ਵਾਲੀ। ਇੱਕ ਹੋਰ ਚੈਨਲ ਆ ਰਿਹਾ। ਤੇ ਸਾਜ ਜੀ ਪੈਸੇ ਮੰਗਦੇ ਤੇ ਕੋਈ ਮੇਰੇ ਰਿਪੋਰਟਾਂ ਕਰਵਾਉਣੀਆਂ ਹੈ ਨਾ। ਯਾਰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਧਰੋਂ ਵਿਆਹ ਹੋਇਆ, ਇਧਰੋਂ ਉਸਤਾਦ ਜੀ ਨੇ ਕਹਿਤਾ ਮੈਂ ਮਾਂ ਬਣਨ ਵਾਲੀ ਆ। ਇਧਰੋਂ ਉਸਤਾਦ ਜੀ ਨੂੰ ਕਹਿੰਦੇ ਮੈਨੂੰ ਇਮਲੀ ਲਿਆ ਕਿਤੇ, 2 ਨਿੰਬੂ ਲਿਆ ਦੇ, 2 ਗੱਠੇ ਲਿਆ ਦੇ। ਮੈਨੂੰ ਨਾ ਕਹਿੰਦੇ ਸਮਝ ਨੇ ਨਹੀਂ ਜੋ ਆਈ, ਸਮਝ में आ गया फिर वो अब्बास क्यों कर हुआ पागल। अब्बास ਦੀਆਂ ਗੱਲਾਂ ਜਿਹੜੀਆਂ ਉਹ ਸਮਝ ਆ ਜਾਣ ਤੇ ਫਿਰ ਗਲੀ ਬਾਸ ਪੈਦਾ ਹੋ ਜਾਣ। ਨਹੀਂ ਪਰ ਫੈਸਲੇ ਕੰਮ ਗਲਤ ਕੀਤਾ ਵਾ ਨਾ। ਮੈਂ ਲਓ ਜੀ ਕਾਲੋ ਜੀ ਤੁਹਾਨੂੰ ਨਹੀਂ ਖਾ ਪਾਈ। ਹਾਂਜੀ ਉਸਤਾਦ ਜੀ ਮੈਨੂੰ ਖਾਬ ਆਈ ਹੈ, ਮੈਂ ਤੁਹਾਡੇ ਕੋਲ ਨਾ ਯਾਨੀ ਕਿ ਆਇਆ ਮੈਂ, ਤੁਸੀਂ ਮੈਨੂੰ ਫੋਨ ਕੀਤਾ ਕੱਲ ਨੂੰ ਸ਼ਰਟਾਂ ਲੈ ਜਾ, ਮੈਂ ਨਵੀਆਂ ਲੈ ਕੇ ਆਇਆ। ਅੱਛਾ ਚੱਲ ਤੇ ਮੈਂ ਆਂਦਾ ਵਾ ਸਾਰੀ ਤੁਹਾਡੇ ਕੋਲ ਸ਼ਰਟਾਂ ਲੈਣਾ ਵਾ, ਸ਼ਰਟਾਂ ਲੈ ਕੇ ਤੇ ਮੈਂ ਵਾਪਸ ਆਉਂਦਾ ਵਾ ਤੇ ਮੁੜ ਕੇ ਮੈਂ ਘਰ ਆਉਂਦਾ ਤੇ ਘਰ ਦੇ ਕਹਿੰਦੇ ਤੇਰੇ ਵਾਸਤੇ ਨਾ ਕੁੜੀ ਵੇਖ ਲਈ ਆ। ਅੱਛਾ ਤੇ ਮੈਂ ਕਿਹਾ ਮੇਰੇ ਵਾਸਤੇ ਕੁੜੀ ਤੁਸੀਂ ਕਾਹਤੋਂ ਵੇਖੀ ਆ? ਕਹਿੰਦੇ ਨਹੀਂ ਤੇਰਾ ਵਿਆਹ ਕਰਨਾ ਵਾ। ਮੈਂ ਕਿਹਾ ਮੇਰਾ ਵਿਆਹ ਤੁਸੀਂ ਇਹ ਨਾ ਕਰੋ ਇਹ ਨਹੀਂ ਉਸਤਾਦ ਜੀ ਨੇ ਕੀ ਕਿਹਾ ਤੇਰੇ ਵਾਸਤੇ ਕੁੜੀ ਦੇਖ ਲਈ? ਉਹ ਨਹੀਂ ਘਰਦਿਆਂ ਨੇ ਯਾਰ। ਅੱਛਾ ਘਰ ਦੇ ਕਰਦੇ ਗਿਆ। ਮੈਂ ਕਿਹਾ ਫਿਰ ਉਸਤਾਦ ਜੀ ਉਹ ਕਹਿੰਦੇ ਤੇਰੇ ਨਹੀਂ ਵਾਸਤੇ। ਉਸਤਾਦ ਜੀ ਕੋਲ ਸ਼ਰਟਾਂ ਲੈ ਆਇਆ ਵਾਂ। ਅੱਛਾ ਅੱਛਾ ਮੈਂ ਉਸਤਾਦ ਜੀ ਨੂੰ ਫਿਰ ਫੋਨ ਕੀਤਾ, ਮੈਂ ਕਿਹਾ ਉਸਤਾਦ ਜੀ ਇੱਕ ਸ਼ਰਟ ਦੇ ਦਿਓ, ਅੱਜ ਮਹਿੰਦੀ ਹੈ। ਹੈ ਆਹੋ ਸਹੀ। ਤੇ ਉਸਤਾਦ ਉਹਨਾਂ ਨੇ ਇੰਜ ਕਰਕੇ ਸ਼ਰਟ ਦਿੱਤੀ ਹੈ ਤੇ ਤੂੰ ਕਿਹਾ ਉਸਤਾਦ ਜੀ ਸ਼ਰਟ ਦੇ ਦਿਓ ਮਹਿੰਦੀ। ਉਸਤਾਦ ਜੀ ਨੇ ਕਿਹਾ ਚੱਲ ਮੈਂ ਪਾ ਕੇ ਆ ਰਿਹਾ। ਤੇ ਉਸਤਾਦ ਹੁਣੀ ਬਰਾਤ ਤੇ ਆਇਆ ਤੇ ਪੱਤੇ ਬੰਨੇ ਉਸਤਾਦ ਉਹਨਾਂ ਨੇ ਹੈ ਕੁਝ ਕਿਸਮ ਤੇ। ਹਾਂ ਜੀ ਇਹ ਤੁਹਾਡੀਆਂ ਜਿੰਨੀਆਂ ਉਸਤਾਦ ਜੀ ਸ਼ਰਟਾਂ ਪਾਉਂਦਾ ਨਾ, ਇੱਕ ਸ਼ਰਟ ਮਿੱਠਾ ਤੁਹਾਡੀ ਪਾ ਕੇ ਗਲੀ 'ਚ ਫਿਰਦੇ ਆ ਤੇ ਨਾਦਰ ਦੇ ਮੁੰਡੇ ਗਈ ਪਾਪਾ ਗਏ ਪਾਪਾ। ਯਾਰ ਹੁਣ ਗੱਲ ਸੁਣ ਲੈ ਪਹਿਲੇ ਬਾਤ ਮੇਰੀ ਬਾਤ ਸਾਰਾ ਖਾ। ਅੱਛਾ ਉਸਤਾਦ ਨੇ ਪੱਤੇ ਬੰਨੇ ਆ। ਉਸਤਾਦ ਨੇ ਪੱਤੇ ਬੰਨੇ ਤੇ ਉਸਤਾਦ ਆ ਗਿਆ ਇੱਥੇ ਤੇ ਬਰਾਤ ਤੇ। ਉਹ ਨੇਰੀ ਨਹੀਂ ਚਲਾਉਣੀ, ਤੂੰ ਕਹਿੰਦਾ ਨੇਰੀ ਵੀ ਚੱਲੂਗੀ। ਉਹ ਯਾਰ ਨੇਰੀ ਨਾ ਚੱਲੀ ਜੇ। ਮੈਂ ਉਸਤਾਦ ਜੀ ਇੰਜ ਕਰਕੇ ਕਮਰੇ 'ਚ ਗਿਆ, ਮੈਂ ਘੁੰਡ ਚੱਕਿਆ ਅੱਗੇ ਉਸਤਾਦ ਹੁਣੀ ਤੁਸੀਂ। ਨਹੀਂ ਤੇ ਇਹ ਤੂੰ ਕੀ? ਉਹ ਕਾਲੂ ਜੀ ਜਿਹੜੀ ਸਾਨੂੰ ਤੁਸੀਂ ਪਹਿਲੇ ਸ਼ੋਅ ਤੋਂ ਪਹਿਲੇ ਕਿਹਾ ਸੀ ਵੀ ਇੰਜ ਕਰਕੇ ਉਸਤਾਦ ਜੀ ਨੇ ਪੱਤੇ ਬੰਨੇ ਲੈ ਮਗਰ ਪੈ ਗਏ। ਤੂੰ ਸਾਰਾ ਸੁਣਾ ਲੈ, ਪੂਰਾ ਸੁਣਾ ਕਾ। ਨਹੀਂ ਉਸਤਾਦ ਜੀ ਕਹਿੰਦਾ ਮੈਂ ਘੁੰਡ ਚੁੱਕਿਆ ਆਪਣੀ ਬੁੱਢੀ ਦਾ ਤੇ ਅੱਗੇ ਤੁਸੀਂ ਬੈਠੇ ਹੋ। ਇਹ ਕੀ ਸੈਨ ਚੱਕਰ ਸਮਝ ਨਹੀਂ ਮੇਰੀ ਅੱਖ ਖੁੱਲ ਗਈ ਉੱਥੇ। ਉਸਤਾਦ ਜੀ ਸਾਰਿਆਂ ਦੀਆਂ ਖਾਬਾਂ 'ਚ ਤੁਸੀਂ ਆ ਰਹੇ ਹੋ। ਏਦਾਂ ਉਸਤਾਦ ਤਬੀਰ ਮੈਂ ਦੱਸਾਂ, ਇਹ ਤੇ ਤਬੀਰ ਜਿਹੜਾ ਤੁਸੀਂ ਪੱਤੇ ਪਾਏ ਨੇ ਇੱਥੇ ਕੱਟ ਲੱਗਣਾ ਵਾ। ਯਾਰ ਮੈਨੂੰ ਵੀ ਖਾਬ ਆਈ। ਅੱਛਾ ਪਰ ਨਹੀਂ ਉਸਤਾਦ ਜੀ ਦਫਾ ਕਰੋ, ਅਗਲੇ ਸ਼ੋਅ 'ਚ ਸਲਾਹ। ਆਹੋ ਹੋਰ ਲਾਓ ਤੁਸੀਂ। ਹੋਰ try ਤਾਂ ਲਾਓ। ਉਸਤਾਦ ਜੀ ਰਹਿਣ ਦਿਓ ਉਸਤਾਦ ਜੀ ਸੀ। ਮੈਨੂੰ ਖਾਬ ਆਈ ਕਿ ਮੇਰਾ ਵਿਆਹ ਹੋ ਗਿਆ ਹੈ ਤੇ ਉਹ ਕੁੜੀ ਨਾ ਮਤਲਬ ਕੋਈ ਕਰੈਕਟਰ ਵਾਈਜ਼ ਠੀਕ ਨਹੀਂ ਹੈ ਇਹ ਉਸਤਾਦ ਜੀ ਖਾਬ 'ਚ ਵੀ ਤੁਹਾਨੂੰ ਏਦਾਂ ਦੀ ਵੀ ਮਿਲੀ?
ਬਗੈਰਤ ਆਦਮੀ ਗੱਲ ਸੁਣ ਲਾ। ਇਹ ਤੁਸੀਂ ਸਿਆਣੇ ਕਹਿੰਦੇ ਜਿਹੜੇ ਇੱਥੇ ਬੁਰੇ ਉਹ ਖਾਬ 'ਚ ਵੀ ਬੁਰੇ। ਅੱਛਾ ਫਿਰ ਉਸਤਾਦ ਜੀ ਉਹ ਮੈਨੂੰ ਕਹਿੰਦੀ ਵੀ ਗੱਲ ਇਹ ਆ ਕਿ ਉਹਨੇ ਸਿੱਧਾ ਮੈਨੂੰ ਕਹਿਤਾ, ਉਹਨੇ ਕਿਹਾ ਗੱਲ ਇਹ ਆ ਹਾਲਾਤ ਦੀ ਵਜ੍ਹਾ ਤੋਂ ਨਾ ਮੈਂ ਜ਼ਰਾ ਥੋੜਾ ਜਿਹਾ ਆਲ ਫਾਲ ਨਿਜ਼ਾਮ ਵੀ ਕਰ ਲੈਣੀ ਆ। ਸਹੀ। ਮੈਂ ਉਹਨੂੰ ਕਿਹਾ ਕਿ ਤੇਰੇ ਘਰ ਦੇ ਕੋਈ ਗੱਲਬਾਤ? ਕਹਿੰਦੀ ਮੇਰੇ ਭਰਾ ਨੇ। ਅੱਛਾ ਮੇਰੇ ਭਰਾ ਹੈਗੇ ਨੇ। ਮੈਂ ਕਿਹਾ ਯਾਰ ਉਹ ਕੈਸੇ ਬਗੈਰਤ ਭਰਾ ਨੇ, ਕਮਾਉਂਦੇ ਨਹੀਂ? ਕਹਿੰਦੀ ਨਹੀਂ ਕਮਾਉਂਦੇ ਨੇ ਲੇਕਿਨ ਮੇਰਾ ਨਹੀਂ ਖਿਆਲ ਕਰਦੇ। ਮੈਂ ਕਿਹਾ ਯਾਰ ਮੈਂ ਆਵਾਂਗਾ ਤੇ ਮੈਨੂੰ ਮਲਾਈ ਜ਼ਰਾ। ਉਹ ਮੈਂ ਗਿਆ ਵਾਂ ਤੇ ਮੈਂ ਘਰ ਗਿਆ ਵਾਂ ਤੇ ਮੈਂ ਕਿਹਾ ਬੁਲਾ ਆਪਣੇ ਕਿਸੇ ਭਰਾ ਨੂੰ। ਉਹ ਭਰਾ ਉਹਦਾ ਬਾਹਰ ਆਇਆ ਤੇ ਉਹ ਮਿੱਠਾ। ਅੱਛਾ ਫਿਰ ਉਸਤਾਦ ਜੀ ਭਰਾ ਦੀ ਭਰਾ ਦਾ ਮਿੱਠਾ ਖਾਬ ਆ, ਮਿੱਠੇ ਹਕੀਕਤ ਨਹੀਂ ਨਾ। ਯਾਰ ਮਿੱਠੇ ਸੁਣ ਲਈ ਯਾਰ, ਹੁਣ ਕੀ ਗੱਲ ਚੱਪਲ ਨਾ ਮਾਰੀ। ਉਹ ਅੱਛਾ ਆਪ ਫੇਰ ਮਿੱਠਾ। ਸਾਥ ਜੀ ਫਿਰ ਉਸਤਾਦ ਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਓਏ ਬਗੈਰਤਾ, ਤੈਨੂੰ ਸ਼ਰਮ ਕਰ, ਤੈਨੂੰ ਹਯਾ ਨਹੀਂ ਆਉਂਦੀ? ਕਹਿੰਦਾ ਭਾਜੀ ਸਾਡਾ ਨਿਜ਼ਾਮ, ਅਸੀਂ ਜੋ ਮਰਜ਼ੀ ਕਰੀਏ, ਸਾਨੂੰ ਨਹੀਂ ਆਉਂਦੀ, ਜਾਓ ਤੁਸੀਂ। ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਤੇਰਾ ਨਾਂ ਕੀ? ਕਹਿੰਦਾ ਸਾਜਿਦ ਮਿੱਠਾਪੁਰੀ ਆ। ਮੈਂ ਕਿਹਾ ਲੱਖ ਲਾਹਨਤ ਤੇਰੇ ਤੇ ਯਾਰ। ਲਾਨਤ ਆ ਯਾਰ। ਅੱਛਾ ਖਾਬ 'ਚ ਕੋਈ ਹੋਰ ਹੋਣਾ, ਨਾਮ ਉਹਦਾ ਐ ਹੋਣਾ। ਆ ਖਾਬ ਯਾਰ ਕਿੰਨੇ ਨਾਮ ਤੇ ਆ ਰੱਬ ਦੇ। ਹਾਲੇ ਮੈਂ ਓਏ ਇਹਨੂੰ ਛੱਡੋ, ਹਾਲੇ ਮੈਂ ਉਹਦੇ ਨਾਲ ਗੱਲ ਕਰ ਰਿਹਾ ਤੇ ਪਿੱਛੋਂ ਇੱਕ ਆਵਾਜ਼ ਆਈ, ਉਹ ਕੌਣ ਆ ਬਾਹਰ? ਉਹ ਮਿੱਠੇ ਕੌਣ ਆ? ਮੈਂ ਦੇਖਿਆ ਤੇ ਫੈਸਲ। ਅੱਛਾ ਫੇਰ ਲਓ ਜੀ, ਮੈਂ ਤੁਹਾਨੂੰ ਗੱਲ ਦੱਸ ਦਵਾਂ, ਕੁੜੀ ਦੇ 4 ਭਰਾ ਹੋਣੇ ਹੀ। ਮੇਰੀ ਇੱਕ ਮਤਰੇਆ ਵੀ ਵਿੱਚੋਂ। ਨਹੀਂ ਇਹਨਾਂ ਨੇ 4 ਕਰਦੇ ਆ। ਅੱਛਾ ਫੇਰ ਸਾਥ ਜੀ ਇਹ ਕਿਤੇ ਨਜਾਇਜ਼ ਹੀ ਪਾਇਆ, ਉਹਨੇ ਖਾਬ ਵੀ ਨਹੀਂ ਸੀ ਚੜਾਈ। ਮੈਂ ਤੇ ਕੋਈ ਖਾ ਕੇ ਨਹੀਂ ਚਲਾਇਆ। ਮੈਂ ਉਹਨੂੰ ਕਿਹਾ ਓਏ ਮੈਂ ਕਿਹਾ ਤੂੰ ਕਿਸੇ, ਤੁਸੀਂ ਬਗੈਰਤ ਆਦਮੀ ਹੋ ਦੋਵੇਂ ਭਰਾ, ਤੁਹਾਨੂੰ ਸ਼ਰਮ ਹਯਾ ਹੈ ਨਹੀਂ? ਇੱਕ ਦੂਜੇ ਨੂੰ ਕਹੀ ਜਾਣ, ਭਾਜੀ ਇਹਨੂੰ ਮੈਂ ਕਈ ਵਾਰੀ ਰੋਕਿਆ, ਇਹਨੂੰ ਮੈਂ ਕਈ ਵਾਰੀ ਰੋਕਿਆ। ਮੈਂ ਕਿਹਾ ਯਾਰ ਤੁਸੀਂ ਮਤਲਬ ਯਾਰ ਕੁਛ ਖਿਆਲ ਕਰੋ, ਕਿੰਨਾ ਕੁ ਕਿਤੇ ਖਰਚਾ ਹੁੰਦਾ। ਤੁਸੀਂ ਯਾਰ ਮਤਲਬ ਉਹਨੂੰ ਮਜਬੂਰ ਕੀਤਾ ਗਲਤ ਕੰਮ ਕਰਨ ਤੇ ਮੇਰੇ ਪਿੱਛੋਂ ਮੋਢੇ ਤੇ ਇੱਕ ਹੱਥ ਆਇਆ ਐ ਕਰਕੇ ਪਿਛਲੀ ਸਾਈਡ ਤੋਂ। ਉਹ ਕੌਣ ਸੀ? ਇਹਨਾਂ ਦੋਵਾਂ ਚ ਹੁਣ ਆਪਾਂ ਤਾਂ ਹੋ ਗਏ ਆ। ਮੈਨੂੰ ਪੁੱਛ ਤੇ ਲਓ ਆਪਾਂ ਤਾਂ ਭੁਗਤ ਗਏ ਆ। ਕੌਣ ਉਸਤਾਦ ਜੀ? ਇੱਕ ਮਿੰਟ ਉਸਤਾਦ ਮੇਰੇ ਜੀ, ਮੋਢੇ ਤੇ ਹੱਥ ਆਇਆ। ਹੱਥ ਆਇਆ ਉਹ ਕੌਣ? ਇੱਕ ਮਿੰਟ ਉਸਤਾਦ ਜੀ ਦਾ ਹੱਥ ਆਇਆ। ਮੈਂ ਪੁੱਛਣਾ ਕਾਲੂ ਤੂੰ ਹੋਣਾ ਵਾ ਕਿ ਬਾਸ ਤੂੰ ਆ? ਖਲੋ ਜਾ ਦਿਲੇ ਮਿੱਠੇ ਪਹਿਲੇ ਇੱਕ ਮਿੰਟ, ਪੁੱਛ ਲੈਣ ਦੇ। ਮੇਰੀ ਤੇ ਭੈਣ ਵੀ ਨਹੀਂ, ਮੈਨੂੰ ਖਾਬ ਚ ਪਾਤਾ ਉਹਨਾਂ ਨੇ। ਅੱਛਾ ਉਹ ਯਾਰ ਸੁਣ ਲਈ ਦੀ ਹੁੰਦੀ ਆ। ਅੱਛਾ ਪਿੱਛੋਂ ਇੱਕ ਹੱਥ ਆਇਆ ਮੇਰੇ ਮੋਢੇ ਤੇ, ਉਹਨੇ ਇੰਜ ਕਰਕੇ ਘੁਮਾ ਕੇ ਨਾ ਮੇਰਾ ਮੂੰਹ ਆਪਣੇ ਵੱਲ ਕੀਤਾ। ਮੈਂ ਇੰਜ ਦੇਖਿਆ ਤੇ ਕਾਲੂ। ਲਓ ਜੀ। ਮੈਂ ਕਿਹਾ ਜੀ ਤੁਸੀਂ ਕੌਣ? ਕਹਿੰਦਾ ਜੀ ਮੈਂ ਉਹਦਾ ਸਭ ਤੋਂ ਵੱਡਾ ਭਾਈ ਆ, ਇਹ ਸਾਡੇ ਆਪਣੇ ਘਰ ਦਾ ਮਸਲਾ, ਤੁਸੀਂ ਨਿਕਲੋ ਇੱਥੋਂ, ਸ਼ਾਬਾਸ਼। ਅੱਛਾ ਜੀ ਤੇ ਚੌਥਾ ਕਿੱਧਰ ਗਿਆ ਜੀ? ਯਾਰ ਤੈਨੂੰ ਕੀ ਲੱਗਦਾ ਚੌਥੇ ਨੂੰ ਛੱਡਣਗੇ ਹੁਣ? ਚੌਥਾ ਵੀ ਹੁਣ ਉਹਨੇ ਕੋਈ ਗੱਲ ਹੀ ਨਹੀਂ ਕੀਤੀ। ਉਹਨੇ ਕਿਹਾ ਮੈਨੂੰ ਤਾਂ ਕੋਈ ਪੁੱਛਦਾ ਨਹੀਂ, ਜੋ ਮਰਜ਼ੀ ਕਰੋ ਹਨਾ। ਚੌਥਾ ਨਿਕਲਿਆ ਚੁੱਪ ਕਰਕੇ ਆ ਗਿਆ। ਉਹਨੇ ਕਿਹਾ ਜੋ ਕਰਨਾ ਕਰ ਲੋ। ਚੌਥੇ ਨੇ ਕਿਹਾ ਮੈਂ ਪੀਜ਼ਾ ਖਾਦਾ, ਮੇਰੀ ਤਬੀਅਤ ਖਰਾਬ, ਮੇਰੇ ਨਾਲ ਗੱਲ ਨਾ ਕਰੋ ਕੋਈ ਵੀ। ਉਸ ਤੋਂ ਬਾਅਦ ਇੱਕ ਸੁੱਕਾ ਜਿਹਾ ਮੁੰਡਾ ਨਿਕਲਿਆ ਘਰੋਂ, ਬੈਠਕ ਚੋਂ, ਉਹਨਾਂ ਦੀ ਚੋਂ। ਬੈਠਕ ਚੋਂ? ਹਾਂ ਉਹ ਅਕਸਰ ਬੈਠਕ ਚੋਂ ਨਿਕਲਦਾ ਵਾ। ਫਿਰ ਸੁੱਕਾ ਜਿਹਾ ਮੁੰਡਾ ਨਿਕਲਿਆ ਵਾ। ਹਾਂਜੀ ਮੈਨੂੰ ਕਹਿੰਦਾ ਭਾਜੀ ਲਿਆਓ 100 ਰੁਪਇਆ ਲਾਓ ਮੈਨੂੰ। ਸੌ ਕਾਦਾ ਲਓ ਜੀ। ਮੈਂ ਕਿਹਾ ਜੀ ਕਾਹਦਾ 100 ਰੁਪਇਆ? ਤੁਸੀਂ ਕੌਣ ਹੋ? ਕਹਿੰਦਾ ਜੀ ਮੈਂ ਬਾਸ ਹਾਂ, ਭਾਈ ਉਹਨਾਂ ਦਾ। ਮੈਂ ਕਿਹਾ ਜੀ 100 ਕਾਹਦਾ ਲੈਣਾ? ਕਹਿੰਦਾ ਜੀ ਤੁਸੀਂ ਖਲੋਤੇ ਨਹੀਂ ਇੱਥੇ ਸਾਡੇ ਘਰ ਅੱਗੇ। ਉਸਤਾਦ ਜੀ ਇਹ ਖਾਬ ਕੋਈ ਤੁਹਾਨੂੰ ਲੰਮਾ ਹੀ ਆ ਗਿਆ, ਸਾਨੂੰ ਵੈਸੇ ਏਡੇ ਲੰਮੇ ਖਾਬ ਨਹੀਂ ਆਏ। ਇਹ ਮਿਕਸ ਖਾਬ ਆਇਆ ਵਾ। ਕੋਈ 2-3 ਦਿਨਾਂ ਦਾ ਇਕੱਠਾ ਹੀ ਸੁਣਾਣ ਡੇ ਹੋ ਤੁਸੀਂ। ਉਸਤਾਦ ਜੀ ਮੇਰੀ ਤੇ ਭੈਣ ਤੁਸੀਂ ਵੀ ਤਾਂ ਸਾਲਿਓ, ਤੁਸੀਂ ਵੀ ਤਾਂ ਸਾਲਿਓ ਹਰ ਖਾਬ 'ਚ ਮੇਰੇ ਨਾਲ ਹੀ ਨਿਕਾਹ ਕਰਨ ਤੁਰੇ ਹੋ ਹੈ। ਤੁਸੀਂ ਤਾਂ ਦੇਖੋ ਵੀ ਨਹੀਂ ਮੈਂ ਤੇ ਹਕੀਕਤ ਉਸਤਾਦ ਜੀ ਖਾਬ ਛੜਾਈ ਹੈ ਇਹਨਾਂ ਨੇ। ਨਹੀਂ ਯਾਰ ਖਾਪਾ ਉਹ ਸੁਣਾਈਦੀਆਂ ਹੁੰਦੀਆਂ ਵਾ ਜਿਨ੍ਹਾਂ ਦਾ ਕੋਈ ਵਜੂਦ ਹੋਵੇਗਾ, ਤਬੀਰ ਵੀ ਮਿਲ ਜਵੇ। ਉਸਤਾਦ ਜੀ ਮੈਂ ਇੰਜ ਕਰਕੇ ਆਇਆ ਵਾ ਦਫ਼ਤਰ ਹਲਕਾ ਜਿਹਾ ਬੂਹਾ ਖੁੱਲਿਆ ਵਾ, ਇੱਕ ਕੁੜੀ ਰੋਂਦੀ ਨਿਕਲੀ ਆ ਦਫ਼ਤਰ ਚੋਂ। ਦਫ਼ਤਰ ਚੋਂ। ਕਹਿੰਦੀ ਜੋ ਸੁਣਿਆ ਸੀ ਉਹ ਨਹੀਂ ਹੋਇਆ।
ਵੀ ਜਾਨੀ ਕਿ ਮੈਨੂੰ, ਮੈਂ ਕਿਹਾ ਕੀ ਗੱਲ ਕੀ ਬਾਚੀ, ਮੈਨੂੰ ਬਹਿ ਕੇ ਦੱਸੋ। ਕਹਿੰਦੀ ਮੈਨੂੰ ਚੈਨਲ ਦਾ ਕਿਹਾ ਸੀ ਵੀ ਚੈਨਲ ਬਣਾ ਕੇ ਦਿਆਂਗੇ, ਮੈਨੂੰ ਚੈਨਲ ਨਹੀਂ ਬਣਾ ਕੇ ਦਿੰਦੇ, ਜਾਨੀ ਸਾਹਿਬ ਗਲਤ ਕਰ ਰਹੇ ਆ। ਮੈਂ ਕਿਹਾ ਕਿੱਦਾਂ ਹੋ ਸਕਦਾ ਵੀ ਉਹ ਸਾਰਿਆਂ ਨੂੰ ਚੈਨਲ ਬਣਾ ਕੇ ਤੁਹਾਨੂੰ ਬਣਾ ਕੇ ਦੇਣਗੇ। ਉਹ ਵਿਚਾਰੀ ਮੇਰੇ ਪਿੱਛੇ ਬੈਠੀ ਉਹ ਮੋਟਰਸਾਈਕਲ ਲੈ ਕੇ ਜਾਣ ਡਿਆ ਵਾ, ਮੈਂ ਉਹਨੂੰ ਛੱਡ ਕੇ GTS ਵਾਪਸ ਆਇਆ ਵਾ, ਤੇ ਇੱਕ ਬੰਦਾ ਰੋਣ ਡਿਆ। ਮੈਂ ਕੀ ਹੋਇਆ ਯਾਰ ਤੂੰ ਰੋਣ ਕਦੇ ਡਿਆ? ਯਾਰ ਜਾਨੀ ਸਾਹਿਬ ਦਾ ਮੈਕ ਵੱਜਾ, ਮੇਰੀ ਅੱਖ ਨਿਕਲ ਗਈ। ਇਹ ਖਾਬ ਆ ਉਸਤਾਦ ਜੀ। ਅੱਛਾ ਨਹੀਂ ਪਹਿਲੇ ਤਾਂ ਮੈਨੂੰ ਇਹ ਦੱਸ ਵੀ ਉਹ ਜਿਹੜੀ ਕੁੜੀ ਨਿਕਲੀ ਦਫ਼ਤਰ ਚੋਂ, ਉਹਨੂੰ ਤੂੰ ਮਾਮਾ ਲੱਗਦਾ GTS ਛੱਡਣ ਵਾਲਾ? ਉਸਤਾਦ ਜੀ ਸਾਰਾ ਛੱਡਣਾ ਜਿਹਾ ਹੋ ਗਿਆ। ਮੈਂ ਨਾ ਫੇਰ ਮੁੜ ਕੇ ਐ ਥੋੜਾ ਉੱਠਿਆ ਵਾ, ਫੇਰ ਖਾਬ ਦੇਖੀ। ਮੈਂ ਸਹੀ ਖਾਬ ਦੇਖੀ, ਅੱਲਾ ਨੇ ਮੈਨੂੰ ਦਿੱਤੇ 7 ਪੁੱਤਰ। ਹੈ ਆਏ 7 ਖੂਬਸੂਰਤ ਮੇਰੇ ਵਰਗੇ। ਮੇਰਾ ਦਿਮਾਗ ਖਰਾਬ ਕਰਨੇ, ਮੈਂ ਕੰਮ ਤੋਂ ਆਇਆ ਤੇ ਦਿਮਾਗ ਮੇਰਾ ਖਾਦਾ ਪਿਆ, ਮੈਨੂੰ ਸਤਾਉਣ ਦੇ। ਮੈਂ ਕਿਹਨੂੰ ਕਿਹਾ, ਮੈਂ ਕਿਹਾ ਦਿਮਾਗ ਨਾ ਖਰਾਬ ਕਰੋ, ਜਾਓ ਜਾ ਕੇ ਪੈ ਜਾਓ। ਤੇ ਇੱਕ ਨੂੰ ਮੈਂ ਕਿਹਾ ਜਾ ਆਪਣੀ ਮਾਂ ਨੂੰ ਬੁਲਾ ਕੇ ਲਿਆ। ਹਾਂ ਉਸਤਾਦ ਜੀ ਇੰਜ ਕਰਕੇ ਉਹ ਆਪਣੀ ਮਾਂ ਨੂੰ ਬੁਲਾ ਕੇ ਲਿਆਇਆ। ਉਸਤਾਦ ਜੀ ਮੈਂ ਮਾਂ ਦੇਖੀ ਤੇ ਮਾਂ ਤੁਸੀਂ। ਹੈ ਉਸਤਾਦ ਜੀ ਸੱਚੀ ਮਿੱਠੇ ਵਾਕਈ? ਹਾਂ ਤੁਸੀਂ ਮੈਨੂੰ ਓਏ ਸਰਤਾਜ ਤੁਸੀਂ ਕਿੰਨੀ ਸਰਤਾਜ ਗੰਦੀ ਸੋਚ ਮੇਰੇ ਆਸਤੇ ਰੱਖਦੇ ਹੋ। ਤੁਹਾਨੂੰ ਖਾਪਾਂ ਉਦਾਂ ਦੀਆਂ ਤਦੀ ਆਉਂਦੀਆਂ ਬੇਟੇ। ਉਸਤਾਦ ਜੀ ਜਿਹੜੀ ਮੈਂ ख्वाब ਦੇਖੀ ਹੈ ਨਾ, ਮੈਂ ਤੁਹਾਨੂੰ ਦੱਸਾਂ, ਇੱਕ ਦਿਨ ਮੈਂ ਨਾ ਅਚਾਨਕ ਹੀ ਘਰ ਚਲਾ ਗਿਆ ਉਸਤਾਦ ਜੀ ਆਪਣੇ। ਅੱਛਾ, ਤੇ ਅੱਗੇ ਨਾ ਤੁਸੀਂ ਸੀਗੇ। ਹਾਂ ਅੱਛਾ ਤੇ ਤੁਸੀਂ ਮੈਨੂੰ ਭਲਾ ਕੀ ਕਹਿਣ ਡਏ ਹੋ? ਤੁਸੀਂ ਮੈਨੂੰ ਕਹਿ ਰਹੇ ਹੋ ਕਿ ਸਰਤਾਜ ਸਰਤਾਜ ਸਰਤਾਜ। ਮੈਂ ਉਸਤਾਦ ਜੀ ਮੈਂ ਸ਼ੌਕ ਜਿਹਾ ਹੋ ਗਿਆ ਮੈਨੂੰ। ਤੁਸੀਂ ਕਿਹਾ ਸਰਤਾਜ ਅੱਖਾਂ ਬੰਦ ਕਰੋ, ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ। ਮੈਂ ਕਿਹਾ ਅੱਛਾ। ਮੈਂ ਅੱਖਾਂ ਬੰਦ ਕੀਤੀਆਂ ਤੇ ਉਸਤਾਦ ਜੀ ਤੁਸੀਂ ਐਂ ਕਰਕੇ ਨਾ ਮੇਰੀ ਗੋਦੀ 'ਚ ਨਾ ਮੁੰਡਾ ਇੱਕ ਦਿੱਤਾ। ਤੁਸੀਂ ਕਿਹਾ ਕਿ ਫੈਸਲ ਤੂੰ ਬਾਪ ਬਣ ਗਿਆ। ਉਸਤਾਦ ਜੀ ਉਹ ਨਾ ਫਿਰ ਉਸਤਾਦ ਜੀ ਉਸ ਤੋਂ ਬਾਅਦ ਨਾ ਯਾਰ ਫੈਸਲ ਕੀ ਹੈ ਯਾਰ ਇਹ? ਉਸਤਾਦ ਜੀ ਬੜੀ ਅਸੀਂ ਖਿਦਮਤ ਕੀਤੀ, ਮੁੰਡਾ ਜਵਾਨ ਕੀਤਾ, ਉਸ ਦਾ ਗਲਤ ਵੱਡਾ ਕੀਤਾ ਮੁੰਡਾ। ਫਿਰ ਤੁਸੀਂ ਨਾ ਮੇਰੇ ਨਾਲ ਲੜਨ ਦੇ, ਤੁਸੀਂ ਕਿਹਾ ਮੈਨੂੰ ਤਲਾਕ ਚਾਹੀਦੀ ਹੈ। ਓਏ ਹਾਂਜੀ ਉਹ ਬਗੈਰ ਤੋਂ ਇਹ ਬੰਦੇ ਨੂੰ 4 ਜਾਇਜ਼ ਹੁੰਦੀਆਂ ਸਾਲਿਓ। ਤੁਸੀਂ ਮੈਨੂੰ 4 ਜਾਇਜ਼ ਕੀਤੇ ਇੱਥੇ ਬਹਿ ਕੇ। ਓ ਯਾਰ ਉਸਤਾਦ ਜੀ। ਉਸਤਾਦ ਜੀ ਮੈਂ ਖਾਬ ਦੇਖਿਆ ਮੈਂ ਵੀ। ਹਾਂ ਮੈਂ ਕੰਮ ਤੇ ਮੋਟਰਸਾਈਕਲ ਤੇ ਜਾ ਰਿਹਾ ਮਿੱਠਾ ਜੀ। ਹਾਂ ਮੈਂ ਰਕਸ਼ੇ 'ਚ ਇੱਕ ਕੁੜੀ ਵੇਖੀ। ਓਏ ਤੂੰ ਰਹਿਣ ਦੇ, ਤੂੰ ਮੈਨੂੰ ਸਿੱਧਾ ਦੱਸ ਮੈਂ ਤੇਰੇ ਕਿੰਨੇ ਬੱਚਿਆਂ ਦੀ ਮਾਂ ਵਾਂ? ਲਾਨਤ ਭੇਜ ਖਾ ਤੇ। ਉਹ ਨਹੀਂ ਉਸਤਾਦ ਜੀ ਕੀ ਹੋ ਗਿਆ ਇਹ? ਓਏ ਯਾਰ ਕਾਲੂ ਜੀ ਐਵੇਂ ਪ੍ਰੈਂਕ ਕਰਨ ਦੇ ਆ ਮਿੱਠਾ ਜੀ, ਸੁਣ ਲਿਓ ਹੁਣ ਜਰਾ। ਬੱਚੇ ਪੁੱਛੇ ਕੋਈ ਨਹੀਂ, ਮੈਨੂੰ ਤਾਂ ਉਸਤਾਦ ਸਿੰਪਲ ਕਿਹਾ ਸੀ। ਇਹ ਪ੍ਰੈਂਕ ਕਰਨ ਦੇ ਆ ਤੂੰ ਨਾ, ਇਹ ਪ੍ਰੈਂਕ ਕਰਨ ਦੇ ਆ ਤੂੰ ਨਕਾਹਨਾਮਾ ਮਿਲਾਇਆ ਨਾਲ। ਉਹ ਨਹੀਂ ਉਸਤਾਦ ਜੀ ਗੱਲ ਸੁਣੋ, ਮੈਂ 1 to 5 ਕੱਢਿਆ ਵਾ ਕੰਮ ਤੇ ਜਾਂਦੇ ਆ। ਮੈਂ ਰਕਸ਼ਾ ਵੇਖਿਆ ਆਇਆ ਨੁੱਕਰ ਤੇ ਨਾ ਪਿੱਛੇ ਪੀਲਾ ਸੂਟ ਪਾਇਆ ਐ, ਹੀਲ ਵਾਲੀ ਜੁੱਤੀ ਪਾਈ, ਨਕਾਬ ਕੀਤਾ, ਅੱਖਾਂ ਬੜੀਆਂ ਸੋਹਣੀਆਂ। ਉਸਤਾਦ ਜੀ ਮੈਂ ਮਗਰ ਲਾ ਲਿਆ। ਉਹ ਭਾਈ ਜਾਈ ਜਾ ਰਿਹਾ। ਉਹ ਰਦਾਬਾਦ ਦੇ ਲਾਗੇ ਕਿਤੇ ਉਤਰੀ ਆ ਉਹ। ਤੇ ਮੈਂ ਯਾਰ ਫੈਸਲਾ ਸੁਣ ਲੈ ਯਾਰ ਕੀ ਹੋ ਗਿਆ ਵਾ ਯਾਰ। ਅੱਛਾ ਫੇਰ ਉਹ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮੇਰੀ ਬਾਤ ਸੁਣਿਓ। ਕਹਿੰਦੀ ਸਾਡੇ ਰਦਾਬਾਦ ਆ ਜਾ। ਮੈਂ ਕਿਹਾ ਓਕੇ। ਮੈਂ ਭਾਈ ਉਹਦੇ ਪਿੱਛੇ ਤੇ ਮੈਂ ਕਿਹਾ ਹੁਣ ਦਿਖਾ ਦੇ, ਹੁਣ ਤਾਂ ਤੇਜ਼ ਵੀ ਮੁੱਕਣ ਵਾਲਾ, ਮੂੰਹ ਦਿਖਾ ਦੇ ਆਪਣਾ। ਉਹਨੇ ਭਾਈ ਫੈਸਲਾ ਐ ਕਰਕੇ ਨਕਾਬ ਲਿਆ। ਸਾਜ ਜੇ ਕੋ ਤੁਸੀਂ ਓ ਯਾਰ ਬਸ ਯਾਰ ਯਕੀਨ ਕਰ ਲੈ ਯਾਰ। ਉਸਤਾਦ ਜੀ ਮੇਰੀ ਨਾ ਤੁਹਾਡੀ ਸ਼ਾਦੀ ਹੋਈ ਨਾ ਜਦੋਂ, ਤੇ ਮੈਂ ਪਤਾ ਨਹੀਂ ਤੁਹਾਨੂੰ ਕਿਹੜਾ ਕੰਮ ਗਿਆ। ਮੈਂ ਕਿਹਾ ਚਾਹ ਬਣਾਣੀ ਕਿ ਪਤਾ ਨਹੀਂ ਕੀ, ਮੈਂ ਤੁਹਾਨੂੰ ਕੋਈ ਕੰਮ ਗਿਆ। ਤੁਸੀਂ ਕਿਹਾ ਨਹੀਂ ਪਹਿਲੇ ਫਿਲਮ ਮੈਨੂੰ ਵਿਖਾ ਕੇ ਲਿਆ। ਅੱਛਾ ਤੇ ਉੱਥੇ ਨਾ ਉਸਤਾਦ ਜੀ ਲੜਾਈ ਹੋ ਗਈ ਹੈ ਤੇ ਤੁਸੀਂ ਕਿਹਾ ਮੈਨੂੰ ਤੇਰੇ ਤੋਂ ਤਲਾਕ ਚਾਹੀਦੀ, ਮੈਂ ਤੇਰੇ ਕੋਲ ਤਲਾਕ ਲੈਣੀ, ਮੈਂ ਤੇਰੇ ਕੋਲ ਵਸਣਾ ਨਹੀਂ, ਮੈਂ ਆਪਣੀ ਮਾਂ ਨੂੰ ਦੱਸ ਦਾਂਗੀ, ਮੈਂ ਸਾਰਿਆਂ ਨੂੰ ਦੱਸ ਦਾਂਗੀ। ਤੇ ਮੈਂ ਨਾ ਤੁਹਾਨੂੰ ਨਾ ਬੜਾ ਯਾਨੀ ਕਿ ਨਾ ਸਮਝਾਉਣਾ ਕਿ ਨਾ ਇੰਜ ਨਹੀਂ ਕਰੀਦਾ। ਤੁਸੀਂ ਕਿਹਾ ਮੈਂ ਤੇਰੇ ਕੋਲ ਵਸਣਾ ਹੀ ਨਹੀਂ ਹੈਗਾ। ਉਸਤਾਦ ਜੀ ਮੈਨੂੰ ਵਜ੍ਹਾ ਦੀ ਨਹੀਂ ਸਮਝ ਲੱਗੀ ਕਿ ਕਿਉਂ ਨਹੀਂ ਵਸਣਾ, ਮੇਰੇ 'ਚ ਕੋਈ ਕਮੀ ਸੀ, ਕੀ ਗੱਲ ਸੀ? ਯਾਰ ਮੈਂ ਕਹਿੰਦਾ ਮੈਨੂੰ ਇੱਕ ਬੰਦਾ ਮਿਲਿਆ, ਕਹਿੰਦਾ ਤੈਨੂੰ ਬਗੈਰਤ ਵਹਾਵਾਂ। ਮੈਂ ਕਿਹਾ ਵਹਾ। ਉਹਨੇ ਕਿਹਾ ਆ ਜਾਓ ਬਈ। ਉਹ 3-4 ਜਣੇ ਆਏ ਤੇ ਅੱਗੋਂ ਤੁਸੀਂ। ਉਸਤਾਦ ਜੀ ਆ ਤੇ ਹੁਣ ਤੁਸੀਂ ਗੁੱਸਾ ਕਸਮ ਹੈ ਕਰ ਰਹੇ ਬਈ। ਤਾਂ ਜੀ ਮੇਰਾ ਫੇਰ ਯਾਰ ਮੈਨੂੰ ਇੱਕ ਬੰਦਾ- ਮੈਂ ਕੋਈ ਖਾਬ ਮੈਂ ਖਾਬ ਦੇਖਿਆ 1 ਮਿੰਟ ਦਾ ਬਸ। ਇੰਜ ਕਰਕੇ ਉਸਤਾਦ ਜੀ ਮੇਰੇ ਬੀਵੀ ਆ। ਮੈਂ ਉਸਤਾਦ ਜੀ ਨਿੱਕੀ ਜਿਹੀ ਗੱਲ ਕੋ ਕਹੀ ਆ। ਮੈਂ ਕਿਹਾ ਆ ਯਾਰ ਕੋ ਤੇਰਾ ਕੰਮ ਆ। ਉਸਤਾਦ ਜੀ ਨੇ ਇੰਨਾ ਕਿਹਾ ਮੈਂ ਸਵੇਰੇ ਮਸ਼ੀਨ ਲਾਉਣੀ ਆ ਬਸ। ਤਾਂ ਜੀ ਇੰਨੀ ਦੇਰ ਦਾ ਹੀ ਮੈਂ ਦਿੱਤੇ। ਤਾਂ ਜੀ ਮੇਰਾ ਵਿਆਹ ਹੋਇਆ ਤੁਮ ਭਾਵਨਾ। ਤਾਂ ਜੀ ਮੈਂ ਜਾ ਕੇ ਆਇਆ, ਮੈਂ ਘੁੰਡ ਚੁੱਕਿਆ ਤੇ ਅੱਗੇ ਤਾਂ ਜੀ ਥੱਲੇ ਤੁਸੀਂ ਸਿਗਰਟ ਲਾ ਕੇ
ਉਸਤਾਦ ਜੀ ਮੈਂ ਖਾਬ ਦੇਖਿਆ, ਆਖਰੀ ਖਾਬ ਦੱਸਣਾ ਤੁਹਾਨੂੰ, ਮੁੜ ਕੇ ਮੈਂ ਨਹੀਂ ਗੱਲ ਕਰਨੀ। ਉਸਤਾਦ ਜੀ ਇਹ ਉਹੀ ਖਾਬ ਵਾਲਾ ਜਿੱਚ ਤੂੰ ਕਿਹਾ ਉਸਤਾਦ ਜੀ ਨੇ ਘੁੰਗੜ ਕੱਢਿਆ ਹੋਇਆ ਤੇ ਐ ਮੇਕਅਪ ਕੀਤਾ ਦੁਲਹਨ ਵਾਲਾ ਸਾਰਾ ਤੇ ਬੱਟ ਪੱਟੀ ਡੱਬਿੰਗ ਕਰਨ ਡਏ। ਉਹ ਯਾਰ ਮਿੱਠੇ ਨਹੀਂ ਯਾਰ, ਗੱਲ ਤਾਂ ਸੁਣ ਲਾ। ਨਹੀਂ ਇਹ ਉਹ ਖਾਬ ਆ ਜਿਹਦੇ ਵਿੱਚ ਇੱਕਦਮ ਨੱਸਾ ਜਾਂਦਾ, ਜ਼ੱਚਾ ਬੱਚਾ ਹਸਪਤਾਲ 'ਚ ਅੱਗੇ ਬੈੱਡ ਦੇ ਉੱਤੇ ਲੰਮੇ ਪਿਆ, ਉਹ ਮੈਂ। ਨਹੀਂ ਉਸਤਾਦ ਜੀ ਕੀ ਹੋ ਗਿਆ, ਗੱਲ ਤਾਂ ਸੁਣ ਲਓ। ਉਸਤਾਦ ਜੀ ਮੇਰੀ ਤੁਹਾਡੇ ਨਾਲ ਸ਼ਾਦੀ ਹੋਈ ਆ, ਠੀਕ ਆ, ਤੇ ਕੋਈ ਐਸੀ ਗੱਲ ਹੋਈ ਆ ਤੁਸੀਂ ਮੇਰੇ ਕੋਲ ਡਬੋਤ ਲੈ ਲਿਆ ਵਾ, ਤੁਸੀਂ ਇੱਕੋ ਹੀ ਸੂਟ 'ਚ 3 ਸ਼ੋਅ ਕੀਤੇ ਇੰਟਰਵਿਊ ਵਾਲੇ। ਡਿਵੋਰਸ ਇਹਦੇ ਕੋਲ ਡਿਵੋ ਉਹ ਨਹੀਂ ਉਸਤਾਦ ਜੀ, ਜਿਹੜਾ ਮੈਂ ਖਾਬ ਦੇਖਿਆ ਨਾ, ਅੱਲਾ ਵਾਹਿਦ ਕਹਿਣਾ ਨਹੀਂ ਚਾਹੀਦਾ। ਮੈਂ ਉਸਤਾਦ ਜੀ ਟ੍ਰੇਨ 'ਤੇ ਜਾ ਰਿਹਾ ਤੇ ਮਿੱਠੇ ਨੇ ਤੁਹਾਡਾ ਹੱਥ ਫੜਿਆ ਹੋਇਆ ਓਏ ਤੇ ਤੁਸੀਂ ਨਾ ਮਿੱਠੇ ਨੂੰ ਮਾਰਦੇ ਹੋ ਕਿ ਛੋੜ ਦੋ ਮੁਝੇ ਮਿੱਠੇ, ਛੋੜ ਦੋ ਮੁਝੇ। ਤੇ ਮਿੱਠਾ ਨਾ ਮੇਰੀਆਂ ਅੱਖਾਂ ਨੂੰ ਵੇਖ ਕੇ ਨਾ ਤੁਹਾਨੂੰ ਕਹਿੰਦਾ ਜਾਓ ਜੀ ਲਓ ਆਪਣੀ ਜ਼ਿੰਦਗੀ। ਉਸਤਾਦ ਜੀ ਤੁਸੀਂ ਫਿਰ ਐਕਟਿੰਗ ਕਰਕੇ ਨੱਸਦੇ ਹੋ ਤੇ ਉਹ ਮੈਂ ਨਾ ਫਿਰ ਤੁਹਾਡਾ ਹੱਥ ਫੜਦਾ ਤੇ ਮੇਰਾ ਕੋੜਾ ਹੱਥ ਛੁੱਟ ਜਾਂਦਾ ਤੁਹਾਡਾ। ਯਾਰ ਹੁਣ ਮੈਂ ਪਤਾ ਕਿ ਮੈਂ ਗੱਲ ਤੂਲ ਸੀ ਦੇਣਾ ਚਾਹ ਰਿਹਾ। ਉਸਤਾਦ ਜੀ ਨਾ ਮੇਰੀ ਬੇਗਮ ਖਾਬ ਦੇ ਵਿੱਚ, ਖਾਬ ਸੱਚਾ ਮੇਰੀ ਬੇਗਮ ਬਣੇ ਨੇ ਤੇ ਮੇਰੀ ਕਿਸੇ ਗੱਲ ਤੋਂ ਲੜਾਈ ਹੋ ਗਈ। ਮੈਂ ਕਿਹਾ ਜਾ ਕੇ ਆਪਣੀ ਕਰਕੇ ਖਾ। ਯਕੀਨ ਮੰਨੋ ਰੋਡ ਤੇ ਨਿਕਲਿਆ, ਥੱਲੋਂ ਲਹਿੰਗਾ ਪਾਇਆ, ਉੱਤੋਂ ਹਾਫ ਵਾਲੀ ਸ਼ਰਟ ਪਾਈ ਆ, ਦੁਪੱਟਾ ਵੀ ਨਹੀਂ ਪਾਇਆ, ਸਿਰ ਤੇ ਟੋਪੀ ਲਈ ਆ ਤੇ ਥੱਲੇ ਹੀਲ ਆ, ਜੁੱਤੀ ਪਾ ਕੇ ਰੋਡ ਸ਼ੋਅ ਕਰਨ ਡਏ ਆ, ਸੁਰਖੀ ਵੀ ਲਾਈ ਆ। ਮੈਂ ਕਿਹਾ ਉਸਤਾਦ ਜੀ ਤੁਸੀਂ ਮੈਂ ਤਾਂ ਕਹਿੰਦਾ ਜ਼ਲੀਲ ਮਿੱਠਾ- ਕਰਦੇ ਹੋ ਉਸਤਾਦ ਨੂੰ। ਮੈਂ ਇੱਕ ਖਾਬ ਦੇਖੀ ਆ, ਮੈਂ ਮਿੱਠੇ ਦੀ ਬੁੱਢੀ ਆ। ਇਹ ਅੱਛਾ ਮੈਂ ਜਿਹੜੀਆਂ ਸੁਣਾਈਆਂ ਨੇ ਜਿਹੜੀਆਂ ਤੁਸੀਂ ਮੇਰੇ ਤੇ ਸੁਣਾਈ ਜਾਣ ਡਏ ਆ, ਇਹ ਸਾਰੀਆਂ ਆ ਸੁਣਾਉਣ ਡਏ ਆ। ਮੈਂ 5:30 ਵਜੇ ਸਵੇਰ ਘਰ ਆਈ ਆ ਤੇ ਮਿੱਠਾ ਮੈਨੂੰ ਕਹਿੰਦਾ ਕਿੰਨੇ, ਮੈਂ ਕਿਹਾ 1000 ਲੈ ਕੇ ਆਈ, ਕਹਿੰਦਾ 500 ਇੱਧਰ ਦੇ ਦੇ। ਉਸਤਾਦ ਜੀ ਬੱਚੇ ਚਿੱਲ ਕਰ ਰਹੇ, ਕਰਨ ਦਿਓ। ਉਸਤਾਦ ਜੀ ਮੈਂ ਇੱਕ ਖਾਬ ਦੇਖਿਆ, ਮੈਂ ਕੱਲ ਠਹਿਰ ਚੈੱਕ ਬਣਾ। ਉਸਤਾਦ ਜੀ ਮੈਂ ਨਾ ਜਿਹੜਾ ਖਾਬ ਦੇਖਿਆ, ਮੇਰੀ ਸੱਚੀ ਮੁੱਚੀ ਤੁਹਾਡੇ ਨਾਲ ਸ਼ਾਦੀ ਹੋ ਜਾਂਦੀ ਹੈ ਤੇ ਪਤਾ ਨਹੀਂ ਕੀ ਹੁੰਦਾ ਕਿ ਮੈਂ ਆਪਣੇ ਅੱਬੂ ਨੂੰ ਕਹਿੰਦਾ ਮੈਂ ਵੱਢਣੀ ਹੈ। ਕੀ ਪਤਾ ਨਹੀਂ ਕੀ ਕੋਈ ਗੱਲਬਾਤ ਮੈਨੂੰ ਉਹਨੇ ਤਮੀਜ਼ ਹੀ ਨਹੀਂ ਸਮਝ ਲੱਗੀ। ਨਹੀਂ ਉਸਤਾਦ ਜੀ ਮੈਂ ਖਾਬ ਦੇਖਿਆ ਮਿੱਠੇ, ਇੱਕ ਮਿੰਟ ਮੈਨੂੰ ਖਾਬ ਆ ਗਿਆ। ਉਸਤਾਦ ਜੀ ਮੈਂ ਖਾਬ ਦੇਖਿਆ ਤੇ ਮੈਂ ਨਾ ਕੰਮ ਤੋਂ ਹੰਭਿਆ ਥੱਕਿਆ ਘਰ ਆਇਆ। ਓਏ ਸੁਣ ਲਓ ਯਾਰ, ਸੁਣ ਲਓ ਮੇਰੇ ਨਿੱਕੇ ਖਾਵਨ ਦੀ ਵੀ ਸੁਣ ਲਓ ਯਾਰ। ਉਸਤਾਦ ਜੀ ਅੱਗੇ ਮੇਰੀ ਸੱਸ ਬੈਠੀ ਰੋਣ ਗਈ। ਕਿਉਂ? ਪਤਾ ਨਹੀਂ, ਮੈਂ ਉਹਦੇ ਲਾਗੇ, ਮੈਂ ਕਿਹਾ ਕੀ ਹੋਇਆ, ਕੀ ਦੱਸੋ। ਕਹਿੰਦੀ ਤੂੰ ਮੇਰੀ ਕੁੜੀ ਤੇ ਜਾਨਵਰਾਂ ਨਾਲ ਤਸ਼ੱਦਦ ਕੀਤਾ। ਤੇ ਮੈਂ ਕਿਹਾ ਮੈਂ ਹੁਣੇ ਤਾਜੀ, ਮੈਂ ਕਿਹਾ ਮੈਂ ਹੁਣੇ ਪੁੱਛ ਲੈਣਾ ਆ। ਤਾਜੀ ਮੈਂ ਕਿਹਾ ਕਿੱਥੇ ਆ? ਕਹਿੰਦੇ ਕਮਰੇ ਜਾ। ਮੈਂ ਤਾਜੀ ਬੂਹਾ ਖੋਲਿਆ ਤੇ ਅੱਗੇ ਤਾਜੀ ਤੁਸੀਂ ਬੈਠੇ। ਤਸ਼ੱਦਦ ਤੂੰ ਤੇ ਨਾ ਫਿਰ ਕੀਤਾ। ਤੂੰ ਤੇ ਨਾ ਕੀਤਾ। ਉਸਤਾਦ ਜੀ ਮੈਂ ਇੱਕ ਖਾਬ ਦੇਖਿਆ, ਚੱਲ ਮੈਂ ਜੀ, ਨਾ- ਇੱਕ ਮਿੰਟ ਯਾਰ ਮਿੱਠੇ ਸੁਣਾਉਣਾ ਦੇ ਯਾਰ, ਮੈਂ ਝੂਠ ਨਹੀਂ ਬੋਲਣ ਦਿਆ ਹੈਗਾ। ਕੀ ਹੋ ਗਿਆ, ਤੁਸੀਂ ਪ੍ਰੈਂਕ ਕਰਨ ਦੇ ਸਾਥ ਨਾਲ? ਉਸਤਾਦ ਜੀ ਮੈਂ ਇੱਕ ਖਾਬ ਦੇਖਿਆ, ਮੈਂ ਐਂ ਕਰਕੇ ਲੂਮਾ ਤੋਂ ਆਇਆ ਵਾਂ, ਮੈਂ ਸੌਂ ਗਿਆ ਵਾਂ। ਖਾਬ 'ਚ ਮੈਂ ਕੀ ਦੇਖਣ ਦਿਆ ਵਾਂ, ਮੈਂ ਨਾ ਇੱਕ ਪੁਲ ਤੇ ਖੋਤਾ, ਮੇਰੇ ਹੱਥ 'ਚ ਗਿਟਾਰ ਫੜਿਆ ਵਾ ਤੇ ਗਿਟਾਰ ਮੈਂ ਅੱਜ ਮੋਢੇ ਤੇ ਰੱਖਿਆ, ਮੈਂ ਕਹਿ ਰਿਹਾ ਪਲਟ ਪਲਟ ਪਲਟ। ਜਦੋਂ ਪਲਟੇ ਹੋ ਤੁਸੀਂ, ਜਿਹੜੇ ਤੁਸੀਂ ਬਾਹਰ ਰੱਖੇ, ਮੈਂ ਕਹੋ ਯਾਰ ਇਹ ਕੀ ਹੋ ਗਿਆ। ਅੱਛਾ ਬਗੈਰ ਤਾਂ ਲੂਮਾ ਤੋਂ ਆ ਕੇ ਤੂੰ ਗਿਟਾਰ ਫੜ ਲਿਆ। ਤੇ ਖਾਬ ਨਾ ਸਾਜੀ, ਉਸਤਾਦ ਜੀ ਮੈਂ ਨਾ ਖਾਬ ਦੇਖਿਆ, ਪਰ ਫੈਸਲ ਇੱਕ ਮਿੰਟ ਸਾਡਾ ਖਾਬ ਵਿੱਚ ਹੀ ਰਹਿ ਗਿਆ ਵਾ। ਮੇਰੀ ਅੰਮੀ ਰੋਣ ਡੇ ਖਾਬ 'ਚ। ਉਹ ਤਾਂ ਵਿਚਾਰੇ ਹਕੀਕਤ 'ਚ ਵੀ ਰੋਂਦੇ ਤੁਹਾਨੂੰ ਜੰਮ ਕੇ। ਮੈਂ ਕਿਹਾ ਅੰਮੀ ਮੈਂ ਖਾਬ ਦੇਖਿਆ ਸਾਜੀ, ਮੈਂ ਖਾਬ ਦੇਖਿਆ, ਮੈਂ ਮਿੱਠੇ ਦੀ ਓ ਯਾਰ ਪਰੇ ਕਿਤੇ ਮਿੱਠੇ ਦੀ ਕੀ, ਮੈਂ ਕੁਛ ਲਾਇਆ ਖਾਬ। ਮਿੱਠਾ ਮੇਰੇ ਨਾਲ ਲੜੀ ਜਾ ਰਿਹਾ, ਤੈਨੂੰ ਮੈਂ ਇਹ ਕਰ ਦਿਆਂਗਾ, ਤੈਨੂੰ ਮੈਂ ਤਲਾਕ ਦੇ ਦਿਆਂਗਾ। ਮੈਂ ਕਿਹਾ ਸਰਤਾਜ ਹੋਇਆ ਕੀ ਆ? ਕਹਿੰਦਾ ਮੈਂ ਰੋਜ਼ 20 ਰੁਪਏ ਪਾ ਕੇ ਜਾਣਾ, ਗੱਲੇ 'ਚ 500 ਦੇ ਨੋਟ ਕਿੱਥੋਂ ਨਿਕਲਣ ਦੇ। ਦਾ ਇੰਨੀ ਗੱਲ ਤੇ ਲੜੀ ਜਾ ਰਿਹਾ ਮੈਨੂੰ। ਯਾਰ ਉਸਤਾਦ ਜੀ ਫੇਰ ਉਹੀ ਗੱਲ, ਕਿਲੋ ਮੈਂ ਵੇਚੇ ਨਹੀਂ ਖਾਬ ਤੇ ਉਹ ਸੁਣਾਉਂਦੇ ਜ਼ਿਆਦਾ। ਮੈਂ ਤਾਂ ਚੁੱਪ ਕਰਕੇ ਬਹਿ ਜਾ, ਮੈਂ ਤੁਹਾਡੇ ਆਪਾਂ ਤੇ ਪਰਦਾ ਪਾਉਣ ਡਿਆ ਵਾ, ਤੁਸੀਂ ਅੱਗੋਂ ਨਿਕਲਦੀ ਮਿੱਠੇ। ਯਾਰ ਮੈਂ ਦੇਖੋ ਨਾ ਖਾਬ ਆਇਆ ਹੁੰਦਾ, ਮੈਂ ਚੁੱਪ ਕਰਕੇ ਖਾਬ ਦੇਖਿਆ ਵਾ। ਚੁੱਪ ਕਰ ਗਏ। ਜੋ ਖਾਬ ਚੁੱਪ ਕਰਕੇ ਦੇਖਿਆ ਜਾਂਦਾ। ਮੈਂ ਇੰਜ ਕਰਕੇ ਮੇਰੀ ਸ਼ਾਦੀ ਹੋਈ ਆ, ਮੈਂ ਆਪਣੇ ਰੂਮ 'ਚ ਗਿਆ, ਸੁਹਾਗ ਰਾਤ ਰੂਮ। ਇੰਜ ਕਰਕੇ ਮੈਂ ਘੁੰਗੜ ਚੁੱਕਿਆ ਤੇ ਅੱਗੋਂ ਉਸਤਾਦ ਜੀ, ਤੇ ਉਸਤਾਦ ਜੀ ਮੈਨੂੰ ਕਹਿੰਦੇ मुझे छूना मत, मुझे छूना मत, मैं किसी और की इबादत हूँ, मैं किसी और की होने वाला हूँ। थोड़ा तस्वीर करके कह रहे इसको लेके आओ। मेरे उत्ते रमाना च पानी पिया गया, मैं यार मैं कितों लेके आया? ਉਸਤਾਦ ਜੀ मैं फिर सौंगा, मैं कहा ਮੈਂ ਨਾ ਖਾਬ ਸੱਚੀ ਮੁੱਚੀ ਦੇਖੇ, ਮੇਰੀ ਅੰਮੀ ਨਾ ਖਾਬ 'ਚ ਰੋਣ ਡੇ ਨੇ। ਮੈਂ ਕਿਹਾ ਅੰਮੀ ਕੀ ਹੋਇਆ? ਮੇਰੀ ਅੰਮੀ ਕਹਿੰਦੇ ਕਿ ठाकर तुम्हारी पत्नी को उठा के ले गया है। नहीं हो मेरे ਤੇ ਅੱਗੋਂ ਭਾਈ ਫੈਸਲ ਕਹਿੰਦੇ ਕੋਈ ਗੱਲ ਨਹੀਂ, ਸਵੇਰੇ ਸਹੀ ਮੈਂ ਰਾਤ ਲਈਏ ਸੌਣਾ ਹੁਣ। ਸੌਂ ਜਾਓ। ਮੇਰੇ ਕੋਲ ਠਾਕਰ ਦਾ ਨੰਬਰ ਨਾਲ ਮੈਂ ਕਹਿ ਦਿੰਦਾ ਹੁਣ, ਕੋਈ ਰੌਲਾ ਨਹੀਂ। ਉਸ ਤੋਂ ਬਾਅਦ
ਫੈਸਲ ਠਾਕਰ ਨੂੰ ਮਿਲਿਆ ਤੇ ਠਾਕਰ ਨੇ ਕਿਹਾ ਭਾਜੀ ਕਸਮ ਲੈ ਲਓ ਮੈਂ ਨਹੀਂ ਇਹਨੂੰ ਚੁੱਕ ਕੇ ਲੈ ਗਿਆ, ਮੈਂ ਆਰਾਮ ਨਾਲ ਲਿਜਾ ਰਿਹਾ ਸੀ, ਇਹਨੇ ਆਪ ਕਿਹਾ ਠਾਕਰ ਮੈਂ ਥੱਕ ਗਈ ਮੈਨੂੰ ਚੁੱਕ ਲਾ। ਨਹੀਂ ਇਹਨੇ ਗੁੱਸੇ 'ਚ ਕਾਲ ਕੀਤੀ, ਕਹਿੰਦਾ ਠਾਕਰ ਮੈਨੂੰ ਪਤਾ ਲੱਗਦਾ ਬੁੱਢੀ ਚੁੱਕ ਲਿਆ, ਤੇ ਕੋ ਕਹਿੰਦੇ ਅੰਬੀ 2 ਘੰਟੇ ਦਾ ਕਹਿਣ ਡਿਆ ਵਾ 2 ਘੰਟੇ ਗੁੱਸੇ ਦੀ ਕਾਲ ਕੀਤੀ ਤੇ ਠਾਕਰ ਤੈਨੂੰ ਮੈਂ 50,000 ਦੇ ਹੀ ਦੇਣਾ ਨਹੀਂ, ਇਹ ਕਿਹੜੀ ਹਰਕਤ ਕੀਤੀ ਤੂੰ? ਮਰੇ ਮੈਨੂੰ ਉਸਤਾਦ ਤੱਕ ਤੇ ਆ ਲੜ ਦਿੰਦੇ, ਪਹਿਲਾਂ ਹੀ ਬੁੱਢੀ ਪੜ ਲਈ ਪਤਾ ਨਹੀਂ ਦੇਰ ਚ ਨਿਕਲ ਗਈ। ਮੈਂ ਇਹਨਾਂ ਨੇ ਫੋਨ ਕੀਤੀ ਇਹਨੇ ਫੋਨ ਕੀਤਾ ਠਾਕਰ ਨੂੰ, ਠਾਕਰ ਮੇਰੀ ਬੁੱਢੀ ਚੁੱਕ ਕੇ ਲਿਆ, ਕਹਿੰਦਾ ਭਾਜੀ ਕਸਮ ਲੈ ਲਓ ਮੈਂ ਇੰਜ ਕਰਕੇ ਘੋੜਾ ਕੱਢਿਆ ਆਪ ਛਾਲ ਮਾਰ ਕੇ ਬੈਠੀ ਆ। ਉਹ ਹੁਣ ਸੋਚ ਰਹੇ ਮੈਂ ਮਿੱਠੇ ਤੇ ਕਿਹੜੀ ਖਾਪ ਪਾਉਣੀ ਆ, ਮੈਂ ਮਿੱਠੇ ਨੂੰ ਕਿੱਦਾਂ ਹੁਣ ਪੈਣਾ ਵਾ ਉੱਤੋਂ ਦੀ। ਇਹ ਹੁਣ ਕੀ ਸੁਣਾਈਆਂ ਤੁਸੀਂ ਆ, ਪੈ ਮੇਰੇ ਤੇ ਜਾਣੀ ਦੇਖਿਓ। ਅਜੇ ਤਬੀਅਤ ਦੇ ਨਹੀਂ ਤਾਂ ਅੱਲਾ ਪਾਕ ਤੰਦਰੁਸਤੀ ਸਿਹਤ ਦੇਵੇ। ਵਾਈਂਡ ਆ ਗਿਆ ਅਪ ਰੇਂਜ ਆ ਤਾਜੀ ਵਾਈਂਡ ਅਪ ਦੇ ਦਿਓ। ਰੇਂਜ ਆ ਨਹੀਂ ਗਿਆ ਜ਼ੇਨ 'ਚ ਨਹੀਂ ਆ ਗਿਆ, ਨਹੀਂ ਜ਼ੇਨ 'ਚ ਨਹੀਂ ਆ ਗਿਆ, ਟਾਈਮ ਪੂਰਾ ਹੋ ਗਿਆ ਤੇ ਸਾਰਾ ਪ੍ਰੋਗਰਾਮ ਹੀ ਬਗੈਰਤੀ ਵਾਲਾ ਹੋ ਗਿਆ। ਉਸਤਾਦ ਜੀ ਤੁਸੀਂ ਆਪ ਐਡਿਟ ਕਰਨਾ ਹੁਣ ਹਿਸਾਬ ਨਾਲ। ਮੈਂ ਕੀ ਕੱਟੂੰਗਾ, ਮੈਂ ਕੱਟ ਕੇ ਇਹਦੇ 'ਚੋਂ ਰਹਿ ਕੀ ਜਾਣਾ ਪਿੱਛੇ। ਇੱਕ ਤਾਂ ਖਾ ਅੱਜ ਇਹਦਾ ਕੀ ਹੋਇਆ ਸਾਥੀ, ਕੀ ਹੋ ਗਿਆ? ਚਲੋ ਥੱਲੇ ਬਿਸਤ ਹੋਣ ਲਈ ਤਿਆਰ ਹੋ ਜਾਓ, ਮੈਂ ਇਦਾਂ ਹੀ ਚੜਾ ਦੇਣਾ ਹੁਣ, ਦੇਖੀ ਜਾਊਗੀ। ਉਹਦੀ ਬੇਇੱਜ਼ਤੀ ਉਹ ਕੀਤੀ ਜਲੀਲ ਤੁਹਾਨੂੰ ਖਾਲ ਉਹ ਮਾਦਰਤ ਕਰ ਲਓ ਉਸਤਾਦ ਜੀ, ਤਬੀਅਤ ਨਹੀਂ ਸੀ ਸਹੀ ਤੁਹਾਡੀ। ਅਸੀਂ ਖਾਬ ਸਾਫ਼ ਕਰ ਲੈਂਦੇ ਹਾਂ। ਹਾਂਜੀ ਤਾਜੀ ਮੈਨੂੰ ਖਾਬ ਆਇਆ, ਘਰ ਦੇ ਨੰਬਰ ਤੋਂ ਭਰਜਾਈ ਦਾ ਫੋਨ ਆਉਂਦਾ, ਉੱਤੇ ਲਿਖਿਆ ਹੈ ਉਸਤਾਦ ਜੀ। ਲੋ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ, ਲਵ ਯੂ ਬਹੁਤ ਬਹੁਤ ਤੁਹਾਡਾ ਇਹ ਸਟਾਈਲ ਜਿਹੜਾ, ਚਲੋ ਵੀ ਦਿਲ ਬਣਾਓ, ਠੀਕ ਹੈ ਜੀ। ਹਾਂ ਮੇਰਾ ਦਿਨ ਦੇਖਿਓ ਜੀ। ਲਵ ਯੂ, ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਗਲਤੀ ਗੁਸਤਾਖੀ ਮਾਫੀ, ਅੱਲਾ ਹਾਫਿਜ਼।